बिल्कुल जी, अगले कुछ दिन जिहड़े ने ਉਹ ਇਸ ਪੱਖੋਂ ਅਹਿਮ ਰਹਿਣਗੇ ਕਿ ਕੌਣ ਆਪਣੀ ਜ਼ੁਬਾਨ ਦੇ ਉੱਤੇ ਕੰਟਰੋਲ ਰੱਖਦਾ। ਕਿਉਂਕਿ ਇਹ ਦਿਨ ਹੁਣ ਸਟਾਰਟ ਹੋ ਗਏ ਆ ਜੀ ਇਸ ਤਰ੍ਹਾਂ ਦੇ ਜਿੱਥੇ ਕਿ ਜਿਹੜਾ ਸੰਭਲ ਗਿਆ ਆਪਣੀ ਜਿਹੜੀ ਟੰਗ ਸਲਿੱਪ ਨਾ ਹੋਈ ਉਹਦੀ, ਉਹ ਖੱਟ ਜੂਗਾ। ਜਿਹਦੀ ਟੰਗ ਸਲਿੱਪ ਹੋ ਗਈ ਉਹ ਫਿਰ ਕਿੰਨਾ ਕੁ ਨੁਕਸਾਨ ਕਰਾਊਗਾ ਕੁਛ ਨਹੀਂ ਕਿਹਾ ਜਾ ਸਕਦਾ। ਅੱਜ ਜਦੋਂ ਆਪਾਂ ਗੱਲ ਕਰ ਰਹੇ ਹਾਂ ਤੇ 15 ਤਰੀਕ ਹੋ ਗਈ। ਅੱਜ ਦਾ ਦਿਨ 16 17 ਤੇ 18 ਤਰੀਕ ਰਾਤ ਨੂੰ 10 ਵਜੇ ਤੱਕ ਚੋਣ ਪ੍ਰਚਾਰ ਹੋਣਾ। ਨਵਜੋਤ ਸਿੰਘ ਸਿੱਧੂ ਹੋਰਾਂ ਦੀ ਟੰਗ ਸਲਿੱਪ ਵਾਲੇ ਮਾਮਲੇ ਦੇ ਉੱਤੇ ਸਾਰੇ ਜਾਣਦੇ ਆ ਕਿ ਉਹ ਕਿਸ ਤਰੀਕੇ ਦੇ ਨਾਲ ਬੋਲਦੇ ਆ। ਉਹ ਕੁਛ ਨਾਪ ਤੋਲ ਕੇ ਤਾਂ ਬੋਲਦੇ ਹੈ ਨਹੀਂਗੇ। ਭਾਰਤੀ ਜਨਤਾ ਪਾਰਟੀ ਨੇ ਚੋਣ ਕਮਿਸ਼ਨ ਨੂੰ ਇਹ ਰਿਕੁਐਸਟ ਕੀਤੀ ਹੈ ਕਿ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੂੰ ਵਿਧਾਨ ਸਭਾ ਚੋਣਾਂ ਦੇ ਵਿੱਚ ਪ੍ਰਚਾਰ ਕਰਨ ਤੋਂ ਰੋਕਿਆ ਜਾਵੇ, ਕਿਉਂਕਿ ਉਹ ਆਪਣੀਆਂ ਟਿੱਪਣੀਆਂ ਦੇ ਨਾਲ ਨਫ਼ਰਤ ਪੈਦਾ ਕਰਕੇ ਸਮਾਜ ਦੇ ਵਿੱਚ ਵੰਡੀਆਂ ਪਾ ਰਹੇ। ਭਾਜਪਾ ਨੇ ਸਿੱਧੂ ਤੇ ਕਾਂਗਰਸ ਦੇ ਖਿਲਾਫ ਅਪਰਾਧਿਕ ਕੇਸ ਦਰਜ ਕਰਨ ਦੀ ਮੰਗ ਵੀ ਕੀਤੀ ਹੈ। ਮੁਖਤਾਰ ਅਬਾਸ ਨਕਵੀ ਦੀ ਅਗਵਾਈ ਦੇ ਵਿੱਚ ਭਾਜਪਾ ਦੇ ਵਫਦ ਨੇ ਚੋਣ ਕਮਿਸ਼ਨ ਨੂੰ ਚਿੱਠੀ ਦਿੱਤੀ ਹੈ ਔਰ ਇਹ ਕਿਹਾ ਕਿ ਸਿੱਧੂ ਨੇ ਪੰਜਾਬੀਆਂ ਨੂੰ ਵੰਡਣ ਦੇ ਮਕਸਦ ਦੇ ਨਾਲ ਅਪਮਾਨਜਨਕ ਹਵਾਲਾ ਦੇ ਕੇ ਬ੍ਰਾਹਮਣਾਂ ਦਾ ਨਿਰਾਦਰ ਕੀਤਾ ਔਰ ਇਹ ਵੀ ਕਿਹਾ ਕਿ ਸਿੱਧੂ ਨੇ ਹਾਲ ਹੀ ਵਿੱਚ ਰਾਜ ਦੇ ਮੁਸਲਮਾਨਾਂ ਨੂੰ ਵੀ ਕਿਹਾ ਸੀਗਾ ਕਿ ਉਹਨਾਂ ਦੇ ਵੋਟ ਵੰਡੇ ਨਹੀਂ ਜਾਣੇ ਚਾਹੀਦੇ। ਨਕਵੀ ਨੇ ਇਹ ਕਿਹਾ ਕਿ ਕਾਂਗਰਸ ਆਗੂ ਦੀਆਂ ਟਿੱਪਣੀਆਂ ਆਦਰਸ਼ ਚੋਣ ਜ਼ਾਬਤੇ ਤੇ IPC ਦੀ ਉਲੰਘਣਾ ਨੇ। ਦੇਖੋ, ਸਵਾਲ ਇਹ ਆ ਕਿ ਸ਼ਿਕਾਇਤ ਕੌਣ ਕਰ ਰਿਹਾ? ਜਿਨ੍ਹਾਂ ਦਾ ਆਗੂ ਉੱਤਰ ਪ੍ਰਦੇਸ਼ ਦੇ ਵਿੱਚ ਸ਼ਰੇਆਮ ਇਹ ਗੱਲ ਕਹਿੰਦਾ ਕਿ 80-20 ਦੀ ਰਾਜਨੀਤੀ ਆ, ਉਹ 20% ਘੱਟ ਗਿਣਤੀਆਂ ਨੂੰ ਕਹਿੰਦਾ, 80% ਵੱਧ ਗਿਣਤੀ ਨੂੰ ਕਹਿੰਦਾ। ਜਿਹਦੀ ਰਾਜਨੀਤੀ ਹੀ ਧਰਮ ਜਾਤਾਂ ਦੇ ਉੱਤੇ ਆਧਾਰਿਤ ਹੈ ਔਰ ਵੋਟ ਵੰਡ ਕੇ ਉਹ ਲੈਂਦੇ ਨੇ, ਉਹ ਅਜਿਹੀ ਗੱਲ ਕਰ ਰਹੇ ਆ। ਪਰ ਨਵਜੋਤ ਸਿੰਘ ਸਿੱਧੂ ਹੋਰਾਂ ਨੂੰ ਵੀ ਸੋਚਣਾ ਚਾਹੀਦਾ ਸੀਗਾ ਕੁਝ ਵੀ ਬੋਲਣ ਤੋਂ ਪਹਿਲਾਂ। ਮੂਦਲ ਪਿੰਡ ਪੈਂਦਾ, ਉੱਥੇ ਨਵਜੋਤ ਸਿੰਘ ਸਿੱਧੂ ਹੋਰਾਂ ਦੀ ਪਤਨੀ ਨਵਜੋਤ ਕੌਰ ਸਿੱਧੂ ਗਈ ਤੇ ਮੂਦਲ ਪਿੰਡ ਵਾਲਿਆਂ ਨੇ ਉਹਦਾ ਵਿਰੋਧ ਕਰ ਦਿੱਤਾ ਔਰ ਕਾਲੇ ਝੰਡੇ ਉਹਨੂੰ ਵਿਖਾ ਕੇ ਪਿੰਡ ਦੇ ਵਿੱਚੋਂ ਵਾਪਸ ਕੀਤਾ। ਮੁਰਦਾਬਾਦ ਦੇ ਨਾਅਰੇ ਵੀ ਲਾਏ। ਇਹ ਕਿਹਾ ਕਿ ਪਿੰਡ ਦੇ ਵਾਸਤੇ ਉਹਨਾਂ ਨੇ ਕੁਛ ਨਹੀਂ ਕੀਤਾ। ਆਪਣੇ ਕਾਰਜਕਾਲ ਦੇ ਦੌਰਾਨ ਮੂਦਲ ਪਿੰਡ ਉਹਨਾਂ ਨੇ ਗੋਦ ਲਿਆ ਸੀਗਾ ਔਰ ਜਦੋਂ ਕਿ ਪਿਛਲੇ ਦਿਨੀ ਨਵਜੋਤ ਸਿੰਘ ਸਿੱਧੂ ਨੇ ਇਹ ਗੱਲ ਕਹੀ ਸੀਗੀ ਕਿ ਪੰਜਾਬ ਦੇ ਵਿਕਾਸ ਲਈ ਉਹਨਾਂ ਨੇ 5 ਕਰੋੜ ਰੁਪਏ ਖਰਚੇ ਆ। ਜਿਹੜਾ ਇੱਥੋਂ ਦਾ ਪਿੰਡ ਦਾ ਸਰਪੰਚ ਹੈ ਉਹਦੇ ਬਾਰੇ ਵੀ ਕੁਝ ਟਿੱਪਣੀਆਂ ਜਿਹੜੀਆਂ ਕਰ ਦਿੱਤੀਆਂ ਸੀਗੀਆਂ ਨਵਜੋਤ ਸਿੰਘ ਸਿੱਧੂ ਹੋਰਾਂ ਨੇ। ਔਰ ਜਿਹੜੇ ਇੱਕ ਅਕਾਲੀ ਦਲ ਦੇ ਉਮੀਦਵਾਰ ਨੇ ਜੋਸ਼ੀ, ਉਹਦੇ ਬਾਰੇ ਦੇ ਵਿੱਚ ਵੀ ਜਿਹੜੀਆਂ ਟਿੱਪਣੀਆਂ ਕਰਤੀਆਂ ਸੀਗੀਆਂ, ਉਹਨੂੰ ਕਾਲਾ ਬਾਹਮਣ ਕਹਿ ਕੇ ਜਿਹੜਾ ਉਹ ਸੰਬੋਧਨ ਕੀਤਾ ਸੀਗਾ। ਇਹ ਟਿੱਪਣੀਆਂ ਨੂੰ ਲੈ ਕੇ ਭਾਰਤੀ ਜਨਤਾ ਪਾਰਟੀ ਨੇ ਚੋਣ ਕਮਿਸ਼ਨ ਤੱਕ ਅਪਰੋਚ ਕੀਤੀ ਆ। ਚੋਣ ਕਮਿਸ਼ਨ ਇਹਦੇ ਉੱਤੇ ਫੈਸਲਾ ਕੀ ਲੈਂਦਾ ਇਹ ਤਾਂ ਵੈਸੇ ਬਹੁਤਾ ਕੁਝ ਪਤਾ ਹੀ ਹੈ ਕਿ ਭਾਰਤੀ ਜਨਤਾ ਪਾਰਟੀ ਦੇ ਉੱਤੇ ਡਿਪੈਂਡ ਹੈ। ਕਈ ਵਾਰੀ ਸਿਰਫ ਰੋਕਣ ਦੇ ਵਾਸਤੇ ਹੀ ਅਜਿਹਾ ਕੀਤਾ ਜਾਂਦਾ ਕਿ ਬੰਦੇ ਨੂੰ ਠੰਡਿਆ ਕੁਝ ਕਰ ਦਿੱਤਾ ਜਾਵੇ ਕਿ ਉਹ ਜ਼ਿਆਦਾ ਬੋਲੇ ਨਾ। ਨਵਜੋਤ ਸਿੰਘ ਸਿੱਧੂ ਹੋਰਾਂ ਦਾ ਅਜੇ ਇਹਦੇ ਉੱਤੇ ਕੋਈ ਰਿਐਕਸ਼ਨ ਨਹੀਂ ਆਇਆ। ਉਹ ਰਿਐਕਸ਼ਨ ਦੇ ਰੂਪ ਦੇ ਵਿੱਚ ਰਿਐਕਸ਼ਨ ਕਰਦੇ ਆ ਜਾਂ ਫਿਰ ਉਹਨੂੰ ਠੱਲਣ ਦਾ ਯਤਨ ਕਰਦੇ ਆ। ਇਹ ਵੇਖਣ ਵਾਲੀ ਗੱਲ ਹੋਊਗੀ। ਮੈਂ ਜਿਵੇਂ ਕਿਹਾ ਕਿ ਇਹ ਆਉਂਦੇ ਦਿਨਾਂ ਦੇ ਦੌਰਾਨ ਅਗਲੇ 3 ਦਿਨ ਦੇ ਵਿੱਚ, ਅੱਜ ਦਾ ਦਿਨ ਵੀ ਅਜੇ ਤਾਂ ਪਿਆ, ਇਹ ਬੜਾ ਅਹਿਮ ਹੋਊਗਾ ਕਿ ਟੰਗ ਸਲਿੱਪ ਜਿਹੜੀ ਆ ਉਹ ਕਿਹਦੀ ਕਰਦੀ ਆ ਤੇ ਜਿਹਦੀ ਕਰਦੀ ਆ ਇਹ ਕਿਉਂਕਿ ਬਿਨਾਂ ਹੱਡੀ ਦਾ ਇੱਕ ਜਿਹੜਾ ਮਨੁੱਖ ਦਾ ਯੰਤਰ ਹੈ, ਜਿਹੜਾ ਜਿਵੇਂ ਉਹ ਕਹਿੰਦੇ ਆ ਕਹਾਵਤ ਵੀ, ਇਹਦੇ ਵਿੱਚ ਤਾਂ ਹੱਡੀ ਹੈ ਨੀ ਗੀ ਪਰ ਇਹ ਹੱਡੀਆਂ ਤੜਵਾ ਵੀ ਦਿੰਦਾ। ਉਹ ਚਾਹੇ ਸਿਆਸੀ ਹੱਡੀਆਂ ਹੋਣ ਤੇ ਚਾਹੇ ਦੂਸਰੀਆਂ ਜਿਹੜੀਆਂ ਉਹ ਹੱਡੀਆਂ ਹੋਣ। ਜਦੋਂ ਕੋਈ ਹਾਰਦਾ ਦਿੰਦਾ ਫਿਰ ਉਹ ਨੀਵੇਂ ਪੱਧਰ ਦੇ ਉੱਤੇ ਚਲੇ ਜਾਂਦਾ। ਤੁਸੀਂ ਜੇ ਦੇਖੋਗੇ ਪ੍ਰੈਸ ਕਾਨਫਰੰਸਾਂ ਵਗੈਰਾ ਸੁਣੋਗੇ ਤਾਂ ਉਹਦੇ ਵਿੱਚ ਬੜੀ ਹੈਰਾਨਗੀ ਵਾਲੀ ਗੱਲ ਜਿਹੜੀ ਹੈ ਨਾ ਉਹ ਦਿਸਣ ਲੱਗ ਪਈ ਹੈ। ਬਿਲਕੁਲ ਕਲੀਅਰ ਪੰਜਾਬ ਦੇ ਮੁੱਦਿਆਂ ਨੂੰ ਛੱਡ ਕੇ ਨਿੱਜੀ ਅਟੈਕ ਸ਼ਰੇਆਮ ਜਿਹੜੇ ਉਹ ਕੀਤੇ ਜਾ ਰਹੇ ਨੇ। ਜਿਵੇਂ ਇਹਨਾਂ ਨਿੱਜੀ ਅਟੈਕ ਕਰਕੇ ਪੰਜਾਬ ਨੇ ਮੁਸ਼ਕਲਾਂ ਦੇ ਵਿੱਚੋਂ ਨਿਕਲ ਆਉਣਾ ਹੋਵੇ।
ਮੁਸ਼ਕਲਾਂ ਚੋਂ ਤਾਂ ਨਿਕਲਣਾ ਨਹੀਂਗਾ ਪੰਜਾਬ ਨੇ ਇਹਨਾਂ ਨਿੱਜੀ ਅਟੈਕ ਦੇ ਉੱਤੇ, ਪਰ ਇਹ ਇੱਕ ਕੈਲਕੂਲੇਟਡ ਗੇਮ ਵੀ ਹੁੰਦੀ ਆ ਸਿਆਸਤਦਾਨਾਂ ਦੀ ਕਿ ਅਸਲ ਮੁੱਦਿਆਂ ਤੋਂ ਧਿਆਨ ਜਿਹੜਾ ਉਹ ਭਟਕਾਇਆ ਜਾਵੇ। ਹੁਣ ਜਿਹੜੇ 5 ਸਾਲ ਰਾਜ ਕੀਤਾ ਜਿਹੜੀ ਪਾਰਟੀ ਨੇ, ਜਿਹੜੇ ਮੁੱਦਿਆਂ ਨੂੰ ਇਸ਼ੂ ਬਣਾ ਕੇ ਉਹ ਆਈ ਸੀ ਸੱਤਾ ਦੇ ਵਿੱਚ, ਉਹਦੀ ਉਹ ਗੱਲ ਨਹੀਂ ਕਰਨ ਦੇਣਾ ਚਾਹੁੰਦੀ, ਕਿਉਂਕਿ ਉਹਨੂੰ ਇਹ ਲੱਗਦਾ ਕਿ ਜੇ ਉਹਨਾਂ ਮੁੱਦਿਆਂ ਦੀ ਗੱਲ ਹੋਈ ਤੇ ਫਿਰ ਅਸੀਂ ਫਸਾਂਗੇ ਉਸ ਮਾਮਲੇ ਦੇ ਉੱਤੇ, ਕਿਤੇ ਲੋਕਾਂ ਨੂੰ ਇਹ ਚੀਜ਼ਾਂ ਯਾਦ ਨਾ ਆ ਜਾਣ। ਇਸ ਕਰਕੇ ਉਹ ਪਰਸਨਲ ਅਟੈਕ ਕਰ ਰਿਹਾ, ਜਾਂ ਉਹ 111 ਦਿਨਾਂ ਦੀ ਸਰਕਾਰ ਦੀ ਗੱਲ ਕਰ ਰਿਹਾ। 4.5 ਸਾਲ ਦੀ ਤਾਂ ਗੱਲ ਹੀ ਨਹੀਂ ਉਹ ਕਰਦੇ। ਤੋ ਜਦੋਂ ਗੱਲ ਨਹੀਂ ਕਰਦੇ ਤੇ ਫਿਰ ਇਟ ਮੀਨਸ ਕਿ ਅੱਗੋਂ ਲੋਕਾਂ ਨੂੰ ਕਲੀਅਰ ਨਹੀਂ ਹੋ ਰਿਹਾ ਕਿ ਇਹ ਕਹਾਣੀ ਕਿਸ ਪਾਸੇ ਵੱਲ ਨੂੰ ਜਾਊਗੀ। ਜੇ 5 ਸਾਲ ਦੇ ਜਵਾਬ ਮਿਲਣਗੇ ਤੇ ਤਾਂ ਹੀ ਅੱਗੇ ਕਲੀਅਰ ਹੋਊਗੀ ਨਾ ਗੱਲ, ਉਹ ਜਵਾਬ ਲੋਕਾਂ ਨੂੰ ਮਿਲ ਨਹੀਂ ਰਹੇ। ਬਿਲਕੁਲ ਮਿਲਣੇ ਵੀ ਨਹੀਂ। 4.5 ਸਾਲ ਸਾਰੇ ਜਾਣੇ ਵਿੱਚ ਹੀ ਸੀਗੇ ਨਾ ਉਸ ਸਰਕਾਰ ਦੇ। ਤੇ ਅੱਗੇ ਭਾਰਤ ਦਾ PM ਆ, ਬੜੀਆਂ ਕਈ ਵਾਰੀ ਨਾ ਨੀਵੇਂ ਦਰਜੇ ਦੀਆਂ ਗੱਲਾਂ ਕਰਦਾ ਹੈ, ਉਹਨੇ CM ਦੇ ਨਾਲ ਉਡਾਣ ਦਾ ਪੇਚਾ ਫਸਾ ਲਿਆ। ਦੇਖੋ ਇਹ ਕੱਲ ਦਾ ਮਾਮਲਾ ਇੱਕ ਵਾਰੀ ਫੇਰ ਵੱਡਾ ਬਣਿਆ ਹੋਇਆ। ਜਦੋਂ 5 ਜਨਵਰੀ ਨੂੰ ਨਰਿੰਦਰ ਮੋਦੀ ਹੋਰੀ ਇੱਥੇ ਆਏ ਸੀਗੇ ਪੰਜਾਬ ਦੇ ਵਿੱਚ, ਤਾਂ ਬਠਿੰਡੇ ਦੇ ਵਿੱਚ ਜਹਾਜ਼ ਉਤਰਿਆ, ਫਿਰ ਉਹ ਸੜਕੀ ਰਾਹ ਦੇ ਥਾਣੀ ਤੁਰ ਪਏ ਮੌਸਮ ਖਰਾਬ ਹੋਣ ਦੀ ਵਜ੍ਹਾ ਕਰਕੇ। ਸਵਾਲ ਉਦੋਂ ਵੀ ਉੱਠੇ, ਸਵਾਲ ਅੱਜ ਵੀ ਉਹ ਹੈਗੇ ਆ। ਚਲੋ ਇਨਵੈਸਟੀਗੇਸ਼ਨ ਦਾ ਪਾਰਟ ਹੈ, ਇਨਵੈਸਟੀਗੇਸ਼ਨ ਦੇ ਵਿੱਚੋਂ ਕੀ ਨਿਕਲਦਾ ਇਹਦੇ ਵਾਸਤੇ ਇੰਤਜ਼ਾਰ ਹੀ ਅਜੇ ਕਰਨਾ ਪਊਗਾ ਕਿ ਕਿਹਨੇ ਸਲਾਹ ਦਿੱਤੀ ਕਿ ਤੁਸੀਂ ਸੜਕੀ ਰਸਤੇ ਰਾਹੀਂ ਜਾਓ। ਜਦੋਂ ਪ੍ਰਧਾਨ ਮੰਤਰੀ ਨੇ ਕਿਸੇ ਸੜਕੀ ਰਸਤੇ ਰਾਹੀਂ ਜਾਣਾ ਹੁੰਦਾ, ਉਹਦੀ 3 ਵਾਰੀ ਰਿਹਰਸਲ ਕੀਤੀ ਜਾਂਦੀ ਆ। ਜਿਹੜੀਆਂ ਖੁਫੀਆ ਏਜੰਸੀਜ਼ ਨੇ ਉਹ ਸੈਂਟਰਲ ਆਉਂਦੀਆਂ ਨੇ ਤੇ ਉਹ ਸਹਿਯੋਗ ਲੈਂਦੀਆਂ ਨੇ ਲੋਕਲ ਦਾ, ਉੱਥੋਂ ਜਿੱਥੇ ਵੀ ਪ੍ਰਧਾਨ ਮੰਤਰੀ ਨੇ ਜਾਣਾ ਹੁੰਦਾ ਉੱਥੋਂ ਦਾ ਉਹ ਸਹਿਯੋਗ ਲੈਂਦੀਆਂ ਨੇ। ਕੀ ਇਹ ਵਿੱਚ ਕੋਈ ਸਹਿਯੋਗ ਨਹੀਂ ਲਿਆ ਗਿਆ ਸੀਗਾ? ਇਹ ਬੜਾ ਵੱਡਾ ਸਵਾਲ ਹੈ। ਚਰਨਜੀਤ ਸਿੰਘ ਚੰਨੀ ਹੋਰਾਂ ਨੇ ਜਿਹੋ ਜੀ ਉਦੋਂ ਬਿਆਨਬਾਜ਼ੀ ਕੀਤੀ ਸੀਗੀ, ਕੁਝ ਲੋਕ ਇਹ ਕਹਿੰਦੇ ਸੀ ਜੀ ਬੜਾ ਸ਼ਾਨਦਾਰ ਸਟੈਂਡ ਲਿਆ ਚਰਨਜੀਤ ਚੰਨੀ ਹੋਰਾਂ ਨੇ। ਮੈਂ ਉਦੋਂ ਵੀ ਇਹ ਗੱਲ ਕਹੀ ਸੀਗੀ ਕਿ ਗੱਲ ਨਾ ਚਰਨਜੀਤ ਚੰਨੀ ਹੋਰਾਂ ਦੀ ਆ, ਨਾ ਗੱਲ ਇਹ ਨਰਿੰਦਰ ਮੋਦੀ ਹੋਰਾਂ ਦੀ ਆ, ਗੱਲ ਇਹ ਇੱਕ ਪ੍ਰੋਟੋਕਾਲ ਦੇ ਨਾਲ ਜੁੜੀ ਹੋਈ ਆ। ਉਦੋਂ ਵੀ ਇਹ ਗੱਲ ਉੱਭਰੀ ਸੀਗੀ ਕਿ ਜੇ ਉੱਥੇ ਜਾਣ ਦਿੱਤਾ ਜਾਂਦਾ ਤੇ ਕਿਤੇ ਬਿਹਤਰ ਹੁੰਦਾ, ਔਰ ਇਹਦੇ ਲਈ ਰਾਹ ਕਲੀਅਰ ਕਰਾਉਣਾ ਚਾਹੀਦਾ ਸੀ, ਕਿਉਂਕਿ ਜੇ ਚਲੇ ਜਾਂਦੇ ਉੱਥੇ ਬੰਦੇ ਹੀ ਨਹੀਂ ਸੀਗੇ। ਇਹ ਚੀਜ਼ ਜ਼ਿਆਦਾ ਉੱਭਰਨੀ ਸੀ। ਇਹ ਚੀਜ਼ ਉੱਭਰਨ ਦੀ ਜਗ੍ਹਾ ਦੇ ਉੱਤੇ ਸੁਰੱਖਿਆ ਦਾ ਮਾਮਲਾ ਜਿਹੜਾ ਉਹ ਜ਼ਿਆਦਾ ਉੱਭਰ ਗਿਆ। ਇਹ ਕਿਤੇ ਨਾ ਕਿਤੇ ਕੁਝ ਸਾਜ਼ਿਸ਼ ਤਾਂ ਜਿਹੜੀ ਸੀਗੀ ਉਹ ਕੀਤੀ ਗਈ ਸੀ, ਨਹੀਂ ਤਾਂ ਅਦਰਵਾਈਜ਼ ਪ੍ਰਧਾਨ ਮੰਤਰੀ ਦਾ ਕਾਫਲਾ ਜਾਂਦਾ ਹੋਵੇ, ਉਹਨੂੰ ਮੁੜਨਾ ਪੈ ਜੇ, ਇਹ ਕੋਈ ਛੋਟੀ ਗੱਲ ਨਹੀਂ ਗੀ। ਹੁਣ ਉਹ ਦੂਜੇ ਰੂਪ ਦੇ ਵਿੱਚ ਸਾਹਮਣੇ ਆਇਆ। ਕੱਲ ਜਦੋਂ ਚਰਨਜੀਤ ਸਿੰਘ ਚੰਨੀ ਹੋਰੀ ਆਪਣੇ ਜਿਹੜਾ ਚੌਪਰ ਦੇ ਉੱਤੇ ਤਿਆਰ ਸੀ ਨਿਕਲਣ ਦੇ ਵਾਸਤੇ, ਤੇ ਉਹਨਾਂ ਨੂੰ ਇਹ ਦੱਸਿਆ ਗਿਆ ਜੀ ਕਿ ਨੋ ਫਲਾਈ ਜ਼ੋਨ ਹੈ ਪੰਜਾਬ ਦਾ ਅਸਮਾਨ, ਕਿਉਂਕਿ ਪ੍ਰਧਾਨ ਮੰਤਰੀ ਆ ਰਹੇ ਨੇ। ਜਦੋਂ ਆਉਣਗੇ ਤੇ ਉਦੋਂ ਬਾਅਦ ਇਹ ਪਰਮਿਸ਼ਨ ਮਿਲ ਸਕੂਗੀ ਉੱਡਣ ਦੇ ਵਾਸਤੇ। ਜਦੋਂ ਉਹਨੂੰ ਪਰਮਿਸ਼ਨ ਮਿਲੀ ਉੱਡਣ ਦੇ ਵਾਸਤੇ ਹੈਲੀਕਾਪਟਰ, ਉਦੋਂ ਤੱਕ ਜਿਹੜੀ ਰੈਲੀ ਦੇ ਵਿੱਚ ਮੇਨ ਜਾਣਾ ਸੀਗਾ ਉਹ ਰੈਲੀ ਦਾ ਸਮਾਂ ਲੰਘ ਗਿਆ ਸੀ। ਫਿਰ ਵੀ ਦੂਜੀ ਰੈਲੀ ਦੇ ਵਾਸਤੇ ਚਲੇ ਗਏ ਮੁੱਖ ਮੰਤਰੀ ਚਰਨਜੀਤ ਚੰਨੀ ਹੋਰੀ, ਤੇ ਉੱਥੇ ਜਾ ਕੇ ਜਦੋਂ ਰੈਲੀ ਕੀਤੀ ਵਾਪਸ ਆਉਣ ਲੱਗੇ ਤੇ ਕਹਿੰਦੇ ਜੀ ਹੁਣ ਪ੍ਰਧਾਨ ਮੰਤਰੀ ਨੇ ਵਾਪਸ ਜਾਣਾ, ਨੋ ਫਲਾਈ ਜ਼ੋਨ ਫੇਰ ਉੱਥੇ ਰੋਕ ਲਿਆ ਗਿਆ। ਗੱਲ ਤਾਂ ਪ੍ਰਧਾਨ ਮੰਤਰੀ ਤੱਕ ਉਹਦੇ ਪਹੁੰਚਣ ਤੇ ਵੀ ਚਲੇਗੀ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਇਹ ਗੱਲ ਕਹਿ ਦਿੱਤੀ ਆ ਕਿ ਮੈਂ ਮੁੱਖ ਮੰਤਰੀ ਹਾਂ, ਕੋਈ ਅੱਤਵਾਦੀ ਥੋੜੀ ਆ। ਇਹਦੇ ਉੱਤੇ ਪ੍ਰਤੀਕਰਮ ਪ੍ਰਧਾਨ ਮੰਤਰੀ ਨੇ ਆਪਣੇ ਭਾਸ਼ਣ ਦੇ ਵਿੱਚ ਹੀ ਦੇ ਦਿੱਤਾ। ਇਹ ਗੱਲ ਕਹੀ ਕਿ ਜਦੋਂ 14 ਦੇ ਵਿੱਚ ਮੈਨੂੰ ਪ੍ਰਧਾਨ ਮੰਤਰੀ ਦਾ ਫੇਸ ਬਣਾ ਦਿੱਤਾ ਸੀ ਭਾਜਪਾ ਨੇ, ਤੇ ਮੈਂ ਇੱਥੋਂ ਪੰਜਾਬ ਚੋਂ ਹਿਮਾਚਲ ਜਾਣਾ ਸੀਗਾ ਫਲਾਈ ਕਰਕੇ, ਤੇ ਉਹ ਕਹਿੰਦੇ ਮੇਰਾ ਚੌਪਰ ਇਸ ਕਰਕੇ ਉਦੋਂ ਰੋਕ ਲਿਆ ਗਿਆ ਕਿਉਂਕਿ ਰਾਹੁਲ ਗਾਂਧੀ ਨੇ ਇੱਥੇ ਉਤਰਨਾ ਸੀ ਆ ਕੇ। ਉਹ ਕਹਿੰਦੇ ਰਾਹੁਲ ਗਾਂਧੀ ਨਾ ਪ੍ਰਧਾਨ ਮੰਤਰੀ ਸੀ, ਨਾ ਪ੍ਰਧਾਨ ਮੰਤਰੀ ਦਾ ਅਹੁਦੇਦਾਰ ਸੀ, ਉਹ ਤਾਂ ਮਹਿਜ਼ ਇੱਕ ਮੈਂਬਰ ਪਾਰਲੀਮੈਂਟ ਸੀ। ਉਹਦੀ ਵਜ੍ਹਾ ਕਰਕੇ ਮੈਨੂੰ ਵੀ ਰੋਕਿਆ ਗਿਆ ਸੀ ਸੁਰੱਖਿਆ ਕਾਰਨਾਂ ਕਰਕੇ, ਤੇ ਸੁਰੱਖਿਆ ਕਾਰਨਾਂ ਕਰਕੇ ਹੀ ਚਰਨਜੀਤ ਸਿੰਘ ਚੰਨੀ ਹੋਰਾਂ ਨੂੰ ਅੱਜ ਰੋਕਿਆ ਗਿਆ। ਇਹ ਉਹਨਾਂ ਨੇ ਜਿਹੜਾ ਉਹ ਪ੍ਰਤੀਕਰਮ ਦੇ ਦਿੱਤਾ। ਇਹਦੇ ਵਿੱਚੋਂ ਇੱਕ ਗੱਲ ਤਾਂ ਝਲਕਦੀ ਹੈ ਜੀ ਕਿ ਕਿਤੇ ਨਾ ਕਿਤੇ 5 ਵਾਲੀ ਜਿਹੜੀ ਸੀ ਉਹ ਸਾਵਾਂ ਕੀਤਾ ਗਿਆ ਕੰਮ। ਹੁਣ ਫਰੀਦਕੋਟ ਦੇ ਵਿੱਚ ਕੱਲ ਨੂੰ
ਜਿਹੜੇ ਰੱਖਿਆ ਮੰਤਰੀ ਨੇ ਰਾਜਨਾਥ ਸਿੰਘ ਹੋਰੀ ਆ ਰਹੇ ਆ, ਉਹਨਾਂ ਦੇ ਆਉਣ ਕਰਕੇ ਚਰਨਜੀਤ ਸਿੰਘ ਚੰਨੀ ਹੋਰਾਂ ਦਾ ਚੌਪਰ ਉੱਥੇ ਰੋਕ ਦਿੱਤਾ ਗਿਆ। ਚਰਨਜੀਤ ਸਿੰਘ ਚੰਨੀ ਹੋਰਾਂ ਨੇ ਫਰੀਦਕੋਟ ਦਾ ਦੌਰਾ ਅਗਲੇ ਦਿਨ ਦੇ ਉੱਤੇ ਪਾਤਾ, ਬਈ ਚੌਪਰ ਤਾਂ ਜਾ ਨਹੀਂ ਸਕਣਾ, ਉਦੋਂ ਅਗਲੇ ਦਿਨ ਕਰਾਂਗੇ। ਜੇ ਆਮ ਆਦਮੀ ਨੇ, ਤੇ ਆਮ ਆਦਮੀ ਨੇ ਫਿਰ ਸੜਕੀ ਰਸਤੇ ਰਾਹੀਂ ਕਿਉਂ ਨਹੀਂ ਜਾਂਦੇ, ਸੜਕੀ ਰਸਤੇ ਰਾਹੀਂ ਪ੍ਰਚਾਰ ਕਿਉਂ ਨਹੀਂ ਜਾਂਦੇ ਕਰਦੇ? ਚੌਪਰ ਨੂੰ ਉਹਨਾਂ ਨੇ ਜਿਹੜਾ ਜੀ ਉਹ ਲੋਕਲ ਟੈਕਸੀ ਬਣਾਇਆ ਹੋਇਆ, ਤੇ ਜੇ ਕਰਨਾ ਹੀ ਆ ਪ੍ਰਚਾਰ ਤਾਂ ਦੂਜੇ ਤਰੀਕੇ ਨਾਲ ਵੀ ਕੀਤਾ ਜਾ ਸਕਦਾ। ਇਹ ਇੱਕ ਕੰਟਰੋਵਰਸੀ ਜਿਹੜੀ ਹੈ ਨਾ ਜੀ, ਉਹ ਉਭਾਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਠੀਕ ਉਸ ਤਰੀਕੇ ਦੇ ਨਾਲ ਕਿ ਅਸਲ ਮੁੱਦੇ ਜਿਹੜੇ ਨੇ ਉਹਨਾਂ ਤੋਂ ਧਿਆਨ ਲਾਂਭੇ ਕੀਤਾ ਜਾ ਸਕੇ। ਇਹ ਮੁੱਦਾ ਨਹੀਂਗਾ ਪੰਜਾਬ ਦਾ, ਕੋਈ 1% ਵੀ ਇਹ ਮੁੱਦਾ ਨਹੀਂਗਾ ਕਿ ਚੌਪਰ ਉੱਡਣ ਦਿੱਤਾ ਕਿ ਨਹੀਂ ਉੱਡਣ ਦਿੱਤਾ, ਕਿੰਨੇ ਵਜੇ ਉੱਡਣ ਦਿੱਤਾ, ਜੇ ਲੇਟ ਉੱਡਣ ਦਿੱਤਾ ਤੇ ਉਹਦਾ ਰੀਜ਼ਨ ਕੀ ਸੀਗਾ। ਸਿਕਿਉਰਿਟੀ ਆ, ਸਿਕਿਉਰਿਟੀ ਪੁਆਇੰਟ ਆਫ ਵਿਊ ਨੂੰ ਛੱਡ ਕੇ ਅੱਗੋਂ ਜਿਹੜਾ ਜੀ ਉਹ ਚਲੇ ਜਾਣਾ ਚਾਹੀਦਾ। ਹੁਣ ਮੁੱਖ ਮੰਤਰੀ ਤਾਂ ਵਿਚਾਰੇ ਪਰੌਂਠੇ ਬਣਾ ਕੇ ਤੇ ਨਾਲ ਚਾਹ ਜਿਹੜੀ ਉਹ ਥਰਮਸ ਦੇ ਵਿੱਚ ਪਾ ਕੇ ਹੈਲੀਕਾਪਟਰ 'ਚ ਬਹਿ ਗਏ ਵੀ ਜਾਂਦੇ ਜਾਂਦੇ ਪੀਆਂਗੇ, ਅਗਲਿਆਂ ਨੇ ਨਹੀਂ ਉੱਡਣ ਦਿੱਤਾ, ਕਿਉਂਕਿ ਉਹ ਕੈਮਰਾਮੈਨ ਦੀ ਟੀਮ ਲੈ ਲੈਂਦੇ ਆ, ਨਾਲ ਪਰੌਂਠੇ ਲੈ ਲੈਂਦੇ ਆ, ਜਾਂਦੇ ਖਾਂਦੇ ਦੱਸਦੇ ਆ ਵੀ ਮੈਂ ਤਾਂ ਆਮ ਆਦਮੀ ਹੈ। ਆਮ ਆਦਮੀ ਹੈ ਤੇ ਫਿਰ ਸੜਕੀ ਰਸਤੇ ਰਾਹੀਂ ਜਾਓ ਨਾ, ਕਿਉਂ ਇੰਨਾ ਖਰਚਾ ਜਿਹੜਾ ਉਹ ਕੀਤਾ ਜਾ ਰਿਹਾ? ਜੇ ਹੁਣ ਫਰੀਦਕੋਟ ਦੀ ਰੈਲੀ ਆ, ਇੱਕ ਦਿਨ ਪਹਿਲਾਂ ਚੇਂਜ ਹੋ ਰਹੀ ਆ, ਔਰ 24 ਘੰਟੇ ਤੋਂ ਵੱਧ ਦਾ ਸਮਾਂ ਤੁਹਾਨੂੰ ਮਿਲ ਰਿਹਾ, ਤੁਸੀਂ ਸੜਕੀ ਰਸਤੇ ਰਾਹੀਂ ਪਹੁੰਚ ਜਾਓ, ਤੁਸੀਂ ਆਪਣੀ ਰੈਲੀ ਨੂੰ ਕਿਉਂ ਚੇਂਜ ਕਰ ਰਹੇ ਹੋ? ਔਰ ਜਿਹੜੀਆਂ ਇੱਕ ਖਾਸ ਥਾਵਾਂ ਦੇ ਉੱਤੇ ਜਿਹੜਾ ਉਹ ਕਿਉਂ ਕੀਤੇ, ਇੱਕ ਫਰੀਦਕੋਟ, ਇੱਕ ਬਿਲਕੁਲ ਦੂਜੇ ਪਾਸੇ ਜਿਹੜੀ ਉਹ ਰੈਲੀ ਕੀਤੀ ਜਾ ਰਹੀ ਹੈ। ਇਹ ਮਹਿਜ਼ ਮੁੱਦਿਆਂ ਦੇ ਵਿੱਚ ਉਭਾਰਿਆ ਜਾ ਰਿਹਾ। ਹੁਣ ਰਾਜਨਾਥ ਸਿੰਘ ਹੋਰਾਂ ਵਾਲਾ ਮੁੱਦਾ ਉਭਾਰਿਆ ਜਾ ਰਿਹਾ। ਜੇ ਆਪਾਂ ਪ੍ਰੋਟੋਕਾਲ ਦੇ ਹਿਸਾਬ ਦੇ ਨਾਲ ਦੇਖੀਏ ਤਾਂ ਪ੍ਰੋਟੋਕਾਲ ਜਿਹੜਾ ਉਹ ਵੱਡੇ ਅਹੁਦੇ ਦਾ ਹੁੰਦਾ। ਪ੍ਰਧਾਨ ਮੰਤਰੀ ਨੇ ਜੇ ਲੰਘਣਾ ਤਾਂ ਸੀਐਮ ਕੋਈ ਵੀ ਹੋਵੇ ਉਹਦਾ ਚੌਪਰ ਰੋਕਿਆ ਜਾਊਗਾ। ਜੇ ਰੱਖਿਆ ਮੰਤਰੀ ਨੇ ਆਉਣਾ ਤੇ ਰੱਖਿਆ ਮੰਤਰੀ ਦਾ ਅਹੁਦਾ ਵੀ ਵੱਡਾ ਹੈ, ਇਸ ਕਰਕੇ ਸੀਐਮ ਦਾ ਚੌਪਰ ਜਿਹੜਾ ਉਹ ਰੋਕਿਆ ਜਾਊਗਾ। ਪੰਜਾਬ ਹੈ ਕਿੱਡਾ ਕੁ, ਇਹਦੇ ਵਾਸਤੇ ਸਿਸਟੇਮੈਟਿਕਲੀ ਜਿਹੜਾ ਉਹ ਚਾਹੀਦਾ ਕਿ ਬਣਨਾ। ਮੈਂ ਤਾਂ ਸਮਝਦਾ ਸਿਆਸੀ ਪਾਰਟੀਆਂ ਨੂੰ ਇਸ ਮਾਮਲੇ ਦੇ ਉੱਤੇ ਇਹ ਚੀਜ਼ ਉਭਾਰਨੀ ਚਾਹੀਦੀ ਹੈ, ਲੋਕਾਂ ਨੂੰ ਸਵਾਲ ਕਰਨੇ ਚਾਹੀਦੇ ਆ। ਪੰਜਾਬ ਦੇ ਵਿੱਚ ਘੱਟੋ ਘੱਟ ਹੈਲੀਕਾਪਟਰ ਦੀ ਵਰਤੋਂ ਸਰਕਾਰਾਂ ਬੰਦ ਕਰਨ ਕੰਪਲੀਟਲੀ। ਇਹ ਖਰਚੇ ਦਾ ਘਰ ਜਿਹੜਾ ਜੀ ਉਹ ਪੈਦਾ ਸੁਖਬੀਰ ਸਿੰਘ ਬਾਦਲ ਹੋਰਾਂ ਦੇ ਵੇਲੇ ਤੋਂ ਐਸਾ ਹੋਇਆ ਕਿ ਸਾਰਿਆਂ ਨੂੰ ਇਹਦੀ ਲਾਗ ਲੱਗ ਗਈ। ਉਹ ਚੁੱਕਦੇ ਸੀਗੇ ਦਿੱਲੀ ਤੋਂ ਬੱਚਿਆਂ ਨੂੰ ਫਿਲਮ ਦਿਖਾਉਣ ਲਿਆਉਣੀ ਆ ਬਠਿੰਡੇ, ਚੱਲ ਚੌਪਰ, ਝੀਲ ਤੇ ਜਾਣਾ ਝੂਟੇ ਲੈਣ, ਚੱਲ ਚੌਪਰ। ਦਿਹਾੜੀ ਦੇ ਵਿੱਚ 3-3 ਗੇੜੇ ਬਠਿੰਡੇ ਦੇ ਲਾਉਂਦੇ ਸੀ। ਜਦੋਂ 2002 ਤੋਂ 7 ਤੱਕ ਕੈਪਟਨ ਅਮਰਿੰਦਰ ਸਿੰਘ ਹੋਰੀ ਸੀ, ਹਾਲਾਤ ਉਹਨਾਂ ਦੇ ਵੀ ਇਹੀ ਸੀ। ਉਹ 3-3 ਗੇੜੇ ਚੰਡੀਗੜ੍ਹ ਤੋਂ ਪਟਿਆਲੇ ਦੇ ਲਾਉਂਦੇ ਸੀ। ਖਰਚਾ ਲੋਕਾਂ ਦੇ ਸਿਰ ਦੇ ਉੱਤੇ ਪੈ ਰਿਹਾ ਜੀ। ਇਹ ਲੋਕਾਂ ਨੇ ਹੀ ਦੇਣੇ ਨੇ ਸਾਰੇ ਜਿਹੜੇ ਪੈਸੇ ਨੇ, ਲੋਕਾਂ ਨੂੰ ਕਿਤੇ ਨਾ ਕਿਤੇ ਇਹ ਚੀਜ਼ ਸਮਝਣੀ ਪਊਗੀ ਜੀ। ਸਰ, ਜਿਹੜੇ ਚੌਪਰ ਦੀ ਗੱਲ ਕਰਦੇ ਆ ਤੁਸੀਂ ਹੈਲੀਕਾਪਟਰ ਦੀ, ਇਹ ਸਰਕਾਰੀ ਆ ਜਾਂ ਇਹ ਪਾਰਟੀਆਂ ਦੇ ਆਪਣੇ ਹੁੰਦੇ ਆ? ਨਹੀਂ, ਉਂਝ ਤਾਂ ਜਦੋਂ ਸਰਕਾਰ ਬਣ ਜਾਂਦੀ ਹੈ ਜੀ ਫਿਰ ਤਾਂ ਸਰਕਾਰੀ ਤੌਰ ਦੇ ਉੱਤੇ ਉਹ ਖਰਚਾ ਪੈਂਦਾ, ਪਰ ਜਦੋਂ ਇਲੈਕਸ਼ਨਸ ਹੁੰਦੀਆਂ ਨੇ ਉਹਦੇ ਵਿੱਚ ਇਹਦਾ ਖਰਚਾ ਪਾਰਟੀਆਂ ਝੱਲਦੀਆਂ ਨੇ ਜੀ, ਔਰ ਪਾਰਟੀਆਂ ਦਿੰਦੀਆਂ ਨੇ ਇਹਦਾ ਖਰਚਾ। ਪਾਰਟੀਆਂ ਨੇ ਕਾਹਦਾ ਦੇਣਾ ਹੁੰਦਾ ਜੀ, ਜਾਂਦਾ ਤਾਂ ਲੋਕਾਂ ਦੇ ਸਿਰਾਂ ਤੋਂ ਹੀ ਆ, ਪਰ ਇਹਨੂੰ ਸਰਕਾਰੀ ਖਰਚੇ ਦੇ ਵਿੱਚ ਐਡ ਨਹੀਂ ਕੀਤਾ ਜਾ ਸਕਦਾ ਜਦੋਂ ਚੋਣ ਜ਼ਾਬਤਾ ਲੱਗ ਜਾਂਦਾ ਜੀ। ਅੱਗੇ ਸੱਤੂ ਦੇ 10 ਰੁਪਏ ਚੋਣ ਫੰਡ ਆਸਰੇ ਚੋਣ, ਚੰਨੀ ਨਾਲ ਮੱਥਾ ਲਾ ਰਿਹਾ ਲਾਭ। ਐਕਚੁਅਲੀ ਕੀ ਹੈ ਜੀ, ਇਹ ਜਿਸ ਦਿਨ ਭਦੌੜ ਹਲਕੇ ਦੇ ਵਿੱਚ ਗਏ ਨੇ ਚਰਨਜੀਤ ਸਿੰਘ ਚੰਨੀ ਹੁਰੀ ਕਾਗਜ਼ ਦਾਖਲ ਕਰਨ, ਤੇ ਉਹਨਾਂ ਨੇ ਇਹ ਗੱਲ ਆਖੀ ਸੀ ਕਿ ਮੈਂ ਸੁਦਾਮਾ ਬਣ ਕੇ ਆਇਆ ਤੁਹਾਡੇ ਕੋਲੇ। ਤੇ ਉਹਨਾਂ ਨੇ ਕਿਹਾ ਸੀਗਾ ਵੀ ਭਦੌੜ ਦੇ ਲੋਕਾਂ ਤੋਂ ਆਸ ਹੈ ਉਹਨਾਂ ਨੂੰ ਕਿ ਉਹ ਕ੍ਰਿਸ਼ਨ ਭਗਵਾਨ ਬਣ ਕੇ ਉਹਨੂੰ ਗਲ ਨਾਲ ਲਾਉਣਗੇ। ਅੱਛਾ, ਅੱਗੋਂ ਜਿਹੜਾ ਜੀ ਇਹ ਤਾਂ ਕਿਸੇ ਦੇ ਚਿੱਤ ਚੇਤਾ ਵੀ ਨਹੀਂ ਸੀਗਾ ਕਿ ਉੱਥੋਂ ਦੇ ਉੱਗੋ ਕੇ ਪਿੰਡ ਦਾ ਇੱਕ 2 ਕਮਰਿਆਂ ਦੇ ਘਰ ਦੇ ਵਿੱਚ ਰਹਿਣ ਵਾਲਾ ਵਿਅਕਤੀ, ਜਿਹਦੇ ਕੋਲੇ ਜਾਇਦਾਦ ਦੇ ਨਾਂ ਦੇ ਉੱਤੇ ਇੱਕ ਪੁਰਾਣਾ ਮੋਟਰਸਾਈਕਲ ਹੈ, ਉਹਦੇ ਨਾਲ ਪੇਚਾ ਪੈ ਜਾਊਗਾ। ਸੁਦਾਮਾ ਤਾਂ ਅਸਲ ਦੇ ਵਿੱਚ ਉਹ ਆ। ਸੁਦਾਮੇ ਦੀ ਕਹਾਣੀ ਤਾਂ ਸਭ ਨੇ ਸੁਣੀ ਆ ਕਿ ਉਹ ਭਗਵਾਨ ਕ੍ਰਿਸ਼ਨ ਦੇ ਕੋਲੇ ਆਪਣੀ ਉਹਦੀ ਘਰ ਵਾਲੀ ਨੇ ਇਹ ਕਿਹਾ ਸੀਗਾ ਵੀ ਜੇ ਤੇਰੀ ਉਹਦੇ ਨਾਲ ਯਾਰੀ ਹੈ, ਤੁਸੀਂ ਛੋਟੇ ਹੁੰਦੇ ਯਾਰ ਰਹੇ ਹੋ, ਤੇ ਜਾ ਭਗਵਾਨ ਤਾਂ ਤੇਰਾ ਵੀ ਬੇੜਾ ਪਾਰ ਲਾ ਦੂਗਾ, ਉਹ ਤੇਰੀ ਗਰੀਬੀ ਦੂਰ ਕਰ ਦੂਗਾ। ਤੇ ਉਹ ਆਪਣੇ ਨਾਲ ਸੱਤੂ ਲੈ ਕੇ ਆਇਆ ਸੀ, ਲੁਕਾਉਂਦਾ ਸੀਗਾ ਸੱਤੂ।
ਪਰ ਉਹ ਸੱਤੂ ਭਗਵਾਨ ਕ੍ਰਿਸ਼ਨ ਨੇ ਮੰਗੇ ਜੋ ਕਹਾਣੀ ਆਉਂਦੀ ਹੈ, ਤੇ ਉਹ ਫੇਰ ਵੀ ਮਦਦ ਨਹੀਂ ਮੰਗ ਸਕਿਆ ਸੀਗਾ। ਹੁਣ ਸਵਾਲ ਇਹ ਹੈ ਕਿ ਜਿਹੜਾ ਕਰੋੜਪਤੀ ਆ ਬੰਦਾ ਚਰਨਜੀਤ ਸਿੰਘ ਚੰਨੀ ਹੁਰੀ, ਉਹ ਇਹ ਕਹਿੰਦੇ ਆ ਮੈਂ ਸੁਦਾਮਾ ਆ। ਮੈਂ ਤਾਂ ਉਹਦੇ ਨਾਲ ਗੱਲ ਵੀ ਕੀਤੀ ਸੀਗੀ, ਲਾਭ ਸਿੰਘ ਉਗੋਕੇ ਦੇ ਨਾਲ, ਕਿ ਅਸਲੀ ਸੁਦਾਮਾ ਜਿਹੜਾ ਉਹ ਆ, ਉਹਦੇ ਜਾਇਦਾਦ ਦੇ ਨਾਮ ਦੇ ਉੱਤੇ ਉਹਦੇ ਕੋਲੇ ਕੁਝ ਵੀ ਨਹੀਂ ਗਾ। ਜਿਹੜਾ ਘਰ ਹੈ 2 ਕਮਰਿਆਂ ਦਾ, ਉਹ ਉਹਦੇ ਪਿਤਾ ਦੇ ਨਾਮ ਦੇ ਉੱਤੇ ਹੈ। ਉਹਦੀ ਮਾਤਾ ਜਿਹੜੀ ਉਹਦੀ ਮਾਂ ਹੈ, ਉਹ ਸਫਾਈ ਸੇਵਕ ਹੈ ਜੀ ਸਕੂਲ ਦੇ ਵਿੱਚ। ਉਹ ਡੇਲੀ ਡਿਊਟੀ ਦੇ ਉੱਤੇ ਜਾਂਦੀ ਹੈ, ਸਫਾਈ ਕਰਦੀ ਹੈ ਸਕੂਲ ਦੇ ਵਿੱਚ। ਉਹਦੇ ਪਿਤਾ ਦਰਸ਼ਨ ਸਿੰਘ ਟਰੈਕਟਰ ਡਰਾਈਵਰ ਰਹੇ ਨੇ। ਖੁਦ ਲਾਭ ਸਿੰਘ ਮੋਬਾਈਲ ਰਿਪੇਅਰ ਦੀ ਇੱਕ ਛੋਟੀ ਜਿਹੀ ਦੁਕਾਨ ਚਲਾਉਂਦਾ। ਹੁਣ ਸਵਾਲ ਬੜੇ ਸਾਰੇ ਲੋਕ ਕਰਦੇ ਆ ਕਿ ਲਾਭ ਸਿੰਘ ਉਗੋਕੇ ਦੇ ਕੋਲੇ ਪੈਸਾ ਕਿੱਥੋਂ ਆਉਂਦਾ ਜਾਂ ਗੱਡੀਆਂ ਕਿੱਥੋਂ ਆਉਂਦੀਆਂ। ਪਿੰਡ ਨੇ ਤੇ ਨੇੜੇ ਤੇੜੇ ਦੇ ਪਿੰਡਾਂ ਨੇ ਆਪੋ ਆਪਣੀਆਂ ਨਿੱਜੀ ਗੱਡੀਆਂ ਲਾਭ ਸਿੰਘ ਉਗੋਕੇ ਦੇ ਵਾਸਤੇ ਲਾਤੀਆਂ ਕਿ ਚੱਕ ਜਿੰਨੇ ਦਿਨ ਤੈਨੂੰ ਗੱਡੀਆਂ ਚਾਹੀਦੀਆਂ ਨੇ। ਤੇਲ ਵੀ ਆਪੋ ਆਪਣਾ ਲੋਕ ਪਾਉਂਦੇ ਆ। ਲਾਭ ਸਿੰਘ ਉਗੋਕੇ ਪਹਿਲਾਂ ਸਵੇਰੇ ਪੱਠੇ ਵੜਦਾ, ਪੱਠੇ ਘਰੇ ਸੁੱਟ ਕੇ ਫਿਰ ਤਿਆਰ ਹੋ ਕੇ 6 ਵਜੇ ਨੂੰ ਉਹ ਜਿਹੜਾ ਉਤਰ ਪੈਂਦਾ ਚੋਣ ਪ੍ਰਚਾਰ ਦੇ ਉੱਤੇ। ਆਪਣੇ ਮੋਟਰਸਾਈਕਲ ਦੇ ਉੱਤੇ ਮੇਨ ਸੜਕ ਤੱਕ ਆਉਂਦਾ। ਉੱਥੇ ਆਉਂਦਿਆਂ ਨੂੰ ਨੌਜਵਾਨ ਜਿਹੜੇ ਉਹ ਗੱਡੀਆਂ ਲੈ ਕੇ ਖੜੇ ਹੁੰਦੇ, ਉਹਦੇ ਵਿੱਚ ਬਹਿੰਦਾ। ਸੱਤੂ ਉਹਦੇ ਪਿੰਡ ਦੇ ਵਿੱਚ ਰਹਿਣ ਵਾਲਾ ਇੱਕ ਗਰੀਬ ਬੰਦਾ, ਜ਼ਿਆਦਾ ਬਿਮਾਰ ਹੋ ਗਿਆ ਕਿਉਂਕਿ ਲਾਭ ਸਿੰਘ ਉਗੋਕੇ ਇਸ ਵੇਲੇ ਸਮੁੱਚੇ ਏਰੀਏ ਦੇ ਵਿੱਚ ਬਾਈ ਲਾਭ ਦੇ ਤੌਰ ਦੇ ਉੱਤੇ ਮਸ਼ਹੂਰ ਹੋ ਗਿਆ। ਉਹ ਆਪਣੇ ਪਿੰਡ ਦੇ ਲੋਕਾਂ ਦੀ ਹਮੇਸ਼ਾ ਮਦਦ ਕਰਦਾ। ਇਸ ਕਰਕੇ ਨਹੀਂ ਕਿ ਅੱਜ ਉਹ ਉਮੀਦਵਾਰ ਬਣਿਆ। ਸੱਤੂ ਜਦੋਂ ਬਿਮਾਰ ਹੋ ਗਿਆ ਤਾਂ ਸੱਤੂ ਨੂੰ ਡਾਕਟਰਾਂ ਨੇ ਕਿਹਾ ਕਿ ਉਹਦੇ ਖੂਨ ਘਟ ਗਿਆ, ਤੇ ਲਾਭ ਸਿੰਘ ਨੇ ਉਹਨੂੰ ਖੂਨ ਦਿੱਤਾ। ਉਦੋਂ ਸੱਤੂ ਉਹਦਾ ਬਚ ਗਿਆ, ਉਹ ਠੀਕ ਹੋ ਗਿਆ। ਜਿੱਦਣ ਚੋਣ ਮੁਹਿੰਮ ਤੁਰੀ ਤੇ ਸੱਤੂ ਉਹਦੇ ਕੋਲੇ ਗਿਆ, 10 ਰੁਪਏ ਕੱਢ ਕੇ ਆਪਣੀ ਜੇਬ ਦੇ ਵਿੱਚੋਂ ਦਿੱਤੇ ਕਿ ਮੇਰੇ ਕੋਲੇ ਤਾਂ ਆਹ ਹੀ ਨੇ, ਮੈਂ ਗਰੀਬ ਬੰਦਾ ਆ। ਲਾਭ ਸਿੰਘ ਨੇ ਉਹ 10 ਰੁਪਏ ਆਪਣੇ ਜੇਬ ਦੇ ਵਿੱਚ ਪਾਏ, ਤੇ ਉਹ ਅੱਜ ਵੀ ਇਹ ਕਹਿੰਦਾ ਕਿ ਮੈਂ ਸੱਤੂ ਦੇ ਦਿੱਤੇ ਹੋਏ 10 ਰੁਪਏ ਖਰਚੇ ਨਹੀਂ, ਕਿਉਂਕਿ ਮੇਰੇ ਵਾਸਤੇ ਉਹ ਸਭ ਤੋਂ ਵੱਡਾ ਤੋਹਫਾ ਜਿਹੜਾ ਉਹਨੇ ਦਿੱਤਾ। ਪਿਤਾ ਦਰਸ਼ਨ ਸਿੰਘ ਇਹ ਕਹਿੰਦਾ ਕਿ ਪਿੰਡ ਦੇ ਲੋਕ ਕਿਵੇਂ ਉਹਦੀ ਚੋਣ ਮੁਹਿੰਮ ਚਲਾਈ ਜਾਂਦੇ ਆ, ਸਾਨੂੰ ਵੀ ਸਮਝ ਨਹੀਂ ਪੈਂਦੀ ਕਿ ਚੱਲੀ ਕਿਵੇਂ ਜਾਂਦੀ ਆ। ਪਿੰਡ ਦੇ ਸਾਬਕਾ ਫੌਜੀ ਜਿਹੜਾ ਜੀ, ਉਹ ਇਹ ਕਹਿੰਦਾ ਕਿ ਪੂਰਾ ਪਿੰਡ ਲਾਭ ਦੇ ਪਿੱਛੇ ਖੜਾ। ਲਾਭ ਇਮਾਨਦਾਰ ਮੁੰਡਾ ਆ ਤੇ ਬਹੁਤ ਸਾਊ ਸੁਭਾਅ ਦਾ। ਲਾਭ ਸਿੰਘ ਜਿੱਥੇ ਗੱਲ ਕਰਦਾ, ਜਦੋਂ ਚੋਣ ਪ੍ਰਚਾਰ ਕਰਦਾ, ਤੇ ਉਹ ਜਿਹੜੀ ਗੱਲ ਭਦੌੜ ਵਾਲਿਆਂ ਨੂੰ ਚੇਤੇ ਕਰਾਉਂਦਾ ਉਹ 1952 ਦੀ ਕਰਾਉਂਦਾ। ਉਹ ਕਹਿੰਦਾ ਕਿ 1952 ਦੇ ਵਿੱਚ CPI ਦੇ ਬਾਬਾ ਅਰਜਨ ਸਿੰਘ ਦੇ ਖਿਲਾਫ ਰਾਜਾ ਨਰਪਾਲ ਸਿੰਘ ਨੇ ਚੋਣ ਲੜੀ ਸੀ। ਬਾਬਾ ਅਰਜਨ ਸਿੰਘ ਨੇ ਗੱਡਿਆਂ ਤੇ ਚੋਣ ਪ੍ਰਚਾਰ ਕੀਤਾ, ਰਾਜਾ ਨਰਪਾਲ ਸਿੰਘ ਨੇ ਗੱਡੀਆਂ ਤੇ ਪ੍ਰਚਾਰ ਕੀਤਾ। ਭਦੌੜ ਵਾਲਿਆਂ ਨੇ ਗੱਡੇ ਵਾਲੇ ਬਾਬੇ ਨੂੰ ਜਿਤਾ ਦਿੱਤਾ ਸੀਗਾ। ਉਹ ਕਹਿੰਦਾ ਕਿ ਇੱਕ ਵਾਰੀ ਫੇਰ ਇਹ ਮੌਕਾ, ਜਦੋਂ ਕਿ ਜਿਹੜੇ ਅਮੀਰ ਨੇ ਉਹਨਾਂ ਨੂੰ ਲਾਂਭੇ ਕਰਕੇ ਆਮ ਘਰ ਦੇ ਮੁੰਡੇ ਨੂੰ ਜਿਤਾਇਆ ਜਾਵੇ। ਜੇ ਤੁਸੀਂ ਭਦੌੜ ਦੇ ਹਲਕੇ ਦੇ ਵਿੱਚ ਕਿਸੇ ਦੇ ਨਾਲ ਗੱਲ ਕਰਦੇ ਹੋ, ਲੋਕ ਇਹ ਗੱਲ ਕਹਿੰਦੇ ਆ ਇਤਿਹਾਸ ਰਚਾਂਗੇ। ਇਤਿਹਾਸ ਕੈਸਾ ਰਚਾਂਗੇ, ਇਹ ਤਾਂ ਐਕਚੁਅਲੀ 10 ਮਾਰਚ ਜਿਹੜਾ ਉਹ ਦੱਸੂਗਾ। ਪਿੰਡਾਂ ਦੇ ਵਿੱਚ ਲਾਭ ਸਿੰਘ ਉਗੋਕੇ ਦੀ ਪੂਰੀ ਚੜ੍ਹਾਈ ਹੈ। ਜਿਹੜੇ ਮਰਜ਼ੀ ਪਿੰਡ ਦੇ ਵਿੱਚ ਚਲੇ ਜਾਓ, ਉੱਥੇ ਲਾਭ ਲੋਕ ਕਰਦੇ ਆ। ਜਿਹੜੇ ਉਹਦੇ ਨਾਲ ਤੁਰੇ ਫਿਰਦੇ ਨੌਜਵਾਨ ਨੇ, ਜਿਨ੍ਹਾਂ ਦੀ ਗਿਣਤੀ 100 ਤੋਂ ਵੀ ਉੱਪਰ ਹੈ, ਉਹ ਹੱਥਾਂ ਦੇ ਵਿੱਚ ਡਾਇਰੀਆਂ ਤੇ ਪੈਨ ਫੜ ਕੇ ਹਰ ਚੀਜ਼ ਨੂੰ ਨੋਟ ਕਰਦੇ ਫਿਰਦੇ ਨੇ। ਉਹੀ ਪ੍ਰੋਗਰਾਮ ਬਣਾਉਂਦੇ ਨੇ, ਉਹੀ ਲੈ ਕੇ ਜਾਂਦੇ ਨੇ। ਕੋਈ ਵੱਡਾ ਤਾਮਝਾਮ ਉਹਦੇ ਨਾਲ ਨਹੀਂ ਹੈਗਾ। ਸਿੰਪਲ ਉਹ ਜਾਂਦੇ ਨੇ। ਬਹੁਤੀਆਂ ਜ਼ਿਆਦਾ ਗੱਡੀਆਂ ਉਹਦਾ ਪ੍ਰਚਾਰ ਕਰਦੀਆਂ ਨਹੀਂ ਫਿਰਦੀਆਂ। ਹਾਂ, ਮੁੰਡੇ ਜਿਹੜੇ ਨੇ ਉਹ ਟੋਲੀਆਂ ਦੇ ਰੂਪ ਦੇ ਵਿੱਚ ਥਾਂ ਦੇ ਉੱਤੇ ਪ੍ਰਚਾਰ ਕਰਦੇ ਤੁਹਾਨੂੰ ਜ਼ਰੂਰ ਦਿਸਦੇ ਨੇ। ਸ਼ਹਿਰਾਂ ਦੇ ਵਿੱਚ ਕਾਂਗਰਸ ਦੀ ਗੱਲਬਾਤ ਹੈਗੀ ਆ ਥੋੜੀ ਬਹੁਤੀ, ਇਹ 'ਚ ਕੋਈ ਸ਼ੱਕ ਨਹੀਂ। ਵੱਡੇ ਸ਼ਹਿਰ ਪੈਂਦੇ ਨੇਗੇ, ਭਦੌੜ ਆ, ਤਪਾ ਆ, ਉੱਥੇ ਜਿਹੜੇ ਲੋਕ ਨੇ ਉਹ ਚਰਨਜੀਤ ਸਿੰਘ ਚੰਨੀ ਦਾ ਨਾਮ ਤਾਂ ਲੈਂਦੇ ਆ, ਦਬਵੀਂ ਦੀ ਜਵਾਬ ਦੇ ਵਿੱਚ ਇਹ ਵੀ ਕਹਿ ਦਿੰਦੇ ਆ ਕਿ ਇਸ ਵਾਰੀ ਜਿਹੜਾ ਜੀ ਉਹ ਬਦਲ ਕੇ ਦੇਖਣਾ ਚਾਹੁੰਦੇ ਆ। ਬਦਲ ਦੇ ਰੂਪ ਦੇ ਵਿੱਚ ਕਿਹਨੂੰ ਵੇਖਣਾ ਚਾਹੁੰਦੇ ਨੇ, ਉਹ ਕਹਿੰਦੇ ਨੇ ਤੁਹਾਨੂੰ ਪਤਾ ਹੀ ਹੈ। ਤੋ ਜਿਹੜਾ ਇੱਥੇ ਅਕਾਲੀ ਦਲ ਬਾਦਲ ਦਾ ਉਮੀਦਵਾਰ ਹੈ,
ਜਾਂ ਜਿਹੜਾ ਇੱਥੇ ਖੜਾ ਕੀਤਾ ਹੋਇਆ ਜੀ ਭਾਜਪਾ ਤੇ ਕੈਪਟਨ ਅਮਰਿੰਦਰ ਸਿੰਘ ਦੀ ਪਾਰਟੀ ਵਾਲਾ ਉਮੀਦਵਾਰ, ਉਹ ਕਿਸੇ ਗਿਣਤੀ ਮਿਣਤੀ ਦੇ ਵਿੱਚ ਹੈ ਨਹੀਂ ਗੇ। ਮੁੱਖ ਮੁਕਾਬਲਾ ਜਿਹੜਾ ਉਹ ਲਾਭ ਸਿੰਘ ਉਗੋਕੇ ਤੇ ਚਰਨਜੀਤ ਸਿੰਘ ਚੰਨੀ ਦੇ ਵਿਚਾਲੇ ਆ। ਚਰਨਜੀਤ ਸਿੰਘ ਚੰਨੀ ਹੁਰੀ ਇਸ ਜਗ੍ਹਾ ਦੇ ਉੱਤੋਂ ਸਹੀ ਪੁੱਛੋ ਤਾਂ ਫਸ ਗਏ ਇਸ ਸੀਟ ਦੇ ਉੱਤੇ। ਉਹਨਾਂ ਨੇ ਸੋਚਿਆ ਸੀ ਕਿ ਇਹ ਸੀਟ ਬਹੁਤ ਸੌਖਿਆਂ ਉਹ ਜਿੱਤ ਲੈਣਗੇ ਤੇ ਇਹਦਾ ਅਸਰ ਮਾਲਵੇ ਦੇ ਵਿੱਚ ਪਊਗਾ, ਪਰ ਇਹ ਨਹੀਂ ਸੀ ਪਤਾ ਕਿ ਅਸਲ ਸੁਦਾਮਾ ਜਿਹੜਾ ਉਹ ਐਸਾ ਮੁਕਾਬਲਾ ਕਰੂਗਾ ਕਿ ਜਿਹੜਾ ਜੀ ਉਹ ਹਵਾ ਦਾ ਰੁੱਖ ਬਦਲ ਕੇ ਰੱਖ ਦਊਗਾ। ਭਦੌੜ ਵਾਲੀ ਜਿਹੜੀ ਸੀਟ ਆ ਉਹਦਾ ਅਸਰ ਨੇੜੇ ਤੇੜੇ ਦੀਆਂ ਸੀਟਾਂ ਦੇ ਉੱਤੇ ਵੀ ਪੈ ਰਿਹਾ। ਪਹਿਲਾਂ ਬੇਸ਼ੱਕ ਚੈਨਲਾਂ ਵਾਲੇ ਲਾਭ ਸਿੰਘ ਉਗੋਕੇ ਵੱਲ ਨੂੰ ਨਹੀਂ ਸੀ ਗਏ, ਹੁਣ ਪਿਛਲੇ ਕੁਝ ਦਿਨਾਂ ਤੋਂ ਬਹੁਤ ਵੱਡੀਆਂ ਅਖਬਾਰਾਂ, ਵੱਡੇ ਚੈਨਲਾਂ ਵਾਲੇ ਵੀ ਇਹ ਗੱਲ ਕਹਿ ਰਹੇ ਆ ਕਿ ਲਾਭ ਸਿੰਘ ਉਗੋਕੇ ਉਸ ਏਰੀਏ ਦੇ ਵਿੱਚ ਨੌਜਵਾਨਾਂ ਦੀ ਮਦਦ ਦੇ ਨਾਲ ਕਮਾਲ ਕਰੀ ਜਾ ਰਿਹਾ। ਮੈਂ ਪਿੰਡ ਪੂਰਾ ਘੁੰਮ ਕੇ ਦੇਖਿਆ, ਪੁੱਛਿਆ ਵੀ, ਜਿਹੜੀ ਇੱਕ ਬੜੀ ਪੋਜ਼ਿਟਿਵ ਗੱਲ ਪਿੰਡ ਦੇ ਵਿੱਚੋਂ ਦਿਸੀ, ਪਿੰਡ ਦੇ ਵਿੱਚ ਕੋਈ ਮੁੰਡਾ ਚਿੱਟਾ ਨਹੀਂ ਲਾਉਂਦਾ। ਇਹਨਾਂ ਨੌਜਵਾਨਾਂ ਨੇ ਇਕੱਠੇ ਹੋ ਕੇ ਪਿੰਡ ਦੇ ਬਾਹਰ ਇੱਕ ਸਟੇਡੀਅਮ ਸਥਾਪਿਤ ਕੀਤਾ ਹੋਇਆ, ਆਪ ਹੀ ਬਣਾਇਆ। NRIs ਨੇ ਕੁਝ ਇਹਦੇ ਵਿੱਚ ਮਦਦ ਦਿੱਤੀ ਆ ਤੇ ਇੱਥੇ ਸ਼ਾਮ ਨੂੰ ਇਹ ਸਾਰੇ ਨੌਜਵਾਨ ਇਕੱਠੇ ਹੁੰਦੇ ਆ, ਖੇਡਦੇ ਆ, ਜਿਹੜਾ ਕਿਤੇ ਨਾ ਕਿਤੇ ਉਹਨਾਂ ਨੂੰ ਨਸ਼ੇ ਤੋਂ ਬਚਾਈ ਫਿਰਦਾ। ਇਹ ਵੀ ਹੈਰਾਨਗੀ ਵਾਲੀ ਗੱਲ ਹੈ ਕਿ ਇੱਕ ਪਿੰਡ ਦੇ ਵਿੱਚ ਕੋਈ ਲਾਉਂਦਾ ਹੀ ਨਹੀਂਗਾ। ਅੱਗੇ ਪੰਜਾਬ ਦੀਆਂ ਕਈ ਸੀਟਾਂ ਤੇ ਸਖਤ ਟੱਕਰ ਹੈ। ਦੇਖੋ ਹੁਣ ਹੌਲੀ ਹੌਲੀ ਉਸ ਪਾਸੇ ਵੱਲ ਨੂੰ ਗੱਲ ਤੁਰ ਰਹੀ ਹੈ। ਹਾਲਾਂਕਿ ਇਹ ਕਿਹਾ ਜਾਂਦਾ ਹੈ ਕਿ ਅਖੀਰਲੇ ਜਿਹੜੇ 48 ਘੰਟੇ ਹੁੰਦੇ ਆ ਉਹ ਤਪਦੀ ਭੱਠੀ ਚੋਂ ਲੰਘਣ ਵਾਲੇ ਹੁੰਦੇ ਆ। ਇਹ ਨਹੀਂ ਪਤਾ ਹੁੰਦਾ ਕਿ ਕਿੱਧਰ ਨੂੰ ਕਹਾਣੀ ਜਿਹੜੀ ਆ ਉਹ ਚਲੇ ਜਾਣੀ ਆ। ਕੁਝ ਸੀਟਾਂ ਨੇ ਉਹਦੇ ਉੱਤੇ ਹੁਣ ਤਕੜੀ ਟੱਕਰ ਮਿਲ ਰਹੀ ਆ। ਜਲਾਲਾਬਾਦ ਦੇ ਵਿੱਚ ਸੁਖਬੀਰ ਸਿੰਘ ਬਾਦਲ ਹੁਰੀ ਬੇਸ਼ੱਕ ਇਹ ਸਮਝ ਰਹੇ ਆ ਕਿ ਉਹਨਾਂ ਦੀ ਸਥਿਤੀ ਬਹੁਤ ਮਜ਼ਬੂਤ ਆ, ਪਰ ਇੱਥੇ ਜਿਹੜਾ ਜੀ ਲੋਕ ਜਾਂ ਖਾਸ ਤੌਰ ਦੇ ਉੱਤੇ ਨੌਜਵਾਨ ਜਿਹੜਾ ਤਬਕਾ ਉਹ ਥੋੜਾ ਜਿਹਾ ਬਦਲਿਆ ਹੋਇਆ ਇਸ ਵਾਰੀ ਦਿਸਦਾ ਹੈ। ਗੋਲਡੀ ਕੰਬੋਜ ਨੌਜਵਾਨ ਹੈ, ਉਹਦੇ ਮਗਰ ਤੁਰੇ ਫਿਰਦੇ ਨੇ ਤੇ ਰਜਿੰਦਰ ਆਮਲਾ ਜਿਹਨੂੰ ਟਿਕਟ ਕਾਂਗਰਸ ਨੇ ਨਹੀਂ ਦਿੱਤੀ, ਉਹਨੇ ਬਹੁਤੇ ਜਿਹੜੇ ਨੌਜਵਾਨ ਨੇ ਉਹ ਦੂਜੇ ਪਾਸੇ ਨੂੰ ਤੋੜ ਦਿੱਤੇ ਨੇ ਗੋਲਡੀ ਕੰਬੋਜ ਵੱਲ ਨੂੰ। ਜਿਹਨੇ ਗੋਲਡੀ ਕੰਬੋਜ ਨੂੰ ਮੁਕਾਬਲੇ 'ਚ ਲੈ ਆਂਦਾ। ਮੋਹਨ ਸਿੰਘ ਫੜੀਆਂ ਵਾਲੇ ਨੂੰ ਲਾਸਟ ਮਿੰਟ ਦੇ ਉੱਤੇ ਕਾਂਗਰਸ ਨੇ ਟਿਕਟ ਦਿੱਤੀ ਆ। ਮੋਹਨ ਸਿੰਘ ਫੜੀਆਂ ਵਾਲਾ ਕੋਈ ਬਹੁਤ ਵੱਡਾ ਨਾਮ ਨਹੀਂ ਹੈਗਾ। ਇਹ ਠੀਕ ਹੈ ਕਿ ਇੱਕ ਦੋ ਵਾਰੀ ਉਹਦਾ ਦਾਅ ਲੱਗ ਗਿਆ ਸੀ ਬਸਪਾ ਦੇ ਵੱਲੋਂ, ਨਾ ਉਹ ਅਟਰੈਕਟਿਵ ਉਮੀਦਵਾਰ ਹੈ ਜਿਹੜਾ ਕਿ ਵੱਡਾ ਕੋਈ ਉਲਟਫੇਰ ਕਰ ਸਕੇ। ਮੁਕਾਬਲਾ ਸੁਖਬੀਰ ਸਿੰਘ ਬਾਦਲ ਤੇ ਆਮ ਆਦਮੀ ਪਾਰਟੀ ਦੇ ਗੋਲਡੀ ਕੰਬੋਜ ਦੇ ਵਿਚਾਲੇ ਆ। ਅਗਲੇ ਕੁਝ ਦਿਨਾਂ ਦੇ ਦੌਰਾਨ ਕੁਝ ਵੀ ਉਲਟਫੇਰ ਹੋ ਸਕਦਾ। ਭੁਲੱਥ ਵਾਲੀ ਸੀਟ ਦੇ ਉੱਤੇ ਵੀ ਨਿਗਾਹਾਂ ਨੇ। ਸੁਖਪਾਲ ਸਿੰਘ ਖਹਿਰਾ ਤੇ ਜਗੀਰ ਕੌਰ ਦੇ ਵਿਚਾਲੇ ਮੁਕਾਬਲਾ ਇੱਥੇ ਹੈ। ਆਮ ਆਦਮੀ ਪਾਰਟੀ ਦੇ ਉਮੀਦਵਾਰ ਨੂੰ ਕਮਜ਼ੋਰ ਕਰਕੇ ਇੱਥੋਂ ਨਹੀਂ ਵੇਖਿਆ ਜਾ ਸਕਦਾ। ਉਹ ਕਾਂਗਰਸ ਦੇ ਵਿੱਚੋਂ ਆਇਆ ਹੋਇਆ, ਪਰ ਇਸ ਵੇਲੇ ਤਕੜਾ ਮੁਕਾਬਲਾ ਜਿਹੜਾ ਉਹ ਦੇ ਰਿਹਾ। ਸੁਖਪਾਲ ਸਿੰਘ ਖਹਿਰਾ ਹੋਰਾਂ ਦੇ ਹੱਕ ਦੇ ਵਿੱਚ ਕੁਝ ਚੀਜ਼ਾਂ ਜਾਂਦੀਆਂ ਨੇ, ਕੁਝ ਵਿਰੋਧ ਦੇ ਵਿੱਚ ਜਿਹੜੀਆਂ ਉਹ ਜਾਂਦੀਆਂ ਨੇ। ਪਾਰਟੀ ਬਦਲਣ ਕਰਕੇ ਵਰਕਰਾਂ ਦੇ ਵਿੱਚ ਰੋਸ ਹੈ, ਵਿਕਾਸ ਨਹੀਂ ਹੋਇਆ ਏਰੀਏ ਦਾ। ਸੁਖਪਾਲ ਸਿੰਘ ਖਹਿਰਾ ਹੋਰੀ ਵਿਕਾਸ ਨਹੀਂ ਕਰਵਾ ਸਕੇ, ਇਹਦੇ ਕਰਕੇ ਰੋਸ ਹੈ। ਵਿਰੋਧੀ ਦਲ ਦੇ ਨੇਤਾ ਰਹੇ ਆ, ਮੁੱਦੇ ਉਠਾਉਂਦੇ ਰਹੇ ਆ, ਇਹ ਪੋਜ਼ਿਟਿਵ ਪੱਖ ਉਹਨਾਂ ਦੇ ਹੱਕ ਦੇ ਵਿੱਚ ਜਾਂਦਾ। ਜਗੀਰ ਕੌਰ ਕਾਂਗਰਸ, ਸ਼੍ਰੋਮਣੀ ਅਕਾਲੀ ਦਲ, ਆਪ ਸਾਰੇ ਜਿਹੜੇ ਨੇ ਉਹ ਜੱਟ ਸਿੱਖਾਂ ਦੇ ਵਿੱਚੋਂ ਨੇ ਤੇ ਜਗੀਰ ਕੌਰ ਹੁਰੀ ਜਿਹੜੇ ਨੇ ਉਹਨਾਂ ਨੂੰ ਇਉਂ ਲੱਗਦਾ ਕਿ ਉਹ ਜਾਤੀ ਸਮੀਕਰਨ ਦੇ ਤੌਰ ਦੇ ਉੱਤੇ ਇੱਥੇ ਉਲਟਫੇਰ ਕਰਨ ਦੇ ਚੱਕਰ ਦੇ ਵਿੱਚ ਨੇ। ਜਿਹੜਾ ਉੱਥੇ ਡੇਰਾ ਪੈਂਦਾ ਇੱਕ ਪ੍ਰੇਮ ਸਿੰਘ ਮਰਾਲੇ ਵਾਲਿਆਂ ਦਾ, ਉਸ ਡੇਰੇ ਦੀ ਉਹ ਮੁੱਖ ਸੇਵਾਦਾਰ ਨੇ, SGPC ਦੇ ਸਾਬਕਾ ਪ੍ਰਧਾਨ ਨੇ, ਲਬਾਣਾ ਬਰਾਦਰੀ ਚੋਂ ਆਉਂਦੇ ਆ। ਇਸ ਕਰਕੇ ਲਬਾਣਾ ਬਰਾਦਰੀ ਦੀ ਵੋਟ ਆ ਉੱਥੇ ਵਾਹਵਾ, ਇਹ ਉਹਨਾਂ ਦੇ ਹੱਕ ਦੇ ਵਿੱਚ ਜਾਂਦਾ। ਕਪੂਰਥਲਾ ਦੇ ਵਿੱਚ ਰਾਣਾ ਗੁਰਜੀਤ ਸਿੰਘ ਦਾ 20 ਸਾਲਾਂ ਤੋਂ ਦਬਦਬਾ। ਇਸ ਵਾਰੀ ਭਾਜਪਾ ਦੇ ਰਣਜੀਤ ਸਿੰਘ ਖੋਜੇਵਾਲ, ਆਮ ਆਦਮੀ ਪਾਰਟੀ ਦੀ ਮੰਜੂ ਰਾਣਾ ਤੇ ਬਸਪਾ ਦਾ ਦਵਿੰਦਰ ਸਿੰਘ ਢਪਈ ਚੁਣੌਤੀ ਦੇ ਰਹੇ ਆ। ਚੁਣੌਤੀ ਕਿੱਡੀ ਕੁ ਵੱਡੀ ਰਾਣਾ
ਗੁਰਜੀਤ ਨੂੰ ਦੇ ਸਕਣਗੇ, ਇਹ ਵੱਡਾ ਸਵਾਲ ਹੈ। ਪੈਸੇ ਦੀ ਕੋਈ ਕਮੀ ਨਹੀਂ, ਰਾਣਾ ਗੁਰਜੀਤ ਸਿੰਘ ਹੋਰੀ ਅੰਨਾ ਪੈਸਾ ਸੁੱਟ ਰਹੇ ਆ, ਸੋ ਹੱਥ ਤਾਂ ਉਹਨਾਂ ਦਾ ਉੱਪਰ ਆ ਇਸ ਜਗ੍ਹਾ ਦੇ ਉੱਤੇ। ਅਬੋਹਰ ਦੇ ਵਿੱਚ ਕਾਂਗਰਸ ਤੇ ਆਮ ਆਦਮੀ ਪਾਰਟੀ ਦੀ ਕਾਂਟੇ ਦੀ ਟੱਕਰ ਜਿਹੜੀ ਉਹ ਬਣੀ ਹੋਈ ਆ। ਮਹਾਜਨ ਬਰਾਦਰੀ ਤੈਅ ਕਰਦੀ ਆ ਕਿਹਦੀ ਹਾਰ ਤੇ ਕਿਹਦੀ ਜਿੱਤ ਹੋਊਗੀ। ਕਾਂਗਰਸ ਤੋਂ ਸੰਦੀਪ ਜਾਖੜ, ਆਮ ਆਦਮੀ ਪਾਰਟੀ ਦੇ ਦੀਪ ਕੰਬੋਜ ਤੇ ਭਾਜਪਾ ਦੇ ਅਰੁਣ ਨਾਰੰਗ, ਅਕਾਲੀ ਦਲ ਦੇ ਡਾਕਟਰ ਮਹਿੰਦਰ ਕੁਮਾਰ ਇੱਥੋਂ ਉਮੀਦਵਾਰ ਨੇ। ਕਾਂਗਰਸ ਤੇ ਆਮ ਆਦਮੀ ਪਾਰਟੀ ਦੇ ਵਿਚਾਲੇ ਟੱਕਰ ਹੈ। ਆਮ ਆਦਮੀ ਪਾਰਟੀ ਨੇ 24 ਸਾਲ ਦੇ ਦੀਪ ਕੰਬੋਜ ਨੂੰ ਉਮੀਦਵਾਰ ਬਣਾਇਆ। ਕੰਬੋਜ ਬਰਾਦਰੀ ਪਿੰਡਾਂ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਹੈਗੀ ਆ, ਪਰ ਹਾਰ ਜਿੱਤ ਜਿਹੜੀ ਆ ਉਹ ਮਹਾਜਨ ਬਰਾਦਰੀ ਨੇ ਤੈਅ ਕਰਨੀ ਹੈ। ਇੱਕ ਗੱਲ ਪੱਕੀ ਹੈ ਕਿ ਬਾਕੀ ਪਾਰਟੀਆਂ ਪਛੜ ਗਈਆਂ, ਦੋਵਾਂ ਦੇ ਵਿਚਾਲੇ ਮੁਕਾਬਲਾ। ਬੱਲੂਆਣਾ ਦੇ ਵਿੱਚ ਜਿਹੜਾ ਇੱਥੇ ਕਾਂਗਰਸ ਦੀ ਮੌਜੂਦਾ ਵਿਧਾਇਕ ਦੀ ਟਿਕਟ ਕੱਟ ਕੇ ਰਜਿੰਦਰ ਕੌਰ ਨੂੰ ਟਿਕਟ ਦਿੱਤੀ ਹੈ। ਸ਼੍ਰੋਮਣੀ ਅਕਾਲੀ ਦਲ ਨੇ ਪਹਿਲਾਂ ਹਰਦੇਵ ਮੇਘ ਤੇ ਬਾਅਦ ਦੇ ਵਿੱਚ ਪ੍ਰਿਥੀ ਮੇਘ ਨੂੰ ਟਿਕਟ ਦੇ ਕੇ ਆਪਣਾ ਮਾਹੌਲ ਵਿਗਾੜ ਲਿਆ। ਪਾਰਟੀ 'ਚ ਬਗਾਵਤ ਹੈ। ਭਾਜਪਾ ਦੀ ਵੰਦਨਾ ਮੈਦਾਨ ਦੇ ਵਿੱਚ ਹੈ, ਪਰ ਭਾਜਪਾ ਦਾ ਕੋਈ ਆਧਾਰ ਦਿਸਦਾ ਨਹੀਂਗਾ। ਗੋਲਡੀ ਮੁਸਾਫਰ ਨੂੰ ਉਹਦੀ ਪਾਰਟੀ ਦੇ ਦਿੱਗਜ ਜਿਹੜੇ ਆ ਉਹ ਅੰਦਰ ਖਾਤੇ ਵਿਰੋਧ ਕਰ ਰਹੇ ਆ। ਐਸਸੀ ਸੀਟ ਹੈ, ਮੇਘ ਬਰਾਦਰੀ ਦੇ ਵੋਟ ਕੋਈ 34% ਹੈ। ਬੋਲਬਾਲੇ ਦੇ ਚੱਲਦੇ ਆ ਜਿਹੜੇ ਹਾਰ ਜਿੱਤ ਤੈਅ ਹੋਊਗੀ। ਬਿਸ਼ਨੋਈ ਸਮਾਜ ਦੇ 25% ਇੱਥੇ ਵੋਟ ਨੇ। ਮੁੱਖ ਮੁਕਾਬਲਾ ਜਿਹੜਾ ਉਹ ਆਮ ਆਦਮੀ ਪਾਰਟੀ ਤੇ ਕਾਂਗਰਸ ਦੇ ਵਿਚਾਲੇ ਹੀ ਹੈ। ਫਾਜ਼ਿਲਕਾ ਦੇ ਵਿੱਚ ਆਮ ਆਦਮੀ ਪਾਰਟੀ, ਭਾਜਪਾ ਦੇ ਅਤੇ ਕਾਂਗਰਸ ਦੇ ਵਿਚਾਲੇ ਤਿੰਨ ਕੋਨੀ ਜਿਹੜਾ ਉਹ ਮੁਕਾਬਲਾ ਹੈ। ਸੁਜੀਤ ਜਿਆਣੀ ਜਿਹੜੇ ਭਾਰਤੀ ਜਨਤਾ ਪਾਰਟੀ ਨੇ ਗਾਲਾਂ ਕੱਢਣ ਤੇ ਰੱਖੇ ਹੋਏ ਸੀ ਕਿਸਾਨ ਅੰਦੋਲਨ ਦੇ ਦੌਰਾਨ, ਉਹ ਭਾਜਪਾ ਵੱਲੋਂ ਮੈਦਾਨ ਤੇ ਨੇ। ਔਰ ਅਬੋਹਰ ਰੋਡ ਦੇ ਪਿੰਡਾਂ ਦੇ ਵਿੱਚ ਜਿਆਣੀ, ਸ਼ਹਿਰ ਦੇ ਬਾਹਰੀ ਖੇਤਰ ਦੇ ਵਿੱਚ ਆਮ ਆਦਮੀ ਪਾਰਟੀ ਦੇ ਨਰਿੰਦਰਪਾਲ ਤੇ ਬਾਰਡਰ ਪੱਟੀ ਦੇ ਖੇਤਰਾਂ ਦੇ ਵਿੱਚ ਕਾਂਗਰਸ ਦੇ ਦਵਿੰਦਰ ਘਬਾਇਆ ਦਾ ਰਸੂਖ ਹੈ। ਤਿਕੋਣੀ ਟੱਕਰ ਹੈ। ਤਿਕੋਣੀ ਟੱਕਰ ਦੇ ਵਿੱਚ ਵੱਡਾ ਉਲਟਫੇਰ ਹੋਣ ਦੇ ਚਾਂਸਸ ਨੇ। ਸੁਲਤਾਨਪੁਰ ਲੋਧੀ ਦੇ ਵਿੱਚ ਕਾਂਗਰਸ ਬਨਾਮ ਕਾਂਗਰਸ ਲੜ ਰਹੀ ਹੈ। ਨਵਤੇਜ ਸਿੰਘ ਚੀਮਾ ਦੀ ਬਦਨਾਮੀ ਭੂਮੀ ਮਾਫੀਆ ਕਰਕੇ ਵਾਹਵਾ ਹੋ ਰਹੀ ਹੈ। ਜੀਤਾ ਮੌੜ ਜਿਹੜਾ ਪਿਛਲੇ ਦਿਨੀ ਡਰੱਗ ਦੇ ਮਾਮਲੇ 'ਚ ਫੜਿਆ ਗਿਆ, ਉਸ ਮਾਮਲੇ ਦੇ ਵਿੱਚ ਵੀ ਨਵਤੇਜ ਸਿੰਘ ਚੀਮੇ ਦੇ ਉਹ ਕਾਫੀ ਨੇੜੇ ਸੀਗਾ। ਇੱਥੋਂ ਰਾਣਾ ਗੁਰਜੀਤ ਸਿੰਘ ਦੇ ਮੁੰਡੇ ਨੇ ਆ ਕੇ ਆਜ਼ਾਦ ਕਾਗਜ਼ ਭਰਤੇ, ਨਵਤੇਜ ਸਿੰਘ ਚੀਮੇ ਦੇ ਵਾਸਤੇ ਮੁਸ਼ਕਲ ਖੜੀ ਕਰ ਰਿਹਾ। ਇਹਦੇ ਵਿੱਚ ਸੱਜਣ ਸਿੰਘ ਚੀਮਾ ਆਮ ਆਦਮੀ ਪਾਰਟੀ ਤੋਂ ਉਮੀਦਵਾਰ ਨੇ। ਜਦੋਂ ਤਿੰਨ ਧਿਰੀ ਟੱਕਰ ਹੋ ਗਈ ਹੈ, ਕਾਂਗਰਸ ਨੇ ਕਾਂਗਰਸ ਦੀ ਵੋਟ ਜਿਹੜੀ ਆ ਉਹ ਕੱਟਣੀ ਆ, ਤੇ ਇਸ ਕਰਕੇ ਇਥੋਂ ਸੱਜਣ ਸਿੰਘ ਚੀਮਾ ਦਾ ਜਿਹੜਾ ਲੱਗ ਸਕਦਾ। ਇਹ ਕਿਸੇ ਵੇਲੇ ਅਕਾਲੀ ਸੀਟ ਕਹੀ ਜਾਂਦੀ ਹੁੰਦੀ ਸੀਗੀ। ਆਤਮਾ ਸਿੰਘ ਦੀ ਬੇਟੀ, ਉਹਨਾਂ ਨੇ ਲਗਾਤਾਰ ਇਸ ਸੀਟ ਨੂੰ ਜਿੱਤਿਆ। 8 ਵਾਰੀ ਇੱਥੋਂ ਅਕਾਲੀ ਦਲ ਜਿੱਤਿਆ, 6 ਵਾਰੀ ਕਾਂਗਰਸ ਜਿਹੜੀ ਉਹ ਜਿੱਤ ਸਕੀ ਆ। ਜਾਤੀ ਸਮੀਕਰਨ ਜੇ ਲਾਈਏ ਤਾਂ ਜੱਟਾਂ ਦੀਆਂ ਵੋਟਾਂ ਤੇ ਕੰਬੋਜ ਵੋਟਾਂ ਜਿਹੜੀਆਂ ਇੱਥੇ ਜ਼ਿਆਦਾ ਨੇ। ਕੰਬੋਜ ਭਾਈਚਾਰੇ ਦਾ ਜ਼ਿਆਦਾ ਬੋਲਬਾਲਾ ਹੈ, ਪਰ ਜਿਹੜੇ ਮੇਨ ਨੇ ਤਿੰਨੇ ਉਹ ਜੱਟ ਭਾਈਚਾਰੇ ਚੋਂ ਖੜੇ ਹੋਏ ਨੇ। ਇਹ ਸਮੀਕਰਨ ਸ਼ਾਇਦ ਹੋ ਸਕਦਾ ਕਿ ਜਾਤ ਦੇ ਆਧਾਰ ਦੇ ਉੱਤੇ ਕੋਈ ਬਹੁਤਾ ਨਾ ਬਦਲਿਆ ਜਾ ਸਕੇ। ਤੇ ਜਿਹੜੀ ਇੱਕ ਸੀਟ ਫਗਵਾੜਾ ਹੈ, ਉੱਥੇ ਆਮ ਆਦਮੀ ਪਾਰਟੀ ਪਹਿਲਾਂ ਟੱਕਰ ਦੇ ਵਿੱਚ ਨਹੀਂ ਸੀ, ਪਰ ਉਹਨਾਂ ਨੇ ਜੋਗਿੰਦਰ ਸਿੰਘ ਮਾਨ ਨੂੰ ਕਾਂਗਰਸ ਦੇ ਵਿੱਚੋਂ ਲਿਆ ਕੇ, ਜਿਹਨੂੰ ਕਾਂਗਰਸ ਨੇ ਟਿਕਟ ਨਹੀਂ ਸੀ ਦਿੱਤੀ, ਉਹ ਖੜਾ ਕਰਤਾ ਤੇ ਜੋਗਿੰਦਰ ਸਿੰਘ ਮਾਨ ਹੋਰਾਂ ਨੇ ਇੱਥੇ ਇੱਕ ਤਕੜੀ ਫਾਈਟ ਜਿਹੜੀ ਆ ਉਹ ਬਣਾ ਦਿੱਤੀ ਹੈ। ਭਾਜਪਾ ਦੇ ਵਿਜੇ ਸੰਪਲਾ ਤੇ ਜੋਗਿੰਦਰ ਸਿੰਘ ਮਾਨ ਦੇ ਵਿਚਾਲੇ ਇੱਥੇ ਟੱਕਰ ਜਿਹੜੀ ਹੈਗੀ ਆ। ਕਾਂਗਰਸ ਦੇ ਵਿਧਾਇਕ ਬਲਵਿੰਦਰ ਸਿੰਘ ਢਾਲੀਵਾਲ ਵੀ ਮੁਕਾਬਲੇ 'ਚ ਹੈਗੇ ਆ, ਪਰ ਜਿਹੜੀ ਟੱਕਰ ਹੈ ਉਹ ਵਿਜੇ ਸੰਪਲਾ ਤੇ ਜੋਗਿੰਦਰ ਸਿੰਘ ਮਾਨ ਦੇ ਵਿਚਾਲੇ ਆ। ਜਾਤੀ ਸਮੀਕਰਨ ਇੱਥੇ ਵੀ ਜਿਹੜਾ ਉਹ ਭਿੜਦੇ ਆ। ਬਰਨਾਲਾ ਦੇ ਵਿੱਚ ਜਿਹੜਾ ਬੇਸ਼ੱਕ 3 ਕੋਨਾ ਮੁਕਾਬਲਾ ਹੈ, ਪਰ ਇੱਥੋਂ ਆਮ ਆਦਮੀ ਪਾਰਟੀ ਦੇ ਮੀਤ ਹੇਰ ਦਾ ਹੱਥ ਹਾਲ ਦੀ ਘੜੀ ਉੱਪਰ ਹੈ। ਜਿਹੜਾ ਇੱਥੇ ਨਾਲ ਲੱਗਵਾ ਮਹਿਲਕਣਾ ਏਰੀਆ ਹੈ, ਇੱਥੇ ਵੀ ਕਾਂਗਰਸ ਤੇ ਆਮ ਆਦਮੀ ਪਾਰਟੀ ਦੇ ਵਿਚਾਲੇ ਮੁਕਾਬਲਾ ਹੈ। ਅਕਾਲੀ ਦਲ ਬਸਪਾ ਦਾ ਉਮੀਦਵਾਰ ਵੀ ਹੈਗਾ, ਪਰ ਕੁਲਵੰਤ ਸਿੰਘ ਪੰਡੋਰੀ ਜਿਹੜੇ ਆਮ ਆਦਮੀ ਪਾਰਟੀ ਦੇ ਮੌਜੂਦਾ ਵਿਧਾਇਕ ਨੇ, ਉਹਨਾਂ ਦਾ ਹੱਥ ਅਜੇ ਵੀ ਜਿਹੜਾ ਉਹ ਉੱਪਰ ਕਿਹਾ ਜਾ ਸਕਦਾ। ਇਹ ਕੁਝ ਸੀਟਾਂ ਨੇ ਜੀ, ਜਿੰਨੇ ਦਿਨ ਰਹਿੰਦੇ ਨੇ ਕੁਝ ਸੀਟਾਂ ਦਾ ਇਸੇ ਤਰੀਕੇ ਦੇ ਨਾਲ ਤੁਹਾਡੇ ਨਾਲ ਜਿਹੜਾ ਜੀ ਉਹ ਜਮਾ ਘਟਾਓ ਕਰਦੇ ਰਹਾਂਗੇ। ਜਿਵੇਂ ਮੈਂ ਕਿਹਾ ਕਿ ਅਖੀਰਲੇ ਜਿਹੜੇ 48 ਘੰਟੇ ਹੁੰਦੇ ਨੇ ਉਹਦੇ ਵਿੱਚ ਬਹੁਤ ਕੁਝ ਬਦਲਦਾ ਹੈ।
ਬਿਲਕੁਲ ਜੀ, 10 ਤਰੀਕ ਨੂੰ ਪਤਾ ਲੱਗੂ ਕਿਹਦਾ ਹੱਥ ਉੱਪਰ ਹੋ ਗਿਆ। ਤੇ ਅੱਗੇ ਅਮਰਿੰਦਰ ਸਿੰਘ ਦੀ ਚੋਣ ਮੁਹਿੰਮ ਦੀ ਜੇ ਗੱਲ ਕਰੀਏ ਤਾਂ ਉਸ ਦੀ ਪਤਨੀ ਪ੍ਰਨੀਤ ਕੌਰ ਨੂੰ ਹੀ ਸਾਂਭਣੀ ਪੈ ਰਹੀ ਕਮਾਨ। ਅਮਰਿੰਦਰ ਸਿੰਘ ਚੋਣ ਕਿਉਂ ਲੜ ਰਹੇ ਆ, ਇਹ ਬੜਾ ਵੱਡਾ ਸਵਾਲ ਹੈ। ਆਫਟਰ ਆਲ ਬੰਦਾ ਕਿੱਥੇ ਕੁ ਜਾ ਕੇ ਰੱਜਦਾ, ਉਹਦੀ ਤਮਾ ਕੀ ਹੈ, ਇਹ ਨਾ ਪ੍ਰਕਾਸ਼ ਸਿੰਘ ਬਾਦਲ ਹੋਰਾਂ ਨੂੰ ਵੇਖ ਕੇ ਸਮਝ ਆਉਂਦੀ ਹੈ, ਨਾ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੂੰ ਵੇਖ ਕੇ ਸਮਝ ਆਉਂਦੀ ਹੈ, ਨਾ ਰਣਜੀਤ ਸਿੰਘ ਬ੍ਰਹਮਪੁਰਾ ਹੋਰਾਂ ਨੂੰ ਵੇਖ ਕੇ ਸਮਝ ਆਉਂਦੀ ਹੈ, ਨਾ ਉਹਨਾਂ ਵਰਗੇ ਹੋਰਾਂ ਨੂੰ ਵੇਖ ਕੇ ਸਮਝ ਆਉਂਦੀ ਹੈ ਕਿ ਇਹ ਲੋਕ ਜਗ੍ਹਾ ਖਾਲੀ ਕਰਨਾ ਹੀ ਨਹੀਂ ਚਾਹੁੰਦੇ। ਕੱਲ ਅੱਜ ਦੇ ਇੱਕ ਹਿੰਦੀ ਦੇ ਅਖਬਾਰ ਨੇ ਫੋਟੋ ਆਫ ਦੀ ਡੇ ਕਹਿ ਕੇ ਇੱਕ ਫੋਟੋ ਲਾਈ ਹੈ। ਇਹ ਫੋਟੋ ਕੱਲ ਦੀ ਪ੍ਰਧਾਨ ਮੰਤਰੀ ਦੀ ਰੈਲੀ ਦੀ ਹੈ। ਇਸ ਰੈਲੀ ਦੇ ਵਿੱਚ ਪ੍ਰਧਾਨ ਮੰਤਰੀ ਹੋਰਾਂ ਨੇ ਇਹ ਗੱਲ ਕਹੀ ਕਿ ਜੇ ਤੁਸੀਂ ਪੰਜਾਬ ਨੂੰ ਤਰੱਕੀਆਂ ਤੇ ਵੇਖਣਾ ਚਾਹੁੰਦੇ ਹੋ, ਗੱਠਜੋੜ ਦੀ ਸਰਕਾਰ ਆਵੇ ਉਹ ਬਣਾਉਣੀ ਚਾਹੁੰਦੇ ਹੋ, ਤੇ ਆਪਣੇ ਹੱਥ ਖੜੇ ਕਰੋ। ਸਟੇਜ ਦੇ ਉੱਤੇ ਖੜੇ 18-20 ਦੇ ਕਰੀਬ ਜਿਹੜੇ ਨੇਤਾ ਨੇ, ਉਹ ਸਾਰਿਆਂ ਨੇ ਹੱਥ ਉੱਪਰ ਚੁੱਕੇ ਹੋਏ ਆ। ਕੈਪਟਨ ਅਮਰਿੰਦਰ ਸਿੰਘ ਹੋਰੀ ਕੱਛਾਂ 'ਚ ਦੋਵੇਂ ਹੱਥ ਦੇ ਕੇ ਬੈਠੇ ਆ, ਮਤਲਬ ਕਿ ਉਹ ਨਹੀਂ ਚਾਹੁੰਦੇ, ਜਾਂ ਤਾਂ ਪਤਾ ਹੀ ਨਹੀਂ ਲੱਗਦਾ ਕਿ ਕੀ ਕਿਹਾ ਜਾ ਰਿਹਾ ਤੇ ਕੀ ਕਰਨਾ। ਰਾਜੇਸ਼ਾਹੀ ਆ, ਇਸੇ ਕਰਕੇ ਮਹਿਲਾਂ 'ਚ ਵੜੇ ਰਹੇ, ਹੁਣ ਆ ਕੇ ਖਿੱਦੋ ਖੂੰਡੀ ਲੈ ਲਈ ਤੇ ਉਹਦੇ ਬਣ ਗਏ। ਮੈਂ ਅੱਗੇ ਇੱਕ ਦਿਨ ਗੱਲ ਕੀਤੀ ਸੀਗੀ ਕਿ ਖਿੱਦੋ ਖੂੰਡੀ ਲੋਕਾਂ ਨੂੰ ਚੋਣ ਨਿਸ਼ਾਨ ਹੀ ਚੇਤੇ ਨਹੀਂ ਹੋ ਰਿਹਾ। ਉਹ ਝੰਡੇ ਜਿਹੜੇ ਸੀਗੇ ਪੰਜਾਬ ਲੋਕ ਕਾਂਗਰਸ ਨੇ ਕਾਂਗਰਸ ਦੇ ਨਾਲ ਮਿਲਦੇ ਜੁਲਦੇ ਬਣਾ ਲਏ, ਉਸੇ ਕਲਰ ਦੇ। ਲੋਕ ਸਮਝੀ ਜਾਂਦੇ ਆ ਕਾਂਗਰਸ ਦੇ ਝੰਡੇ ਹੀ ਆ, ਲੋਕ ਇਹ ਵੀ ਸਮਝੀ ਜਾਂਦੇ ਆ ਕਿ ਚੋਣ ਨਿਸ਼ਾਨ ਪੰਜਾ ਹੀ ਆ। ਤੋ ਇਹਦਾ ਫਾਇਦਾ ਜਿਹੜਾ ਉਹ ਕਾਂਗਰਸ ਦੇ ਉਮੀਦਵਾਰ ਨੂੰ ਹੋ ਸਕਦਾ। ਆਪ ਤਾਂ ਬਹੁਤਾ ਆਉਂਦੇ ਨਹੀਂ, ਜਿੰਨਾ ਕੁ ਆਉਂਦੇ ਆ ਉਹ ਫੇਰ ਗੱਠਜੋੜ ਦੇ ਵਾਸਤੇ ਜਿਹੜਾ ਉੱਥੇ ਜਾਣਾ ਪੈਂਦਾ ਉਸ ਪਾਸੇ ਵੱਲ ਨੂੰ ਚਲੇ ਜਾਂਦੇ ਆ। ਪ੍ਰਨੀਤ ਕੌਰ ਹੋਰੀ ਖੁੱਲ ਕੇ ਤਾਂ ਬਾਹਰ ਨਹੀਂ ਆ ਰਹੇ ਐਂਟੀ ਡਿਫੈਕਸ਼ਨ ਲਾਅ ਦੀ ਵਜ੍ਹਾ ਕਰਕੇ। ਇਸ ਕਰਕੇ ਪ੍ਰਨੀਤ ਕੌਰ ਹੋਰਾਂ ਦੇ ਵਾਸਤੇ ਧਰਮ ਸੰਕਟ ਖੜਾ ਹੋਇਆ। ਪਰ ਹੁਣ ਉਹ ਆਪਣੇ ਪਤੀ ਦੀ ਚੋਣ ਮੁਹਿੰਮ ਜਿਹੜੀ ਆ ਉਹ ਸੰਭਾਲ ਰਹੇ ਆ। ਕਾਂਗਰਸ ਦੇ ਉਹ ਸੰਸਦ ਮੈਂਬਰ ਆ ਤੇ ਕੈਪਟਨ ਅਮਰਿੰਦਰ ਸਿੰਘ ਨੇ ਵੱਖਰੀ ਪਾਰਟੀ ਜਿਹੜੀ ਉਹ ਬਣਾ ਲਈ ਆ। ਪ੍ਰਨੀਤ ਕੌਰ ਬੇਸ਼ੱਕ ਅਜੇ ਵੀ ਕਾਂਗਰਸ ਪਾਰਟੀ ਦਾ ਹਿੱਸਾ ਨੇ, ਪਰ ਉਹ ਹੁਣ ਚੋਣ ਮੁਹਿੰਮ ਸੰਭਾਲ ਰਹੇ ਆ ਤੇ ਉਹਨਾਂ ਦੀਆਂ ਫੋਟੋਆਂ ਹੁਣ ਸਾਹਮਣੇ ਆਉਣੀਆਂ ਸ਼ੁਰੂ ਹੋ ਗਈਆਂ ਨੇ, ਜਿਹਦੇ ਵਿੱਚ ਭਾਰਤੀ ਜਨਤਾ ਪਾਰਟੀ ਦੇ ਸਾਈਨ ਲੱਗੇ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰਾਂ ਦੀ ਫੋਟੋ ਲੱਗੇ ਪੋਸਟਰਾਂ ਦੇ ਸਾਹਮਣੇ ਉਹਨਾਂ ਨੂੰ ਬੈਠਣਾ ਪੈ ਰਿਹਾ, ਕਿਉਂਕਿ ਇਹ ਹੋਂਦ ਦੀ ਲੜਾਈ ਲੜ ਰਿਹਾ ਮਹਿਲ ਜਿਹਦੇ ਬੂਹੇ 5 ਸਾਲ ਬੰਦ ਰਹੇ ਔਰ ਹੁਣ ਖੋਲ ਦਿੱਤੇ ਲੋਕਾਂ ਦੇ ਵਾਸਤੇ ਕਿ ਆਓ ਅਸੀਂ ਤਾਂ ਤੁਹਾਡੇ ਆਪਣੇ ਆ। ਪਹਿਲਾਂ ਕਿਸੇ ਨੂੰ ਉੱਥੇ ਨੇੜੇ ਤੇੜੇ ਵੜਨ ਨਹੀਂ ਸੀ ਦਿੱਤਾ ਜਾਂਦਾ। ਇੱਥੋਂ ਸਾਬਕਾ ਮੇਅਰ ਰਹੇ ਵਿਸ਼ਨੂੰ ਸ਼ਰਮਾ ਕਾਂਗਰਸ ਨੇ ਆਪਣੇ ਉਮੀਦਵਾਰ ਐਲਾਨੇ ਨੇ ਤੇ ਇੱਥੇ ਸਭ ਤੋਂ ਵੱਧ 8 ਚੋਣਾਂ ਲੜਨ ਵਾਲੇ ਕੋਹਲੀ ਪਰਿਵਾਰ ਦੇ ਅਜੀਤਪਾਲ ਸਿੰਘ ਕੋਹਲੀ ਨੂੰ ਆਮ ਆਦਮੀ ਪਾਰਟੀ ਨੇ ਉਮੀਦਵਾਰ ਬਣਾ ਕੇ ਵੱਡੀ ਮੁਸੀਬਤ ਜਿਹੜੀ ਆ ਉਹ ਖੜੀ ਕਰਤੀ ਹੈ ਸਾਰੀਆਂ ਪਾਰਟੀਆਂ ਦੇ ਵਾਸਤੇ। ਕੋਹਲੀ ਪਰਿਵਾਰ ਦੀ ਸ਼ਹਿਰ ਵਾਸੀਆਂ ਦੇ ਨਾਲ ਪਰਸਨਲ ਬਹੁਤ ਵੱਡੀ ਸਾਂਝ ਹੈ। ਅਜੀਤਪਾਲ ਸਿੰਘ ਕੋਹਲੀ ਦਾ ਦਾਦਾ ਤੇ ਉਹਦੇ ਪਿਤਾ ਇੱਥੋਂ 7 ਵਾਰੀ ਚੋਣਾਂ ਲੜ ਚੁੱਕੇ ਹੋਏ ਨੇ ਤੇ ਉਹਨਾਂ ਨੇ ਵਜ਼ੀਰੀਆਂ ਵੀ ਮਾਰੀਆਂ ਨੇ। ਅਜੀਤਪਾਲ ਕੋਹਲੀ ਮੇਅਰ ਰਹੇ ਨੇ ਪਟਿਆਲੇ ਦੇ, ਉਹ ਤਕੜੀ ਟੱਕਰ ਦੇ ਰਹੇ ਨੇ। ਕੋਹਲੀ ਪਰਿਵਾਰ ਸ਼ਹਿਰ ਦੇ ਚੱਪੇ ਚੱਪੇ ਦਾ ਭੇਤੀ ਆ ਤੇ ਪਰਿਵਾਰ ਨੂੰ ਸ਼ਹਿਰ ਵਾਸੀਆਂ ਦੀ ਨਬਜ਼ ਟੋਣੀ ਆਉਂਦੀ ਆ। ਅਕਾਲੀ ਦਲ ਦਾ ਉਮੀਦਵਾਰ ਹਰਪਾਲ ਜੁਨੇਜਾ ਹੈ, ਉਹਨੇ ਚੋਣ ਮੁਹਿੰਮ ਤਾਂ ਆਪਣੀ ਸਭ ਤੋਂ ਪਹਿਲਾਂ ਦੀ ਸ਼ੁਰੂ ਕੀਤੀ ਹੋਈ ਆ, ਪਰ ਜਿਹੜਾ ਜੁਨੇਜੇ ਨੂੰ ਸਭ ਤੋਂ ਵੱਡਾ ਸੈਟਬੈਕ ਲੱਗੀ ਹੈ ਜੀ, ਉਹ ਕੋਹਲੀ ਪਰਿਵਾਰ ਦਾ ਆਮ ਆਦਮੀ ਪਾਰਟੀ ਦੇ ਵਿੱਚ ਚਲੇ ਜਾਣਾ, ਕਿਉਂਕਿ ਸ਼ਹਿਰੀ ਸਿੱਖ ਸਭ ਤੋਂ ਵੱਡੀ ਗਿਣਤੀ ਦੇ ਵਿੱਚ ਨੇ ਇਸ ਸ਼ਹਿਰ ਦੇ ਅੰਦਰ। 28% ਦੇ ਕਰੀਬ ਸ਼ਹਿਰੀ ਸਿੱਖਾਂ ਦੀ ਵੋਟ ਹੈ। ਕਿਸੇ ਵੇਲੇ ਅਕਾਲੀ ਦਲ ਜਦੋਂ ਸ਼੍ਰੋਮਣੀ ਅਕਾਲੀ ਦਲ ਹੁੰਦਾ ਸੀ 10 ਤੋਂ 11 ਸੀਟਾਂ ਸ਼ਹਿਰੀ ਸਿੱਖਾਂ ਨੂੰ ਦਿੱਤੀਆਂ ਜਾਂਦੀਆਂ ਹੁੰਦੀਆਂ ਸੀ। ਹੌਲੀ ਹੌਲੀ ਕਰਕੇ ਸਾਰੇ ਟਕਸਾਲੀ ਪਰਿਵਾਰ ਮੁਕਾ ਦਿੱਤੇ ਗਏ, ਇਹਦੇ ਵਿੱਚ ਸ਼ਹਿਰੀ ਸਿੱਖਾਂ ਨੂੰ ਵੀ ਵੱਡੀ ਸੈਟਬੈਕ ਲੱਗੀ। ਜੇ ਸ਼ਹਿਰੀ ਸਿੱਖਾਂ ਦੇ ਵਿੱਚੋਂ ਕੋਈ ਚੋਣ ਲੜ ਰਿਹਾ ਪੂਰੇ ਪੰਜਾਬ ਦੇ ਵਿੱਚੋਂ ਤਾਂ ਉਹ ਅਜੀਤਪਾਲ ਸਿੰਘ ਕੋਹਲੀ ਹੈ। ਜੇ ਉਹ ਇਹ ਗੱਲ ਸਿੰਕ ਕਰਾਉਣ ਦੇ ਵਿੱਚ ਸਫਲ ਹੋ ਗਏ ਪਟਿਆਲੇ ਦੇ ਵਿੱਚ, ਤਾਂ ਉਹ ਸਾਰਿਆਂ ਨੂੰ ਖਿੱਬੀ ਜਿਹੜੀ ਉਹ ਲਗਾ ਸਕਦੇ ਆ। ਪਟਿਆਲੇ ਦੀ ਜਿਹੜੀ ਸਿਚੁਏਸ਼ਨ ਆ
ਉਹ ਬੜੀ ਇੰਟਰਸਟਿੰਗ ਬਣੀ ਹੋਈ ਆ। ਪਰਨੀਤ ਕੌਰ ਹੋਰਾਂ ਦਾ ਪੱਤਾ ਹਾਲ ਦੀ ਘੜੀ ਚੱਲ ਨਹੀਂ ਰਿਹਾ। ਕੁਝ ਸ਼ਹਿਰ ਦੇ ਅੰਦਰ ਇਸ ਤਰ੍ਹਾਂ ਦੇ ਅਜੇ ਵੀ ਪਰਿਵਾਰ ਹੈਗੇ ਆ ਜਿਹੜੇ ਇਹ ਕਹਿੰਦੇ ਆ ਮਹਾਰਾਜਾ ਸਾਹਿਬ ਮਹਾਰਾਣੀ ਸਾਹਿਬਾਂ ਉਹਦੇ ਤੋਂ ਬਿਨਾਂ ਕੁਝ ਹੋਰ ਉਹ ਸੋਚਣ ਦੇ ਵਾਸਤੇ ਤਿਆਰ ਨਹੀਂ ਗਏ, ਕਿਉਂਕਿ ਉਹ ਸ਼ੁਰੂ ਤੋਂ ਚਾਪਲੂਸੀ ਕਰਦੇ ਆਏ ਆ। ਉਹਨਾਂ ਨੇ ਚਾਪਲੂਸੀ ਜਿਹੜੀ ਉਹ ਕਰਨੀ ਆ, ਉਹਨਾਂ ਦੀ ਚਾਪਲੂਸੀ ਦੇ ਸਿਰ ਦੇ ਉੱਤੇ ਮਹਿਲ ਨੇ ਹੁਣ ਤੱਕ ਰਾਜਨੀਤੀ ਕੀਤੀ। ਪਰ ਪਿਛਲੇ ਜਿਹੜੇ 4.5 ਸਾਲ ਸੀ ਉਹਦੇ ਦੌਰਾਨ ਕੈਪਟਨ ਅਮਰਿੰਦਰ ਸਿੰਘ ਹੋਰਾਂ ਦਾ ਇੱਕ ਵਾਰੀ ਵੀ ਪਟਿਆਲੇ ਨਾ ਆਉਣਾ ਉਹ ਉਹਨਾਂ ਨੂੰ ਇਸ ਵੇਲੇ ਮੁਸ਼ਕਲ ਖੜੀ ਕਰ ਰਿਹਾ ਹੈ ਤੇ ਲੋਕਾਂ ਦੇ ਜਵਾਬ ਦੇਣੇ ਔਖੇ ਹੋਏ ਪਏ ਜੀ। ਦੇਖੋ ਕੀ ਬਣਦਾ ਹੈਗਾ। ਤੇ ਸਰੋਤੇ ਕਾਲ ਕਰ ਸਕਦੇ ਆ ਖਬਰਾਂ ਤੋਂ ਬਾਅਦ 4082725200 ਸਟੂਡੀਓ ਦਾ ਫੋਨ ਨੰਬਰ ਹੈ। ਅੱਗੇ ਕਾਂਗਰਸ ਦੀ ਗੱਲ ਕਰਦੇ ਆ। ਸਟਾਰ ਪ੍ਰਚਾਰਕ ਆਪਣੀ ਸੀਟ ਤੇ ਹੀ ਘਿਰਿਆ। ਦੇਖੋ ਸਟਾਰ ਪ੍ਰਚਾਰਕ ਤਾਂ ਬਹੁਤੇ ਆਪੋ ਆਪਣੀਆਂ ਸੀਟਾਂ ਦੇ ਉੱਤੇ ਘਿਰਦੇ ਨਜ਼ਰ ਆਉਂਦੇ ਆ। ਦੇਖਿਆ ਜਾਵੇ ਤਾਂ ਆਮ ਆਦਮੀ ਪਾਰਟੀ ਦੇ ਭਗਵੰਤ ਮਾਨ ਹੋਰਾਂ ਤੋਂ ਇਲਾਵਾ ਬਾਕੀ ਸਟਾਰ ਪ੍ਰਚਾਰਕ ਇਹਨਾਂ ਪੰਜਾਬ ਨੂੰ ਸਮਾਂ ਨਹੀਂ ਦੇ ਰਹੇ। ਉਹ ਜ਼ਰੂਰ ਥਾਂ ਥਾਂ ਦੇ ਉੱਤੇ ਜਿਹੜਾ ਜਾ ਰਹੇ ਆ। ਸਟਾਰ ਪ੍ਰਚਾਰਕ ਤਾਂ ਨਵਜੋਤ ਸਿੰਘ ਸਿੱਧੂ ਵੀ ਸੀ। ਸੋ ਨਵਜੋਤ ਸਿੰਘ ਸਿੱਧੂ ਹੋਰੀ ਆਪਣੀ ਸੀਟ ਤੇ ਰਹਿ ਗਏ। ਪਿਛਲੇ ਦਿਨੀ ਜਦੋਂ ਧੂਰੀ ਆਏ ਤੇ ਉੱਥੇ ਉਹਨਾਂ ਨੇ ਨਾ ਹੀ ਕਰਤੀ ਬੋਲਣ ਨੂੰ ਕਿ ਮੈਂ ਨਹੀਂ ਬੋਲਣਾ। ਇਸ਼ਾਰਾ ਇਹ ਕਰਤਾ ਵੀ ਹਾਂ ਜਿਹੜੇ ਜਿਨ੍ਹਾਂ ਨੂੰ ਬਣਾਇਆ ਤੁਸੀਂ ਸੀਐਮ ਦਾ ਫੇਸ ਉਹਨਾਂ ਤੋਂ ਬੁਲਵਾਓ, ਮੇਰੇ ਤੋਂ ਕਦ ਲਈ ਬੁਲਵਾਉਣਾ। ਸਟਾਰ ਪ੍ਰਚਾਰਕ ਤਾਂ ਬਿਕਰਮ ਮਜੀਠੀਆ ਵੀ ਸੀ ਅਕਾਲੀ ਦਲ ਬਾਦਲ ਦਾ। ਉਹ ਵੀ ਅੰਮ੍ਰਿਤਸਰ ਈਸਟ ਵਾਲੀ ਸੀਟ ਤੋਂ ਪੇਪਰ ਭਰ ਕੇ ਉੱਥੇ ਘਿਰ ਗਏ। ਅਜੇ ਤੱਕ ਉਹਨਾਂ ਨੇ ਕਿਸੇ ਬਾਕੀ ਹੋਰ ਸੀਟਾਂ ਦੇ ਉੱਤੇ ਜਾ ਕੇ ਚੋਣ ਪ੍ਰਚਾਰ ਨਹੀਂ ਕੀਤਾ। ਉਹਨਾਂ ਦੀ ਪਤਨੀ ਜਿਹੜੀ ਉਹ ਖੜੀ ਹੋ ਗਈ ਜੀ ਇੱਥੋਂ ਮਜੀਠੇ ਵਾਲੀ ਸੀਟ ਤੋਂ। ਉਹਨਾਂ ਨੂੰ ਉਹਦੇ ਵਾਸਤੇ ਵੀ ਜਾਣਾ ਪੈ ਰਿਹਾ ਕਿਉਂਕਿ ਉਹਦਾ ਕੋਈ ਸਿਆਸੀ ਪਿਛੋਕੜ ਨਹੀਂ ਹੈਗਾ। ਇਹਨਾਂ 2 ਸੀਟਾਂ ਦੇ ਉੱਤੇ ਉਹ ਸੀਮਤ ਹੋ ਕੇ ਰਹਿ ਗਏ। ਜਿਸ ਦਿਨ ਇਹਨਾਂ ਨੇ ਸਿੱਧੂ ਮੂਸੇ ਵਾਲੇ ਨੂੰ ਲਿਆਂਦਾ ਪਾਰਟੀ ਦੇ ਵਿੱਚ, ਪਹਿਲਾਂ ਇੱਥੇ ਪਾਰਟੀ 'ਚ ਲਿਆਂਦਾ, ਫਿਰ ਨਾਲ ਦੀ ਨਾਲ ਭਜਾ ਕੇ ਉਹਨੂੰ ਲੈ ਗਏ ਦਿੱਲੀ। ਜਾ ਕੇ ਰਾਹੁਲ ਗਾਂਧੀ ਦੇ ਨਾਲ ਮੁਲਾਕਾਤ ਕਰਵਾਤੀ ਕਿ ਚੱਕੋ ਸਟਾਰ ਪ੍ਰਚਾਰਕ। ਪੂਰੇ ਪੰਜਾਬ ਦੇ ਵਿੱਚ ਦੇਖਿਓ ਇਹਦੇ ਕਰੋੜਾਂ ਫਾਲੋਅਰ ਨੇ ਤੇ ਉਹਨਾਂ ਕਰੋੜਾਂ ਫਾਲੋਅਰਸ ਨੇ ਸਾਰੀਆਂ ਵੋਟਾਂ ਜਿਹੜੀਆਂ ਜੀ ਉਹ ਕਾਂਗਰਸ ਨੂੰ ਪਾ ਦੇਣੀਆਂ ਨੇ। ਤੇ ਜਿਹੜਾ ਸਟਾਰ ਪ੍ਰਚਾਰਕ ਸੀਗਾ ਜੀ ਸਿੱਧੂ ਮੂਸੇ ਵਾਲਾ, ਉਹ ਆਪਣੀ ਸੀਟ ਦੇ ਉੱਤੇ ਘਿਰ ਗਿਆ। ਉਹ ਹੁਣ ਰਾਹੁਲ ਗਾਂਧੀ ਹੋਰਾਂ ਵੱਲ ਨੂੰ ਵੇਖੀ ਜਾਂਦਾ, ਉਹਨਾਂ ਨੂੰ ਉਡੀਕੀ ਜਾਂਦਾ ਕਿ ਆਓ ਤੇ ਆ ਕੇ ਕੋ ਮੇਰਾ ਵੀ ਪ੍ਰਚਾਰ ਕਰੋ। ਕਿਉਂਕਿ ਕਾਂਗਰਸ ਦੇ ਉੱਥੇ ਇੱਕ ਅਨਾਰ ਕਈ ਬਿਮਾਰ ਵਾਲੀ ਗੱਲ ਸੀ। ਨਾਜਰ ਸਿੰਘ ਮਾਨਸ਼ਾਹੀਆ ਨੇ ਆਮ ਆਦਮੀ ਪਾਰਟੀ ਛੱਡੀ ਸੀ ਕਿ ਕਾਂਗਰਸ ਦੀ ਸੀਟ ਵੱਟ ਤੇ ਪਈ ਆ। ਅਗਲਿਆਂ ਨੇ ਨਾਜਰ ਸਿੰਘ ਮਾਨਸ਼ਾਹੀਆ ਨੂੰ ਬੇਰਾਂ ਵੱਟੇ ਨਹੀਂ ਪੁੱਛਿਆ ਕਿਸੇ ਨੇ। ਉੱਥੇ ਕਈ ਹੋਰ ਸੀਟ ਦੇ ਦਾਅਵੇਦਾਰ ਸੀ, ਖਾਸ ਤੌਰ ਦੇ ਉੱਤੇ ਗਾਗੋ ਵਾਲੀ ਪਰਿਵਾਰ, ਉਹ ਦੇਰ ਤੋਂ ਕੰਮ ਕਰਦਾ ਸੀ। ਇਹਨੇ ਸਿੱਧੂ ਮੂਸੇ ਵਾਲੇ ਨੇ ਉਹਨਾਂ ਦੇ ਖਿਲਾਫ ਬੋਲ ਬੋਲ ਕੇ ਸਾਰੇ ਟੱਬਰ ਨੂੰ ਵਿਰੋਧ 'ਚ ਖੜਾ ਕਰ ਲਿਆ। ਬੇਸ਼ੱਕ ਕਾਂਗਰਸ ਨੇ ਉਹਨਾਂ ਨੂੰ ਨਾਲ ਤੋੜਨ ਦਾ ਯਤਨ ਤਾਂ ਕੀਤਾ, ਪਰ ਇੰਨਾ ਸਮਾਂ ਜਿਹੜਾ ਕੰਮ ਕਰਦਾ ਰਿਹਾ, ਜਦੋਂ ਉਹਨੂੰ ਟਿਕਟ ਨਹੀਂ ਮਿਲੀ ਤਾਂ ਉਹ ਖੁੱਲ ਕੇ ਨਾਲ ਕਿਵੇਂ ਤੁਰ ਸਕਦੇ ਆ। ਇਹ ਤਾਂ ਜਿਹੜਾ ਸਿੱਧੂ ਮੂਸੇ ਵਾਲੇ ਦੇ ਵੱਲੋਂ ਇਹ ਤਾਂ ਕਿਹਾ ਜਾ ਰਿਹਾ ਕਿ ਉਹਦੇ ਨਾਲ ਨੇ, ਸਾਰਾ ਪੂਰਾ ਏਰੀਆ ਨਾਲ ਹੈ। ਪੂਰਾ ਏਰੀਆ ਨਾਲ ਨਹੀਂ ਗਾ, ਸਿੰਗਰ ਹੋਣਾ ਹੋਰ ਗੱਲ ਹੈ। ਜਿਹੜੇ ਉਹਦੇ ਬਿਨਾਂ ਸਿਰ ਪੈਰ ਵਾਲੇ ਜਾਂ ਹਥਿਆਰਾਂ ਵਾਲੇ ਗਾਣੇ ਸੁਣਨ ਵਾਲੇ ਹੋਣਗੇ ਉਹ ਵੋਟਰ ਥੋੜੀ ਨੇ। ਉਹ ਮੰਡੀਰ ਜ਼ਰੂਰ ਮਗਰ ਲਾਈ ਫਿਰਦਾ। ਸੁਹਿਰਦ ਲੋਕ ਉਹਦੇ ਨਾਲ ਕਿੰਨੇ ਕਿੰਨੇ। ਉਹ ਇਹ ਗੱਲ ਕਹਿੰਦੇ ਨੇ ਕਿ ਇਹ ਇੱਕ ਸਟਾਰ ਹੈ, ਇਸ ਬੰਦੇ ਨੇ ਜਿੱਤਣ ਤੋਂ ਬਾਅਦ ਲੋਕਾਂ ਦੀ ਬਾਹ ਨਹੀਂ ਫੜਨੀ। ਲੋਕ ਤਮਾਸ਼ਾ ਵੇਖ ਚੁੱਕੇ ਆ ਸਨੀ ਦਿਓਲ ਵਾਲਾ ਪਹਿਲਾਂ ਹੀ, ਕਿ ਉਹ ਤਾਂ ਜਿੱਤ ਕੇ ਮੁੜ ਕੇ ਆਇਆ ਹੀ ਨਹੀਂ। ਜੇ ਇਹਨੂੰ ਜਿਤਾਉਂਦੇ ਆ ਤੇ ਇਹਨੇ ਵੀ ਜਿੱਤ ਕੇ ਨਹੀਂ ਆਉਣਾ। ਮੁਕਾਬਲਾ ਸਖਤ ਹੋ ਗਿਆ। ਕਾਂਗਰਸ ਦੇ ਅੰਦਰ ਉਹਦਾ ਵਿਰੋਧ ਬੜਾ ਹੋ ਰਿਹਾ। ਕਈ ਗਰੁੱਪ ਨੇ ਜਿਹੜੇ ਸਿੱਧੂ ਮੂਸੇ ਵਾਲੇ ਦਾ ਵਿਰੋਧ ਕਰ ਰਹੇ ਆ। ਸਿੱਧੂ ਮੂਸੇ ਵਾਲਾ ਸਟਾਰ ਪ੍ਰਚਾਰਕ ਦੇ ਤੌਰ ਦੇ ਉੱਤੇ ਆਇਆ ਸੀ, ਇੱਕ ਦਿਨ ਵੀ ਆਪਣੀ ਸੀਟ ਤੋਂ ਨਹੀਂ ਨਿਕਲ ਸਕਿਆ। ਹੁਣ ਦੂਜਿਆਂ ਨੂੰ ਉਡੀਕੀ ਜਾਂਦਾ ਕਿ ਆਓ ਤੇ ਮੇਰਾ ਪ੍ਰਚਾਰ ਇੱਥੇ ਕਰੋ। ਸਿਆਸਤ ਜਿਹੜੀ ਆ ਉਹ ਕਰਨੀ, ਜਿਹੜੇ ਕਮੈਂਟਸ ਤੇ ਲਾਈਕਸ ਲੈ ਲੈਣੀਆਂ, ਇਹ 2 ਬਹੁਤ ਡਿਫਰੈਂਟ ਜਿਹੜੀਆਂ ਉਹ ਚੀਜ਼ਾਂ ਨੇ।
ਉਹ ਸਿਆਸਤ ਦੇ ਵਿੱਚ ਕਿਉਂ ਆਇਆ, ਕੀ ਸੋਚ ਕੇ ਆਇਆ, ਇਹ ਉਹਦੀ ਆਪਣੀ ਚੋਇਸ ਹੈ। ਪਰ ਇੰਨਾ ਜ਼ਰੂਰ ਹੈ, ਜਿਵੇਂ ਸਿਆਣੇ ਕਹਿੰਦੇ ਨਾ ਵੀ ਆਟੇ ਦਾਲ ਦੇ ਭਾਅ ਪਤਾ ਲੱਗ ਗਏ, ਉਹਨੂੰ ਵੀ ਪਤਾ ਜਿਹੜਾ ਉਹ ਲੱਗ ਗਿਆ। ਸਟਾਰ ਹੋਣਾ, ਸਟਾਰ ਪ੍ਰਚਾਰਕ ਹੋਣਾ ਹੋਰ ਗੱਲਾਂ ਨੇ, ਖੁਦ ਚੋਣ ਲੜਨੀ ਹੋਰ ਗੱਲ ਹੈ ਜੀ। ਤੇ ਅੱਗੇ ਹੁਣ ਜਿੱਦਾਂ ਸਾਰੇ ਖੜੇ ਹੀ ਆ ਆਪਣੇ ਲੋਕਾਂ ਦੇ ਨਾਲ ਗੱਲਾਂ ਕਰਦੇ, ਵਾਅਦਿਆਂ ਦੇ ਢੇਰ ਲਾਈ ਜਾਂਦੇ ਆ, ਪਰ ਖਜ਼ਾਨੇ ਖਾਲੀ। ਦੇਖੋ, ਖਜ਼ਾਨਾ ਤਾਂ ਸਭ ਨੂੰ ਪਤਾ ਹੈ ਕਿ ਹਾਲਾਤ ਕੀ ਨੇ। ਹੁਣ ਸਿਆਸੀ ਧਿਰਾਂ ਜਿਹੜੀਆਂ ਨੇ, ਇਹਦੇ ਵਿੱਚ ਕਾਂਗਰਸ ਹੋ ਗਈ, ਆਮ ਆਦਮੀ ਪਾਰਟੀ ਹੋ ਗਈ, ਬਾਦਲ ਅਕਾਲੀ ਦਲ ਹੋ ਗਿਆ, ਭਾਜਪਾ ਦੀ ਅਗਵਾਈ ਵਾਲਾ ਗੱਠਜੋੜ ਹੋ ਗਿਆ, ਇਹ ਸਰਕਾਰੀ ਖਜ਼ਾਨੇ ਦੇ ਵਿੱਚੋਂ ਖੈਰਾਤ ਵੰਡਣ ਦੇ ਵਾਅਦੇ ਤਾਂ ਸਾਰੇ ਕਰ ਰਹੇ ਆ। ਇਹਦੇ ਵਿੱਚ ਔਰਤਾਂ ਨੂੰ ਕੋਈ ਕਹਿੰਦਾ 2000 ਦੇਵਾਂਗੇ, ਕੋਈ ਕਹਿੰਦਾ 10,000 ਰੁਪਏ ਤੱਕ ਵਿੱਤੀ ਮਦਦ ਦੇਵਾਂਗੇ, ਕੋਈ ਕਹਿੰਦਾ 300 ਯੂਨਿਟ ਤੱਕ ਮੁਫਤ ਬਿਜਲੀ ਦੇਵਾਂਗੇ, ਕੋਈ ਛੋਟੇ ਕਿਸਾਨਾਂ ਦੀ ਕਰਜ਼ੇ ਮਾਫੀ ਦੀ ਗੱਲ ਕਰਦਾ, ਕਿਸਾਨੀ ਦੀ ਸਸਤੇ ਡੀਜ਼ਲ ਦੀ ਗੱਲ ਕਰਦਾ, ਪੜ੍ਹਾਈ ਲਈ ਵਿਆਜ ਰਹਿਤ ਕਰਜ਼ੇ ਦੀ ਗੱਲ ਕਰਦਾ, ਕਿਸਾਨ ਪਰਿਵਾਰਾਂ ਲਈ ਪੱਕੀ ਆਮਦਨ ਦੀ ਗਰੰਟੀ ਦੀ ਗੱਲ ਕਰਦਾ। ਸਵਾਲ ਇਹ ਹੈ, ਪੈਸੇ ਕਿੱਥੋਂ ਆਉਣੇ ਆ? ਇਹ ਖਾਕਾ ਕਿਸੇ ਪਾਰਟੀ ਕੋਲੇ ਨਹੀਂ ਦਿਸ ਰਿਹਾ। ਪੰਜਾਬ ਦੀ ਸੱਤਾ ਹਥਿਆਉਣ ਦੇ ਵਾਸਤੇ ਸਿਆਸੀ ਪਾਰਟੀਆਂ ਨੇ ਮੁਫਤ ਬਿਜਲੀ, ਮੁਫਤ ਪਾਣੀ, ਸਸਤਾ ਆਟਾ ਦਾਲ ਸਕੀਮਾਂ ਦੇ ਨਾਲ ਸਰਕਾਰੀ ਖਜ਼ਾਨੇ ਦਾ ਭੱਠਾ ਬਿਠਾਇਆ ਹੋਇਆ। ਇਹ ਕਿਸੇ ਤੋਂ ਲੁਕਿਆ ਛੁਪਿਆ ਨਹੀਂ। ਵਿੱਤ ਵਿਭਾਗ ਦੇ ਅਧਿਕਾਰੀ ਕਹਿੰਦੇ ਨੇ ਕਿ ਚੋਣ ਲੜ ਰਹੀਆਂ ਪ੍ਰਮੁੱਖ ਸਿਆਸੀ ਧਿਰਾਂ ਵੱਲੋਂ ਕੀਤੇ ਗਏ ਵਾਅਦਿਆਂ ਨੂੰ ਪੁਗਾਉਣ ਲਈ ਸਾਲਾਨਾ 5 ਤੋਂ 7,000 ਕਰੋੜ ਰੁਪਏ ਦੀ ਪੂੰਜੀ ਚਾਹੀਦੀ ਹੈ। ਸੂਬੇ ਦੀ ਵਿੱਤੀ ਹਾਲਤ ਇਸ ਕਦਰ ਨਿੱਘਰ ਚੁੱਕੀ ਹੈ ਕਿ ਸਿਆਸੀ ਵਾਅਦੇ ਪੁਗਾਉਣ ਦੇ ਸਮਰੱਥ ਨਹੀਂ। ਪੰਜਾਬ ਦੇ ਵਿੱਤ ਵਿਭਾਗ ਦੇ ਅਧਿਕਾਰੀ ਕਹਿੰਦੇ ਆ ਕਿ ਇਸ ਵੇਲੇ ਸਾਰੇ ਸਰੋਤਾਂ ਤੋਂ ਆਮਦਨ 1 ਲੱਖ ਕਰੋੜ ਸਾਲਾਨਾ ਹੈ ਤੇ ਸਾਲਾਨਾ ਖਰਚ 1.25 ਲੱਖ ਕਰੋੜ ਰੁਪਏ ਦੇ ਨੇੜੇ ਤੇੜੇ ਪਹੁੰਚ ਗਿਆ। 25,000 ਕਰੋੜ ਰੁਪਏ ਦਾ ਖੱਪਾ ਪੂਰਾ ਕਰਨ ਲਈ ਸਰਕਾਰ ਕਰਜ਼ੇ ਲੈਂਦੀ ਹੈ। ਕੇਂਦਰ ਸਰਕਾਰ ਦੀਆਂ ਯੋਜਨਾਵਾਂ ਦੇ ਵਿੱਚ ਵੀ ਰਾਜ ਸਰਕਾਰ ਦੇ ਹਿੱਸੇ ਦੀ ਰਕਮ ਪਾਉਣ ਦਾ ਜੁਗਾੜ ਹੀ ਨਹੀਂ ਹੋ ਰਿਹਾ, ਜਿਹਦੇ ਕਰਕੇ ਬੀਤੇ ਸਾਲ ਰਾਸ਼ਟਰੀ ਕ੍ਰਿਸ਼ੀ ਵਿਕਾਸ ਯੋਜਨਾ ਵਰਗੀਆਂ ਕੇਂਦਰੀ ਯੋਜਨਾਵਾਂ ਦਾ ਸੂਬਾ ਕੋਈ ਫਾਇਦਾ ਨਹੀਂ ਲੈ ਸਕਿਆ। ਵਿੱਤੀ ਹਾਲਤ, ਆਮਦਨ ਖਰਚ ਤੇ ਝਾਤੀ ਮਾਰੀ ਜਾਵੇ ਤਾਂ ਇਹ ਪਤਾ ਲੱਗਦਾ ਹੈ ਕਿ ਸੂਬੇ ਦੇ ਮੁਲਾਜ਼ਮਾਂ ਦੀਆਂ ਤਨਖਾਹਾਂ ਤੇ ਹੀ ਸਰਕਾਰ ਦੀ ਅੱਧੀ ਕਮਾਈ ਲੱਗ ਜਾਂਦੀ ਹੈ। ਸੂਬੇ ਦੇ ਵਿੱਚ ਮੁਲਾਜ਼ਮਾਂ ਦੀਆਂ ਤਨਖਾਹਾਂ ਤੇ ਪੈਨਸ਼ਨਾਂ ਤੇ 45,000 ਕਰੋੜ ਰੁਪਏ ਦਾ ਭੁਗਤਾਨ ਸਾਲਾਨਾ ਕੀਤਾ ਜਾਂਦਾ। ਇਹਦੇ ਚ 32,000 ਕਰੋੜ ਰੁਪਏ ਦੀਆਂ ਤਨਖਾਹਾਂ ਤੇ 12,000 ਕਰੋੜ ਰੁਪਏ ਪੈਨਸ਼ਨ ਦੇ ਰੂਪ ਦੇ ਵਿੱਚ ਦਿੱਤੇ ਜਾਂਦੇ ਆ। ਪੰਜਾਬ ਸਰਕਾਰ ਦੇ ਸਿਰ ਕਰਜ਼ੇ ਦਾ ਬੋਝ 2,85,000 ਕਰੋੜ ਰੁਪਏ ਦੇ ਕਰੀਬ ਪਹੁੰਚ ਗਿਆ। ਇਸ ਕਰਜ਼ੇ ਦਾ ਸਿਰਫ ਵਿਆਜ ਦੀ ਅਦਾਇਗੀ ਜਿਹੜੀ ਆ ਉਹ 20,000 ਕਰੋੜ ਰੁਪਏ ਸਾਲਾਨਾ ਤੇ 15,000 ਕਰੋੜ ਰੁਪਈਆ ਜਿਹੜੀ ਮੂਲ ਰਾਸ਼ੀ ਦਿੱਤੀ ਜਾਂਦੀ ਹੈ। ਪੰਜਾਬ ਦੇ ਵਿੱਚ ਚਰਨਜੀਤ ਸਿੰਘ ਚੰਨੀ ਹੋਰਾਂ ਦੇ ਮੁੱਖ ਮੰਤਰੀ ਦਾ ਅਹੁਦਾ ਸੰਭਾਲਣ ਤੋਂ ਬਾਅਦ ਜਿਸ ਤਰ੍ਹਾਂ ਦੇ ਐਲਾਨ ਕੀਤੇ ਆ, ਜਿਹੜਾ ਸਰਕਾਰੀ ਖਜ਼ਾਨੇ ਤੋਂ 5 ਤੋਂ 7,000 ਕਰੋੜ ਰੁਪਏ ਦਾ ਬੋਝ ਪੈ ਗਿਆ। ਕੇਂਦਰ ਸਰਕਾਰ ਨੇ ਜਦੋਂ ਵੈਟ ਦੀ ਥਾਂ GST ਲਾਗੂ ਕੀਤਾ ਸੀ ਤਾਂ ਰਾਜ ਸਰਕਾਰ ਨੂੰ ਕਮਾਈ ਦੇ ਘਾਟੇ ਦਾ ਖੱਪਾ ਪੂਰਾ ਕਰਨ ਲਈ 5 ਸਾਲ ਤੱਕ ਮੁਆਵਜ਼ਾ ਰਾਸ਼ੀ ਦੇਣ ਦਾ ਵਾਅਦਾ ਕੀਤਾ ਸੀ। ਇਹ 5 ਸਾਲ ਦਾ ਸਮਾਂ ਇਸੇ ਸਾਲ ਜੁਲਾਈ ਮਹੀਨੇ ਦੇ ਵਿੱਚ ਪੂਰਾ ਜਿਹੜਾ ਉਹ ਹੋ ਜਾਣਾ। ਔਰ ਸਰਕਾਰ ਨੇ ਸਬਸਿਡੀਆਂ ਦੇ ਰੂਪ ਦੇ ਵਿੱਚ ਪਾਵਰਕਾਮ ਨੂੰ 20,525 ਕਰੋੜ ਰੁਪਏ ਦੇਣੇ ਸੀਗੇ, ਇਹਦੇ ਚੋਂ ਹੁਣ ਤੱਕ 9500 ਕਰੋੜ ਰੁਪਏ ਦਿੱਤੇ ਆ। ਨਵੀਂ ਬਣਨ ਵਾਲੀ ਸਰਕਾਰ ਲਈ 11,000 ਤੋਂ ਉੱਪਰ ਜਿਹੜੇ ਬਕਾਇਆ ਰਾਸ਼ੀ ਦੇ ਤਕਰੀਬਨ 15,000 ਕਰੋੜ ਰੁਪਏ ਦੀ ਬਕਾਇਆ ਰਾਸ਼ੀ ਆ। ਅਗਲੇ ਮਾਲੀ ਸਾਲ ਦੇ ਵਿੱਚ 15,000 ਕਰੋੜ ਰੁਪਏ ਦੀ ਸਬਸਿਡੀ ਦਾ ਬੋਝ ਪਊਗਾ। ਸਰਕਾਰ ਲਈ ਇੱਕੋ ਸਾਲ ਦੇ ਵਿੱਚ 30,000 ਕਰੋੜ ਰੁਪਏ ਦਾ ਮਾਲੀ ਭਾਰ ਝੱਲਣਾ ਕਿੱਥੋਂ ਜਿਹੜਾ ਉਹ ਝੱਲਿਆ ਜਾਊਗਾ, ਇਹ ਬੜਾ ਵੱਡਾ ਸਵਾਲ ਹੈ। ਮੁੱਦੇ ਜਿਹੜੇ ਨੇ ਉਹ ਇੱਥੇ ਕੀ ਨੇ? ਤੇ ਮੈਂ ਢਾਬੇ ਤੋਂ ਰੋਟੀ ਖਾ ਲਈ, ਮੈਂ ਤਾਸ਼ ਖੇਡ ਲਈ, ਮੈਨੂੰ ਮੰਜਾ ਬੁਣਨਾ ਆਉਂਦਾ, ਮੈਨੂੰ ਸਨੀ ਕਰਨੀ ਆਉਂਦੀ ਹੈ। ਇਹ ਤਾਂ ਮੁੱਦੇ ਨੇ। ਇਹਨਾਂ ਮੁੱਦਿਆਂ ਦੇ ਉੱਤੇ ਤਾਂ ਕੋਈ ਗੱਲ ਹੀ ਨਹੀਂ ਕਰ ਰਿਹਾ, ਕਿਉਂਕਿ ਜੇ ਇਹ ਦੱਸਣ ਦੀ ਕੋਸ਼ਿਸ਼ ਕੀਤੀ ਕਿ ਭਾਈ ਖਜ਼ਾਨੇ ਦੇ ਵਿੱਚ ਪੈਸੇ ਲਿਆਉਣ ਲਈ ਅਸੀਂ ਆਹ ਕੁਝ ਲਿਆਵਾਂਗੇ, ਤੇ ਉਹਦੇ ਨਾਲ ਫਿਰ ਵੋਟਰ ਜਿਹੜਾ ਉਹ ਨਾਰਾਜ਼ ਹੋ ਸਕਦਾ ਹੈ। ਪੰਜਾਬ ਦੀ ਸਥਿਤੀ ਜਿਹੜੀ ਹੈ ਜੀ ਉਹ ਬੇਹੱਦ ਗੰਭੀਰ ਆ। ਇਸ ਮਸਲੇ ਦੇ ਉੱਤੇ, ਗੰਭੀਰ ਮਸਲਿਆਂ ਦੇ ਉੱਤੇ ਸਿਆਸੀ ਪਾਰਟੀਆਂ ਗੱਲ ਕਰਨ, ਇਹ ਕਦੀ ਹੋ ਹੀ ਨਹੀਂ ਸਕਦਾ। ਪੰਜਾਬ ਦਾ ਬੇੜਾ ਗਰਕ ਹੋਣ ਦਾ ਰੀਜ਼ਨ ਹੀ ਇਹ ਰਿਹਾ ਕਿ ਇਹ ਮਸਲੇ ਕਦੀ ਗੰਭੀਰਤਾ ਦੇ ਨਾਲ ਵਿਚਾਰੇ ਹੀ ਨਹੀਂ ਗਏ।
ਆ ਵੀ ਲੱਗਦਾ ਨਹੀਂ ਹੋਣਗੇ। ਤੇ ਸਰੋਤੇ ਕਾਲ ਕਰ ਸਕਦੇ ਹੋ 4082725200 408 272 5200 ਤੇ ਕਾਲ ਕਰ ਸਕਦੇ ਆ। ਉਹਨੇ ਇੱਕ ਛੋਟੀ ਜਿਹੀ ਬ੍ਰੇਕ ਲੈ ਕੇ। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA KCVR 1570 AM Stockton Modesto KOBO Yuba City 1450 AM KIID Sacramento 1470 AM KWRU Fresno 1300 AM KLHC Bakersfield 1350 AM ਹਾਂਜੀ ਹੋਲਡ ਕਰ ਲੈ ਜੀ। ਹਾਂਜੀ
ਸਾਰਿਆਂ ਨੂੰ ਮੈਂ ਤੁਹਾਡੀ ਆਪਣੀ ਅਨਮੋਲ ਗਗਨ ਮਾਨ ਤੇ ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA। ਖੁਸ਼ ਰਹੋ, ਆਬਾਦ ਰਹੋ, ਚੜ੍ਹਦੀ ਕਲਾ ਚ ਰਹੋ। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਸਰੋਤਿਆਂ ਦਾ ਸਵਾਗਤ ਕਰਦੇ। ਤੁਸੀਂ ਜੁੜੇ ਹੋ ਪੰਜਾਬੀ ਰੇਡੀਓ USA ਦੇ ਨਾਲ। ਪ੍ਰੋਗਰਾਮ ਖਬਰ ਤੇ ਨਜ਼ਰ ਇਸ ਹਿੱਸੇ ਦੇ ਵਿੱਚ ਜੇ ਤੁਹਾਡਾ ਕੋਈ ਸਵਾਲ ਆ ਤੁਸੀਂ ਕਰ ਸਕਦੇ ਹੋ 4082725200 ਸਟੂਡੀਓ ਦਾ ਫੋਨ ਨੰਬਰ ਹੈ। ਕਾਲ ਕਰਕੇ ਤੁਸੀਂ ਕੋਈ ਵੀ ਸਵਾਲ ਪੁੱਛ ਸਕਦੇ ਹੋ। ਅੱਗੇ ਚੱਲਣ ਤੋਂ ਪਹਿਲਾਂ ਧੰਨਵਾਦ ਸਾਡੇ ਸਪਾਂਸਰ ਦਾ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ। ਸਭ ਤੱਕ ਪਹੁੰਚਾਇਆ ਖਾਲਸਾ ਇੰਸ਼ੋਰੈਂਸ ਏਜੰਸੀ, ਟਰਕੀਆਣਾ ਇਮੀਗ੍ਰੇਸ਼ਨ ਲਾ ਫਰਮ, ਗੁਰਦੀਪ ਸਿੰਘ ਬਰਦੀ, ਸਤਨਾਮ ਸਿੰਘ ਸ਼ੇਰਗਿਲ, ਮਨਜੀਤ ਸਿੰਘ ਦੀਵਾਨਾ, ਬੂਟਾ ਸਿੰਘ ਰਾਣੀਪੁਰ, ਚਰਨਜੀਤ ਸਿੰਘ ਬੜਵਾਲ, ਪਿਆਰਾ ਸਿੰਘ ਰਾਹੋ, ਗੁਰਪਾਲ ਸਿੰਘ ਗਿੱਲ, ਰੇਸ਼ਮ ਸਿੰਘ ਜੀ ਨਿੱਜਰ, ਮਨਦੀਪ ਸਿੰਘ ਕਾਲੋਂ, ਰਵਿੰਦਰ ਸਿੰਘ, ਪ੍ਰੀਤਮ ਸਿੰਘ ਗਿੱਲ, ਗੁਰਮੀਤ ਸਿੰਘ, ਸੁਰਿੰਦਰ ਕੌਰ ਥਿੰਦ, ਰਵਿੰਦਰ ਬਸਰਾ, ਗਰਮੇਲ ਸਿੰਘ ਲਿੱਦੜ, ਜਸਵੰਤ ਸਿੰਘ ਜੀ, ਮਨਦੀਪ ਸਿੰਘ, ਸਰਬਜੀਤ ਕੌਰ ਜੀ, ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਪ੍ਰੋਗਰਾਮਾਂ ਨੂੰ ਸਪਾਂਸਰ ਕਰਦੇ ਹੋ, ਸਭ ਤੱਕ ਪਹੁੰਚਾਉਂਦੇ ਹੋ। ਸਾਡੇ ਨਾਲ ਜੁੜ ਚੁੱਕੇ ਨੇ ਦੁਬਾਰਾ ਬਲਤੇਜ ਪੋਨੇ। ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ। ਹਾਂ, ਕੁਝ ਕਾਲਰ ਜੁੜੇ ਨੇ, ਉਹਨਾਂ ਨਾਲ ਗੱਲ ਕਰਦੇ ਬਾਰੀ ਬਾਰੀ। ਸਾਡੇ ਨਾਲ ਜੁੜੇ ਨੇ ਜੱਸੀ ਗਿੱਲ ਜੀ। ਹਾਂਜੀ ਭੈਣ ਜੀ, ਸਤਿ ਸ਼੍ਰੀ ਅਕਾਲ। ਪੰਨੂ ਸਾਹਿਬ ਸਤਿ ਸ਼੍ਰੀ ਸਤਿ ਅਕਾਲ। ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅੱਛਾ ਅਕਾਲ। ਪੰਨੂ ਸਾਹਿਬ, ਆਪਣੇ ਗੁਆਂਢ ਕੰਟਰੀ ਦੇ ਵਿੱਚ 올림픽 ਹੋ ਰਹੀਆਂ, ਵਿੰਟਰ 올림픽, ਤੇ ਸਾਡੀ ਪਾਪੂਲੇਸ਼ਨ 1.3 ਬਿਲੀਅਨ ਆ ਇੰਡੀਆ ਦੀ। ਸਿਰਫ ਇੱਕ ਐਥਲੀਟ ਗਿਆ ਉੱਥੇ। ਮੈਂ ਬੱਚਿਆਂ ਦੇ ਨਾਲ ਇੱਥੇ ਦੇਖ ਰਿਹਾ ਸੀਗਾ ਓਪਨਿੰਗ ਸੈਰੇਮਨੀ। ਸਿਰਫ ਇੱਕੋ ਐਥਲੀਟ, ਇੱਕ ਕੰਟਰੀ ਹੈ ਵਰਲਡ ਦੇ ਵਿੱਚ ਜਿਹਦੀ ਪਾਪੂਲੇਸ਼ਨ ਸਿਰਫ 34,000 ਆ। ਸਾਡਾ ਅੱਧਾ ਮੁੱਕ ਗਿਆ। ਤੇ ਮਤਲਬ ਸਾਡੇ ਤੇ ਕੋਈ ਹੈ ਅਸਰ ਜਾਂ ਕਿੱਦਾਂ, ਵੀ ਸਾਨੂੰ ਕੋਈ ਮਾੜੀ ਮੋਟੀ ਸੰਗ ਆਉਂਦੀ ਆ ਜਾਂ ਕਿੱਦਾਂ? ਬਾਕੀ ਮੋਗੇ ਦਾ ਕੀ ਹਾਲ ਆ ਜੀ ਆਪਣਾ ਇਲੈਕਸ਼ਨ ਦੇ ਲਈ? ਥੈਂਕ ਯੂ ਥੈਂਕ ਯੂ ਜੀ। ਜੀ, ਥੈਂਕ ਯੂ। ਦੇਖੋ, ਇੱਥੇ ਨਾ ਰਾਮਚੰਦਰ ਛਤਰਪਤੀ ਹੋਰਾਂ ਦੀ ਪਤਨੀ ਦੀ ਮੌਤ ਹੋ ਗਈ ਪਿਛਲੇ ਦਿਨੀ। ਉਹਨਾਂ ਦਾ ਭੋਗ ਸੀਗਾ ਐਤਵਾਰ। ਮੈਂ ਉੱਥੇ ਗਿਆ ਸਰਸੇ। ਤੇ ਇਹ ਨਹੀਂ ਹੈ ਕਿ ਸਿਰਫ ਖੇਡਾਂ ਦੇ ਖੇਤਰ ਦੇ ਵਿੱਚ, ਐਜੂਕੇਸ਼ਨ ਦੇ ਖੇਤਰ ਦੇ ਵਿੱਚ ਹਰਿਆਣੇ ਵਰਗਾ ਸੂਬਾ ਛਾਲਾਂ ਮਾਰਦਿਆਂ ਹੋਇਆ ਪੰਜਾਬ ਤੋਂ ਅੱਗੇ ਲੰਘ ਗਿਆ ਜੀ। ਉੱਥੇ ਤੁਸੀਂ ਕਿਸੇ ਨਾਲ ਮਿਲਦੇ ਹੋ, ਕਿਸੇ ਨਾਲ ਗੱਲ ਕਰਦੇ ਹੋ, ਇੰਨੇ ਹਾਈਲੀ ਐਜੂਕੇਟਡ ਲੋਕ ਤੁਹਾਨੂੰ ਉਹਨਾਂ ਸਮਾਗਮਾਂ ਦੇ ਉੱਤੇ ਮਿਲਦੇ ਆ। ਗੱਲ ਕਰਨ ਦੀ ਲਿਆਕਤ, ਸਾਦਾਪਣ, ਜਿਹੜਾ ਸਭ ਤੋਂ ਜਿਹੜੀ ਚੰਗੀ ਸਾਡੇ ਵਿੱਚ ਜਿਹੜਾ ਜੀ ਉਹ ਫੁਕਰਪਣ ਜਿਹੜਾ ਆ ਗਿਆ। ਜਿਨ੍ਹਾਂ ਸਟੇਟਾਂ ਦੇ ਵਿੱਚੋਂ ਐਕਚੁਅਲੀ ਜਿਹੜੇ ਖਿਡਾਰੀ ਪੈਦਾ ਹੁੰਦੇ ਸਨ, ਉਹ ਸਟੇਟਾਂ ਨੂੰ ਨਸ਼ਿਆਂ ਦੇ ਰੂਪ ਦੇ ਵਿੱਚ ਜਿਹੜਾ ਉਹ ਧੱਕ ਦਿੱਤਾ ਗਿਆ। ਜਿਹੜੀ ਮੁਲਕ ਦੀਆਂ ਪਾਲਿਸੀਜ਼ ਹੁੰਦੀਆਂ ਸੀਗੀਆਂ ਖੇਡਾਂ ਦੇ ਪ੍ਰਤੀ, ਉਹ ਹੌਲੀ ਹੌਲੀ ਖਤਮ ਕਰ ਦਿੱਤੀਆਂ ਗਈਆਂ। ਸਾਰਾ ਕੁਝ ਜਦੋਂ ਤੁਸੀਂ ਪ੍ਰਾਈਵੇਟ ਕਰਕੇ ਇੱਥੋਂ ਕੱਢ ਹੀ ਦਿੱਤਾ, ਹਰ ਚੀਜ਼ ਜਿਹੜੀ ਉਹ ਪ੍ਰਾਈਵੇਟਾਈਜ਼ ਤੁਸੀਂ ਕਰਤੀ, ਤੇ ਉੱਥੇ ਕਿੱਥੇ ਵਿਚਾਰੇ ਜਿਹੜੇ ਉਹ ਖਿਡਾਰੀ ਰਹਿਣੇ ਸੀਗੇ? ਚਾਈਨਾ ਵਰਗੇ ਮੁਲਕ ਦੇ ਵਿੱਚ ਜੇ ਕਿਤੇ ਜਾਣ ਦਾ ਮੌਕਾ ਮਿਲੇ ਤੇ ਜਿਹੜੇ ਫਲੈਟ ਨੇ ਉਹਨਾਂ ਦੇ ਉੱਥੇ ਹੇਠਾਂ ਜੇ ਤੁਸੀਂ ਦੇਖੋਗੇ ਤਾਂ ਹਰ ਕਿਸਮ ਦੀਆਂ ਖੇਡਾਂ ਦੇ ਵਾਸਤੇ ਉਹਨਾਂ ਨੇ ਫੈਸਿਲਿਟੀਜ਼ ਪ੍ਰੋਵਾਈਡ ਕਰਾਈਆਂ ਹੋਈਆਂ ਨੇ, ਤਾਂ ਕਿ ਛੋਟੇ ਛੋਟੇ ਬੱਚਿਆਂ ਨੂੰ ਤੁਸੀਂ ਉਸ ਪਾਸੇ ਵੱਲ ਲਾ ਸਕੋ। ਔਰ ਬਹੁਤ ਸਾਰੇ ਬੱਚੇ ਨੇ ਜਿਨ੍ਹਾਂ ਨੂੰ ਕੰਪਲਸਰੀ ਹੈ ਕਿ ਕਿਸੇ ਨਾ ਕਿਸੇ ਖੇਡ ਦੇ ਵਿੱਚ ਉਹਨਾਂ ਨੂੰ ਜਾਣਾ ਪੈਂਦਾ। ਜਦੋਂ ਇਦਾਂ ਦੀਆਂ ਪਾਲਿਸੀਜ਼ ਹੋਣ ਤੇ ਇੱਥੇ ਜਿਹੜੀਆਂ ਜੀ ਇਦਾਂ ਗਿਣੀਆਂ ਜਾਣ ਵੀ ਕਿਹੜੇ ਸੂਬੇ ਤੋਂ ਕਿੰਨੇ ਬੰਦੇ ਜਿਹੜੇ ਆ ਜੀ ਲੈਣੇ, ਭਾਵ ਕਿ ਕੋਟਾ ਸਿਸਟਮ ਹੋਵੇ, ਤੇ ਫਿਰ ਉੱਥੋਂ ਕੀ ਐਕਸਪੈਕਟ ਜਿਹੜਾ ਉਹ ਕੀਤਾ ਜਾ ਸਕਦਾ। ਜਿਹਦੀ ਮੋਗੇ ਵਾਲੀ ਸੀਟ ਦੀ ਤੁਸੀਂ ਗੱਲ ਕਰਦੇ ਹੋ, ਪਹਿਲਾਂ ਤਾਂ ਇਹ ਸਮਝਿਆ ਜਾ ਰਿਹਾ ਸੀਗਾ ਕਿ ਮਲਵਿਕਾ ਸੌਖਾ ਕੱਢ ਦੂਗੀ ਕਾਂਗਰਸ ਦੀ ਇਹ ਸੀਟ। ਏਡੀ ਸੌਖੀ ਨਹੀਂ ਹੈਗੀ ਜੀ। ਉਹਨੂੰ ਤਕੜੀ ਟੱਕਰ ਇਸ ਵੇਲੇ ਮਿਲ ਰਹੀ ਆ, ਖਾਸ ਤੌਰ ਦੇ ਉੱਤੇ ਆਮ ਆਦਮੀ ਪਾਰਟੀ ਦੀ ਡਾਕਟਰ ਰਮਨਜੋਤ ਕੌਰ ਹੈ, ਉਹਦੇ ਵੱਲੋਂ। ਇੱਥੇ ਅਕਾਲੀ ਦਲ ਬਾਦਲ ਦੇ ਉਮੀਦਵਾਰ ਨੇ ਜੀ ਜਿਹੜੇ ਮੱਖਣ ਬਰਾੜ। ਉਹ ਮੱਖਣ ਬਰਾੜ ਨਹੀਂ ਜਿਹੜੇ ਲਿਖਦੇ ਨੇ ਗੀਤਕਾਰ, ਇਹ ਤੋਤਾ ਸਿੰਘ ਦੇ ਮੁੰਡੇ ਨੇ, ਬਰਜਿੰਦਰ ਸਿੰਘ ਬਰਾੜ ਉਰਫ ਮੱਖਣ ਬਰਾੜ। ਉਹ ਉੱਥੋਂ ਸੀਟ ਲੜ ਰਹੇ ਨੇ। ਸਨ ਐਂਡ ਡੈਡ ਲੜ ਰਹੇ ਨੇ। ਸੈਡ ਦੀ ਜਿਹੜੀ ਸ਼੍ਰੋਮਣੀ ਅਕਾਲੀ ਦਲ ਵੀ ਉਹਦੀ ਫੁੱਲ ਫਾਰਮ ਹੈਗੀ, ਤੇ ਸਨ ਐਂਡ ਡੈਡ ਵੀ ਹੈਗੀ ਹੈ। ਤੋਤਾ ਸਿੰਘ ਹੁਰੀ ਧਰਮਕੋਟ 'ਚ ਫਸੇ ਨੇ, ਉਹਨਾਂ ਦਾ ਮੁੰਡਾ ਮੋਗੇ 'ਚ ਫਸਿਆ। ਨਾ ਉਹ ਮੋਗੇ ਆ ਕੇ ਮਦਦ ਕਰ ਸਕਦੇ, ਨਾ ਉਹ ਧਰਮਕੋਟ ਜਾ ਕੇ ਮਦਦ ਕਰਨ ਜੋਗੇ ਰਹੇ ਨੇ। ਉਹ ਤੀਜੇ ਨੰਬਰ ਦੇ ਉੱਤੇ ਇਸ ਵੇਲੇ ਚੱਲ ਰਹੇ ਆ। ਮੁੱਖ ਮੁਕਾਬਲਾ
ਮਾਲਵਿਕਾ ਦੇ ਵਿੱਚ ਤੇ ਆਮ ਆਦਮੀ ਪਾਰਟੀ ਦੇ ਵਿਚਾਲੇ ਹੈ। ਸੋਨੂ ਸੂਦ ਹੋਰੀ ਪ੍ਰਚਾਰ ਤਾਂ ਕਰ ਰਹੇ ਆ ਆਪਣੀ ਜਿਹੜੀ ਭੈਣ ਦੇ ਵਾਸਤੇ, ਪਰ ਮਾਲਵਿਕਾ ਦੀ ਸਾਰੀ ਟੇਕ ਹੀ ਸੋਨੂ ਸੂਦ ਹੋਰਾਂ ਦੇ ਉੱਤੇ ਟਿਕੀ ਹੋਈ ਹੈ। ਚਾਹੇ ਇਹ ਅੱਜ ਮਹਿਸੂਸ ਕਰ ਲੈਣ ਜੀ, ਭਲਕੇ ਮਹਿਸੂਸ ਕਰ ਲੈਣ, ਸੋਨੂ ਸੂਦ ਇੱਕ ਬਹੁਤ ਰਿਸਪੈਕਟਡ ਨਾਮ ਹੈ, ਮੰਨਣਾ ਪਊਗਾ। ਕਰੋਨਾ ਦੇ ਦੌਰਾਨ ਉਹਨੇ ਜੋ ਕੰਮ ਕੀਤਾ ਲੋਕਾਂ ਦੇ ਵਾਸਤੇ ਉਹ ਬਹੁਤ ਵੱਡਾ। ਉਹਦੇ ਅਜਿਹੇ ਕੰਮਾਂ ਦੀ ਅੱਜ ਵੀ ਲੋੜ ਹੈ। ਸਮਾਜ ਦੇ ਵਾਸਤੇ, ਸੁਸਾਇਟੀ ਦੇ ਵਾਸਤੇ ਸੋਚਣ ਵਾਲੇ ਲੋਕ ਥੋੜੇ ਰਹਿ ਗਏ ਆ, ਪਰ ਉਹਨੂੰ ਉਹ ਸਿਆਸਤ ਦੇ ਵਿੱਚ ਆ ਕੇ ਉਹਨੂੰ ਜਿਹੜਾ ਜੀ ਸਟੈਬਲਿਸ਼ ਕਰਨ ਦੇ ਵਾਸਤੇ ਇਹ ਸਾਰਾ ਕੁਝ ਕਰਨਾ ਮੇਰੀ ਵੈਸੇ ਨਿੱਜੀ ਤੌਰ ਦੇ ਉੱਤੇ ਸਮਝ ਤੋਂ ਥੋੜੀ ਜਿਹੀ ਜਿਹੜੀ ਉਹ ਪਰੇ ਵਾਲੀ ਗੱਲ ਹੈ। ਨਹੀਂ ਸੀ ਚਾਹੀਦਾ, ਮੇਰੀ ਜਾਚੇ ਨਹੀਂ ਸੀ ਚਾਹੀਦਾ ਉਹਨਾਂ ਨੂੰ ਆਉਣਾ। ਜੇ ਮਾਲਵਿਕਾ ਨਹੀਂ ਇਹ ਸੀਟ ਕੱਢਦੀ, ਫਿਰ ਕੀ ਸੋਨੂ ਸੂਦ ਹੋਰਾਂ ਦੀ ਜਿਹੜੀ ਸਾਰੀ ਕੀਤੀ ਕਰਾਈ ਹੈ ਉਹ ਖੂਹ ਖਾਤੇ ਨਹੀਂ ਪੈ ਜੂਗੀ ਜੀ। ਸਤਨਾਮ ਸਿੰਘ ਜੀ। ਸਤਿ ਸ਼੍ਰੀ ਅਕਾਲ ਭੈਣ ਜੀ। ਪੰਨੂ ਭਾਈ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਭਾਜੀ, ਮੈਂ ਪਿਛਲੇ ਹਫ਼ਤੇ ਮੇਰਾ ਕੁਐਸਚਨ ਇਹ ਰਿਹਾ, ਸਮਝ ਦੀ ਘਾਟ ਕਰਕੇ ਤੁਸੀਂ ਦੇ ਨਹੀਂ ਸਕੇ ਜਵਾਬ। ਮੇਰਾ ਕੁਐਸਚਨ ਇਹ ਸੀ ਵੀ ਜਿਸ ਤਰ੍ਹਾਂ ਹੁਣ ਸਾਰੇ ਜਿੰਨੇ ਆਪਣੇ ਵੋਟਾਂ 'ਚ ਖੜੇ ਆ, ਉਹਨੇ ਆਪਣੀ ਲਿਖਤੀ ਰੂਪ 'ਚ ਆਪਣੀ ਜਿਹੜੀ ਉਹਨਾਂ ਹੈਗੀ ਜਾਇਦਾਦ ਦੱਸੀ ਆ, ਲਿਖ ਕੇ ਦਿੱਤੀ ਆ ਨਾ, ਤੇ ਕੀ ਜਿਹੜੇ ਇਨਕਮ ਟੈਕਸ ਵਾਲੇ ਉਹਨਾਂ ਦਾ ਫਰਜ਼ ਨਹੀਂ ਬਣਦਾ ਵੀ ਜੇ ਹੁਣ ਚਲੋ ਉਹਨਾਂ ਪ੍ਰੂਫ ਤਾਂ ਹੈਗੇ ਆ ਵੀ ਕੀ ਉਹਨੇ ਉਹ ਸਾਰੀ ਜਾਇਦਾਦ 'ਤੇ ਟੈਕਸ ਦਿੱਤਾ ਕਿ ਨਹੀਂ, ਕਿ ਉਹਨਾਂ ਕਾਫੀ ਫਾਇਦਾ ਹੋ ਸਕਦਾ ਜੇ ਕਰਨ। ਤਾਂ ਮੇਰਾ ਕੁਐਸਚਨ ਵੀ ਕੀ ਉਹ ਉਹਨਾਂ ਦੀ ਛਾਣਬੀਣ ਕਰਨਗੇ? ਥੈਂਕ ਯੂ ਜੀ। ਜਿਹੜੀ ਇਹ ਪ੍ਰਾਪਰਟੀ ਇਹਨਾਂ ਨੇ ਦਿੱਤੀ ਆ ਨਾ ਜੀ ਲਿਖ ਕੇ, ਜਿਹੜੀ ਸ਼ੋਅ ਕੀਤੀ ਆ, ਉਹਦੇ ਨਾਲ ਇਨਕਮ ਟੈਕਸ ਦੀ ਰਿਟਰਨ ਵੀ ਲੱਗੀ ਹੈ ਜੀ। ਤਾਂ ਉਹਦੇ ਤੋਂ ਬਿਨਾਂ ਇਹ ਕੱਲੀ ਇਹ ਨਹੀਂ ਜੀ ਪ੍ਰਾਪਰਟੀ ਲਿਖ ਦਿੱਤੀ, ਇਨਕਮ ਟੈਕਸ ਦੀ ਰਿਟਰਨ ਨਾਲ ਨੱਥੀ ਆ। ਇਹਨਾਂ ਨੇ ਟੈਕਸ ਦਿੱਤਾ ਹੋਇਆ ਜੀ ਉਹਦੇ ਉੱਤੇ, ਜਿਹੜੀ ਤੇ ਜਿੱਦਾਂ ਹੁਣ ਖੇਤੀ ਵਾਲੀ ਆ ਜ਼ਮੀਨ, ਉਹਦੇ ਉੱਤੇ ਟੈਕਸ ਨਹੀਂ ਹੈਗਾ। ਜਿਹੜੀ ਬਾਕੀ ਜਿਹੜੀ ਇਨਕਮ ਵਾਲੀ ਪ੍ਰਾਪਰਟੀ ਆ ਉਹਦੇ ਉੱਤੇ ਟੈਕਸ ਹੈ, ਉਹ ਭਰੇ ਹੋਏ ਨੇ ਇਹਨਾਂ ਨੇ, ਉਹ ਨਾਲ ਲਾਉਣੀ ਪੈਂਦੀ ਆ ਰਿਟਰਨ ਦੀ। ਜਿਨ੍ਹਾਂ ਨੇ ਜਿੰਨੀ ਵੀ ਪ੍ਰਾਪਰਟੀ ਸ਼ੋਅ ਕੀਤੀ ਆ ਉਹ ਨਾਲ ਇਨਕਮ ਟੈਕਸ ਦੀ ਰਿਟਰਨ ਲੱਗੀ ਆ ਜੀ। ਉਸ ਤੋਂ ਬਿਨਾਂ ਪੇਪਰ ਹੀ ਨਹੀਂ ਭਰੇ ਜਾ ਸਕਦੇ। ਠੀਕ। ਗੁਰਨਾਮ ਸਿੰਘ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ ਭੈਣ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਪੁੰਨੂ ਸਾਹਿਬ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ ਪੁੰਨੂ ਸਾਹਿਬ, ਤੁਹਾਡੀ ਅੱਜ ਇੰਟਰਵਿਊ ਜਿਹੜੀ ਆਪਣੇ ਇੰਸਪੈਕਟਰ ਜਿਹੜੇ ਸ਼ੇਖੂ ਸਾਹਿਬ ਉਹਨਾਂ ਨੇ ਬੜੀ ਸੁਣੀ ਆ, ਬੜੀ ਵਧੀਆ ਇੰਟਰਵਿਊ ਸੀ ਤੁਹਾਡੀ। ਬਾਕੀ ਪੁੰਨੂ ਸਾਹਿਬ ਇਹ ਦੱਸਿਓ ਵੀ ਅੰਦੋਲਨ ਦੇ ਦੁਆਰ ਜੋ ਬੀਜੇਪੀ ਨੇ ਜੋ ਅੰਦੋਲਨ ਨੂੰ ਬਦਨਾਮ ਕਰਨ ਦਾ ਕੀਤਾ, ਵੱਖਰੇ ਵੱਖਰੇ ਲਫ਼ਜ਼ਾਂ ਦੇ ਨਾਲ ਉਹਨਾਂ ਨੂੰ ਬੋਲਿਆ, ਅੱਜ ਬੀਜੇਪੀ ਪੰਜਾਬ ਦੇ ਵਿੱਚ ਆ ਕੇ ਕਹਿ ਰਹੀ ਕਿ ਜਿਹੜੀ ਕਾਂਗਰਸ ਆ ਇੱਕ ਸੈਂਟਰ ਦਿੱਲੀ ਤੋਂ ਚੱਲ ਰਹੀ ਆ, ਇਹ ਆਪਣੇ ਆਪ ਕੀ ਕਰ ਰਿਹਾ ਕਿ ਦੋ ਬੰਦੇ ਮੰਨ ਲਓ ਆਪਣੀ ਸਰਕਾਰ ਚਲਾਉਣ ਡਏ ਆ, ਜਾਂ ਸਾਰਾ ਨਜ਼ਲਾ ਜਿਹੜਾ ਉਹ ਕਾਂਗਰਸ ਦੇ ਉੱਤੇ ਝਾੜਤਾ ਕਿ ਪੰਜਾਬ ਦੇ ਲੋਕ ਜਿਹੜੇ ਹੈਗੇ ਆ, ਜਿੰਨੇ ਵੀ ਹੈਗੇ ਆ, ਕਿ ਬੀਜੇਪੀ ਨੂੰ ਵੋਟ ਪਾ ਦੇਣਗੇ। ਤੁਹਾਡੇ ਕੀ ਮਤਲਬ ਇਹਦੇ ਵਿੱਚ ਕਮੈਂਟ ਹੈਗੇ ਆ? ਥੈਂਕ ਯੂ। ਕੀ ਟਿੱਪਣੀ ਤੁਹਾਡੀ ਇਹਦੇ ਵਿੱਚ? ਥੈਂਕ ਯੂ। ਮੈਂ ਅਸਲ ਨਾ ਜੀ ਇਸ ਗੱਲ ਤੋਂ ਹੈਰਾਨ ਆ ਕਿ ਇਹ ਬਣਿਆ ਕੀ ਪਿਆ ਜੀ ਪੰਜਾਬੀਆਂ ਦਾ। ਜੇ ਤੁਸੀਂ ਕੱਲ ਦੀ ਰੈਲੀ ਦੇਖੀ ਹੋਵੇ ਤੇ ਇੱਕ ਬਹੁਤ ਵੱਡਾ ਪੰਜਾਬ ਹਮਾਇਤੀ ਜਿਹੜਾ ਕਿਸਾਨ ਹਮਾਇਤੀ ਬਣਦਾ ਸੀਗਾ, ਉਹ 2-4 ਕੋ ਗਾਣੇ ਗੁਣੇ ਉਹਦੇ ਆਏ ਆ, ਪਾਵਾ ਚੁੱਕੀ ਫਿਰਦਾ ਹੁੰਦਾ ਜੱਸੀ ਜਸਰਾਜ। ਉਹ ਸਟੇਜ ਦੇ ਉੱਤੋਂ, ਭਾਰਤੀ ਜਨਤਾ ਪਾਰਟੀ ਦੀ ਇਸ ਸਟੇਜ ਦੇ ਉੱਤੋਂ ਨਾਰਾ ਲਾ ਰਿਹਾ ਸੀਗਾ ਜੈ ਸ਼੍ਰੀ ਰਾਮ। ਜੈ ਸ਼੍ਰੀ ਰਾਮ ਦਾ ਨਾਰਾ ਕੋਈ ਮਾੜਾ ਨਾਰਾ ਨਹੀਂਗਾ, ਭਗਵਾਨ ਦਾ ਨਾਮ ਹੈ ਉਹ। ਰਾਮ ਜਿਹੜਾ ਉਹ ਰੱਬ ਹੈ, ਭਗਵਾਨ ਹੈ। ਉਹ ਇੱਕ ਸਿਆਸੀ ਸਟੇਜ ਹੈ। ਉਥੋਂ ਜੱਸੀ ਜਸਰਾਜ ਜਿਹੜਾ ਉਹ ਨਾਰਾ, ਮੈਂ ਇਹ ਕਹੂੰਗਾ ਕਿ ਉਹ ਝੂਠਾ ਨਾਰਾ ਲਾ ਰਿਹਾ, ਕਿਉਂਕਿ ਉਹ ਝੂਠਾ ਨਾਰਾ ਲਾ ਕੇ ਚਾਪਲੂਸੀ ਕਰਨ ਦੀ ਕੋਸ਼ਿਸ਼ ਕਰ ਰਿਹਾ। ਕੀ ਜੱਸੀ ਜਸਰਾਜ ਆਪਣੀ ਜ਼ਿੰਦਗੀ ਦੇ ਵਿੱਚ ਉਂਝ ਜੈ ਸ਼੍ਰੀ ਰਾਮ ਦਾ ਨਾਰਾ ਲਾਉਂਦਾ ਰੂਟੀਨ ਲਾਈਫ ਦੇ ਵਿੱਚ? ਹਮੇਸ਼ਾ ਨਹੀਂ ਲਾਉਂਦਾ। ਉਹ ਉੱਥੇ ਲਾ ਰਿਹਾ ਕਿਉਂਕਿ ਉੱਥੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰੀ ਬੈਠੇ ਨੇ। ਹੰਸਰਾਜ ਹੰਸ, ਚਲੋ ਜੱਸੀ ਜਸਰਾਜ ਦੀ ਤਾਂ ਕੋਈ ਗਾਇਕੀ 'ਚ ਪਛਾਣ ਇੰਨੀ ਬਣੀ ਨਹੀਂ। ਹੰਸਰਾਜ ਹੰਸ ਨੇ ਤਾਂ ਗਾਇਕੀ ਦਾ ਸਿਖਰ ਵੇਖਿਆ, ਪੰਜਾਬੀ ਗਾਇਕੀ ਦਾ। ਜੋ ਪੰਜਾਬੀਆਂ ਨੇ ਉਹਨੂੰ ਦਿੱਤਾ, ਉਹਨੇ ਮੋੜਵੇਂ ਰੂਪ ਦੇ ਵਿੱਚ, ਉਹਦਾ ਉਹ ਦੇਣਾ ਹੀ ਨਹੀਂ ਦੇ ਸਕਦਾ। ਤੇ ਉਹ ਉੱਥੇ ਕੀ ਗਾ ਰਿਹਾ ਕਿ ਬੋਲੇ ਸੋ ਨਿਹਾਲ
ਜੈ ਸ਼੍ਰੀ ਰਾਮ, ਉਹ ਇਹ ਨਾਰਾ ਲਾ ਰਿਹਾ ਸਟੇਜ ਦੇ ਉੱਤੋਂ। ਫਿਰ ਉਹ ਉੱਥੇ ਗਾਣਾ ਕੀ ਗਾ ਰਿਹਾ, ਇਹ ਜੋ ਠੰਡੀ ਠੰਡੀ ਆਉਂਦੀ ਏ ਹਵਾ, ਮੋਦੀ ਕਿਤੇ ਆਉਂਦਾ ਹੋਵੇਗਾ। ਇਹ ਉੱਥੋਂ ਗਾਣਾ ਗਾ ਰਿਹਾ। ਸਾਡੀ ਜਿਹੜੀ ਮਾਨਸਿਕਤਾ ਹੈ ਉਹ ਕਿਸ ਲੈਵਲ ਤੱਕ ਚਲੇਗੀ ਆ, ਅਸੀਂ ਚਾਪਲੂਸੀ ਵਾਲੇ ਮਾਮਲੇ ਦੇ ਉੱਤੇ ਕਿੱਥੋਂ ਤੱਕ ਚਲੇ ਗਏ ਹੋਏ ਆ ਕਿ ਕਿਸੇ ਵੀ ਲੈਵਲ ਤੱਕ ਅਸੀਂ ਡਿੱਗ ਪੈਂਦੇ ਆ। ਇੱਕ ਵੀਡੀਓ ਮੈਂ ਪਾਈ ਸੀਗੀ ਪ੍ਰੇਮ ਸਿੰਘ ਚੰਦੂ ਮਾਜਰਾ ਹੋਰਾਂ ਦੀ ਹੈ, ਕਿਸੇ ਗੁਰਦੁਆਰੇ ਦੇ ਵਿੱਚ ਉਹ ਮੀਟਿੰਗ ਨੂੰ ਅਟੈਂਡ ਕਰਨ ਗਏ ਸੀ, ਉੱਥੇ ਵਿਰੋਧ ਹੋ ਗਿਆ ਤੇ ਉਹਨਾਂ ਨੇ ਵਿਰੋਧ ਕੀਤਾ। ਜਿਹੜੇ ਉਹਨਾਂ ਦੇ ਨਾਲ ਦੇ ਨੇ ਉਹ ਫੋਨ ਇਹ ਕਰ ਰਹੇ ਆ ਬਾਰ-ਬਾਰ ਕਿ ਇਸ ਵੀਡੀਓ ਨੂੰ ਤੁਸੀਂ ਰਿਮੂਵ ਕਰ ਦਿਓ, ਇਹ ਵੀਡੀਓ ਨਵੀਂ ਨਹੀਂ ਗੀ, ਇਹ ਵੀਡੀਓ ਪੁਰਾਣੀ ਹੈ। ਰੁਕ ਮੈਂ ਪਤਾ ਕੀਤਾ, ਉਹ ਵੀਡੀਓ ਨਵੀਂ ਹੈ, ਉਹਦੇ ਵਿੱਚ ਘਨੌਰ ਹਲਕੇ ਦੇ ਹੀ ਲੋਕ ਨੇ। ਜੇ ਇਹ ਮੰਨ ਲਓ ਪੁਰਾਣੀ ਵੀ ਆ ਤਾਂ ਉਹ ਕੀ ਗੁਰਦੁਆਰੇ ਦੇ ਵਿੱਚ ਬੈਠੇ ਜਿਹੜੇ ਕੋਈ ਕਿਸੇ ਗੱਲ ਲੈ ਕੇ ਵਿਰੋਧ ਕਰ ਰਹੇ ਆ, ਉਹਨਾਂ ਨੂੰ ਲੱਤਾਂ ਮਾਰੀਆਂ ਜਾ ਸਕਦੀਆਂ ਕਿਸੇ ਆਗੂ ਦੇ ਵੱਲੋਂ? ਇਹ ਚਾਪਲੂਸੀ ਦਾ ਜਿਹੜਾ ਉਹ ਸਿਖਰ ਹੈ। ਔਰ ਜਿਹੜੇ ਲੋਕ, ਗੱਲ ਇਹ ਹੁੰਦੀ ਕਿ ਕਈ ਵਾਰੀ ਪਤਾ ਨਹੀਂ ਕਿਉਂ ਇਹ ਗੱਲ ਇਹੋ ਜਿਹੀ ਮੂੰਹ ਚੋਂ ਨਿਕਲ ਜਾਂਦੀ ਹੈ। ਇਸ ਪਲੇਟਫਾਰਮ ਦੇ ਉੱਤੇ ਮੈਂ ਗੱਲ ਆਖੀ ਸੀ ਕੁਝ ਮਹੀਨੇ ਪਹਿਲਾਂ ਕਿ ਬੀਜੇਪੀ ਨੂੰ ਚੋਣਾਂ ਦਾ ਐਲਾਨ ਕਰ ਲੈਣ ਦਿਓ ਆਜ਼ਾਦ ਤੌਰ ਦੇ ਉੱਤੇ ਪੰਜਾਬ ਦੇ ਵਿੱਚ ਜਿੱਤਣ ਦਾ। ਇਹ ਲੋਕ ਤੁਹਾਡੇ ਫੜੇ ਨਹੀਂ ਜਾਣੇ, ਜਿੱਡੀ ਵੱਡੀ ਗਿਣਤੀ ਦੇ ਵਿੱਚ ਇਹ ਭਾਜਪਾ ਵੱਲ ਨੂੰ ਜਾਣਗੇ। ਅੱਜ ਤੁਹਾਡੇ ਸਾਹਮਣੇ ਆ, ਤੁਸੀਂ ਕੀ ਦੇਖ ਰਹੇ ਹੋ, ਕਿੱਦਾਂ ਲਾਈਨਾਂ ਲੱਗੀਆਂ ਹੋਈਆਂ ਨੇ ਇੱਕ ਦੂਜੇ ਤੋਂ ਮੂਹਰੇ ਜਾ ਕੇ ਇੱਕ ਦੂਜੇ ਤੋਂ ਅੱਗੇ ਲੰਘ ਕੇ। ਸ਼ਾਇਦ ਇਸ ਕਰਕੇ ਵੀ ਪੰਜਾਬ 'ਚ ਸਰਕਾਰ ਬੀਜੇਪੀ ਦੀ ਆਵੇ ਜਾਂ ਨਾ ਆਵੇ, ਸੈਂਟਰ ਦੇ ਵਿੱਚ ਤਾਂ ਸਰਕਾਰ ਹੈਗੀ ਆ, 24 ਤਰੀਕ ਤੱਕ ਤਾਂ ਰਹਿਣੀ ਆ, 2024 ਤੱਕ ਤਾਂ ਰਹਿਣੀ ਆ, ਸਾਡੇ ਉਦੋਂ ਤੱਕ ਕੰਮਕਾਰ ਹੁੰਦੇ ਰਹਿਣਗੇ। ਹੌਬੀ ਧਾਲੀਵਾਲ ਵਰਗਾ ਬੰਦਾ ਜਿਹੜਾ ਕਿਸਾਨ ਅੰਦੋਲਨ ਦੇ ਦੌਰਾਨ ਧੜੇ ਦੀਆਂ ਗਾਲਾਂ ਕੱਢਦਾ ਸੀਗਾ ਬੀਜੇਪੀ ਨੂੰ, ਇਹ ਪੁੱਛਦਾ ਸੀਗਾ ਕਿ ਪ੍ਰਧਾਨ ਮੰਤਰੀ ਇਹ ਦੱਸਣ ਕਿ ਉਹਨਾਂ ਨੇ ਸਰਟੀਫਿਕੇਟ ਕਿੱਥੋਂ ਬਣਾਏ ਆ, ਉਹ ਹੁਣ ਪ੍ਰਧਾਨ ਮੰਤਰੀ ਦੀਆਂ ਸਿਫਤਾਂ ਕਰ ਰਿਹਾ। ਉਦੋਂ ਝੂਠ ਬੋਲਦਾ ਸੀ ਕਿ ਅੱਜ ਝੂਠ ਬੋਲਦਾ? ਇਹਨਾਂ ਲੋਕਾਂ ਨੇ, ਪੰਜਾਬੀਆਂ ਨੇ ਆਪਣੇ ਹੱਥਾਂ ਦੇ ਉੱਤੇ ਚੁੱਕਿਆ। ਕਿੰਨਾ ਹੱਥਾਂ ਦੇ ਉੱਤੇ ਚੁੱਕਿਆ, ਮੇਰਾ ਖਿਆਲ ਉਹਦਾ ਕੋਈ ਜਮਾ ਘਟਾਈ ਹੈ ਨਹੀਂਗਾ। ਪਰ ਇਹ ਲੋਕ ਉਸ ਮਾਮਲੇ ਦੇ ਉੱਤੇ ਕਿੰਨਾ ਕੁ ਗਿਰ ਗਏ, ਇਹਦੀ ਇੱਕ ਆਡੀਓ ਜਿਹੜੀ ਆ ਉਹ ਵਾਇਰਲ ਹੋਈ ਆ ਹੌਬੀ ਧਾਲੀਵਾਲ ਦੀ, ਜਿਹਦੇ ਵਿੱਚ ਉਹ ਇੱਕ ਨੌਜਵਾਨ ਦੇ ਨਾਲ ਬਹਿਸ ਕਰ ਰਿਹਾ ਔਰ ਇਹ ਗੱਲ ਕਹਿੰਦਾ ਆ ਕਿ ਜਦੋਂ ਸਾਕਾ ਨੀਲਾ ਤਾਰਾ ਹੋਇਆ, ਉਹਦੀ ਜਿਹੜੀ ਚਿੱਠੀ ਲਿਖੀ ਸੀ ਜਨ ਸੰਘ ਨੇ, ਉਹ ਲਿਖਣੀ ਜ਼ਰੂਰੀ ਸੀਗੀ ਕਿਉਂਕਿ ਉਦੋਂ ਕੰਟਰੋਲ ਕਰਨਾ ਬਹੁਤ ਜ਼ਰੂਰੀ ਸੀਗਾ। ਇਹ ਆਡੀਓ ਦੇ ਵਿੱਚ ਹੌਬੀ ਧਾਲੀਵਾਲ ਕਹਿ ਰਿਹਾ। ਹੁਣ ਹੌਬੀ ਧਾਲੀਵਾਲ ਦੀ ਕੀ ਮਜਬੂਰੀ ਬਣ ਗਈ ਇੱਧਰ ਵਾਲੀ ਵੀ ਇਹ ਜੀਤਾ ਮੋੜ ਕਨੈਕਸ਼ਨ ਤਾਂ ਨਹੀਂ, ਅੰਦਰੂਨੀ ਜਿਹੜੇ ਲੋਕ ਨੇ ਉਹ ਕੁਝ ਦੱਸਦੇ ਆ, ਕੋਈ ਨਾ ਕੋਈ ਗੱਲ ਤਾਂ ਹੈ, ਕਿਸੇ ਨਾ ਕਿਸੇ ਗੱਲ ਕਰਕੇ ਤਾਂ ਇਹ ਡਰਾਏ ਗਏ ਲੋਕ ਨੇ। ਇੰਨੇ ਕਿਰਦਾਰਾਂ ਦੇ ਇਹ ਲੋਕ ਮਾਲਕ ਨੇ ਵੀ ਜਿਹੜਾ ਜ਼ਮੀਰ ਆ ਉਹ ਝੋਲੇ 'ਚ ਪਾਈ ਫਿਰਦੇ ਆ ਵੀ ਕੋਈ ਹੈ ਖਰੀਦਦਾਰ। ਜੇ ਇੱਕ ਦੁਕਾਨ ਤੇ ਨਹੀਂ ਵਿਕਦਾ ਤੇ ਦੂਜੀ ਦੁਕਾਨ ਦੇ ਉੱਤੇ ਜਿਹੜਾ ਉਹ ਇਹ ਚੱਲ ਪੈਂਦੇ ਆ। ਪੰਜਾਬ ਦਾ ਬੇੜਾ ਗਰਕ ਕਿਉਂ ਹੋਇਆ, ਜੇ ਅਜੇ ਵੀ ਕਿਸੇ ਨੂੰ ਸਮਝ ਨਹੀਂ ਆਉਂਦੀ ਤਾਂ ਉਹ ਬੇਸਮਝ ਹੈ। ਜੀ ਜੋਗਾ ਸਿੰਘ ਜੀ। ਹਾਂਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਹਾਂ ਮੇਰਾ ਸਵਾਲ ਇਹ ਹੈ ਵੀ ਕਹਿਣਾ ਮਤਲਬ ਜਿਹੜੇ ਆਪਣੇ ਅਸੀਂ ਪੈਸੇ ਬੈਂਕ ਤੇ ਜੇ ਕੋਈ ਕੰਮ ਕਰਨਾ ਤਾਂ ਅਸੀਂ ਲੈਂਦੇ, ਸਾਡੀਆਂ ਜੁੱਤੀਆਂ ਨੇ ਤੜਾਂ ਘਾ ਜਾਣੀਆਂ। ਅੱਜ ਜਿਹੜੇ ਲੀਡਰ ਹੈ ਕਰੋੜਾਂ ਰੁਪਏ ਦੇ ਬੈਂਕ ਵਿੱਚ ਕਿਸ ਵਿੱਚ ਤੇ ਚੱਕੀ ਜਾਂਦੇ ਆ ਜੀ। ਇਹਦੇ ਲਈ ਕੋਈ ਨਵੇਂ ਕਾਨੂੰਨ ਆ ਜੀ? ਇੱਕ ਤਾਂ ਇਹ ਹੈਗਾ, ਇੱਕ ਜਿਹੜੇ ਸਾਡੇ ਸਿਆਸੀ ਲੀਡਰ ਹੈਗੇ ਆ, ਇਹ ਲੀਡਰ ਲੋਕਾਂ ਦੇ ਨੁਮਾਇੰਦੇ ਆ ਜੀ। 20 ਬੰਦੇ ਇਹ ਪੁਲਿਸਾਂ ਦੇ ਚੱਕ ਕੇ ਨਾਲ ਤੁਰੇ ਫਿਰਦੇ ਹੈਗੇ ਆ, ਫਿਰ ਨੁਮਾਇੰਦਗੀ ਕਿਹਦੀ ਕਰਦੇ ਆ ਜੀ? ਇਹਨੂੰ ਕਿਹਨੂੰ ਖਤਰਾ ਜਾਂ ਲੋਕਾਂ ਦੀ ਨੁਮਾਇੰਦਗੀ ਕਰਦੇ ਆ ਜੀ? ਅੱਜ ਨੇ ਸਵਾਲ। ਥੈਂਕ ਯੂ। ਦੇਖੋ ਇਹ ਸਵਾਲ ਤਾਂ ਮੇਰੀ ਜਾਚੇ ਇਹਦੇ ਉੱਤੇ ਇੰਨੀ ਕੁ ਗੱਲ ਜਿਹੜੀ ਉਹ ਹੁੰਦੀ ਆ ਜਾਂ ਹੋ ਹਟੀ ਆ, ਤੁਸੀਂ ਪਤਾ ਨਹੀਂ ਇਹਦੇ ਵਿੱਚੋਂ ਮੈਨੂੰ ਕੀ ਪੁੱਛਣਾ ਚਾਹੁੰਦੇ ਹੋ। ਨਾ ਤਾਂ ਦੇਖੋ ਜੀ ਮੈਂ ਇਸ ਹੱਕ ਦੇ ਵਿੱਚ ਹੈ ਕਿ ਲੀਡਰ ਇਹ ਕਿਉਂ ਕਰਦੇ ਨੇ ਜਾਂ ਉਹਨਾਂ ਨੂੰ ਸਿਕਿਉਰਿਟੀ ਕੌਣ ਦਿੰਦਾ ਜਾਂ ਬੈਂਕਾਂ ਦੇ ਘੁਟਾਲਿਆਂ ਦੀ ਗੱਲ ਤਾਂ ਬਹੁਤ ਵਾਰੀ ਹੋ ਚੁੱਕੀ ਹੋਈ ਹੈ ਜੀ। ਜੇ ਕੋਈ ਸਵਾਲ ਹੈ ਤਾਂ ਕਾਈਂਡਲੀ ਇੱਕ ਰਿਕੁਐਸਟ ਹੈ ਜੀ, ਸਿਰਫ ਏਅਰ ਤੇ ਆਉਣ ਦੇ ਵਾਸਤੇ ਨਾ ਸਵਾਲ ਕਰਿਆ ਕਰੋ ਕਿ ਮੈਂ ਏਅਰ ਦੇ ਉੱਤੇ ਆ ਕੇ ਜਿਹੜੀ ਉਹ ਗੱਲ ਕਹਿਣੀ ਹੈ। ਹੁਣ ਬੈਂਕਾਂ ਦੇ ਵਾਸਤੇ ਉਹਦਾ
ਕੀ ਜਵਾਬ ਦਿੱਤਾ ਜਾ ਸਕਦਾ ਕਿ ਬੈਂਕਾਂ ਤੋਂ ਇਹ ਕਿਵੇਂ ਕਰਜ਼ਾ ਜਿਹੜਾ ਚੁੱਕਦੇ ਆ, ਜਾਂ ਉਹਨਾਂ ਨੂੰ ਸਿਕਿਉਰਿਟੀ ਕੌਣ ਦਿੰਦਾ? ਇਹੀ ਸਵਾਲ ਤਾਂ ਜਿਹੜੇ ਜੀ ਉਹ ਬੋਲ ਕੇ ਸੰਘ ਪਾੜ ਕੇ ਕਿੰਨੇ ਸਾਲਾਂ ਤੋਂ ਬੋਲੀ ਜਾ ਰਹੇ ਆ। ਹਾਂ, ਹੁਣ ਜ਼ਰੂਰ ਮਹਿਸੂਸ ਕਰਦੇ ਆ, ਇਹ ਮਹਿਸੂਸ ਹੋਣ ਲੱਗਾ ਕਿ ਇਹਨਾਂ ਦੇ ਵਾਸਤੇ ਬੋਲਣਾ ਜਿਹੜਾ ਉਹ ਕੋਈ ਸਿਆਣਪ ਨਹੀਂ ਰਹਿ ਜਾਣੀ ਜੀ ਆਹ ਸਾਰੀਆਂ ਚੋਣਾਂ ਵੇਖਣ ਤੋਂ ਬਾਅਦ। ਜੇ ਇਸ ਵਾਰੀ ਵੀ ਇਹ ਨਹੀਂ ਸੁਧਰਤੇ ਤਾਂ ਕਿੰਨਾ ਲੋਕਾਂ ਦੇ ਵਾਸਤੇ ਤੁਸੀਂ ਬੋਲ ਰਹੇ ਹੋ? ਗੱਲ ਸਿੰਬੋਲਿਕ ਰੂਪ ਦੇ ਵਿੱਚ ਜੱਸੀ ਜਸਰਾਜ, ਹੌਬੀ ਢਾਲੀਵਾਲ ਜਾਂ ਹੰਸਰਾਜ ਹੰਸੁਰੀ ਨੇ, ਇਹੋ ਜਿਹੇ ਤਾਂ ਹਰ ਜਗ੍ਹਾ ਦੇ ਉੱਤੇ ਬੈਠੇ ਨੇ, ਹਰ ਗਲੀ ਦੇ ਵਿੱਚ ਬੈਠੇ ਨੇ। ਇਹ ਕਿਉਂ ਕਿਹਾ ਜਾ ਰਿਹਾ ਕਿ 48 ਘੰਟਿਆਂ ਦੇ ਵਿੱਚ ਹਵਾ ਬਦਲਦੀ ਹੈ? ਕਿਉਂਕਿ ਪੈਸੇ ਜਿਹੜੇ ਆ ਜੀ ਉਹ ਸੁੱਟੇ ਜਾਂਦੇ ਆ। ਮਹਿਰਾਜ ਦੇ ਵਿੱਚ ਕੱਲ ਇੱਕ ਗੱਡੀ ਫੜੀ ਆ ਕਾਂਗਰਸੀ ਉਮੀਦਵਾਰ ਦੀ, ਉਹਦੇ ਗਰੁੱਪ ਦੇ ਨੇ, ਸ਼ਰਾਬ ਦੇ ਨਾਲ ਭਰੀ ਹੋਈ ਆ। ਘਰ ਦੇ ਵਿੱਚ ਡਿਲੀਵਰੀ ਜਿਹੜੀ ਉਹ ਕੀਤੀ ਜਾ ਰਹੀ ਹੈ, ਦੇਸੀ ਸ਼ਰਾਬ ਹੈ। ਸ਼ਰਾਬ ਦਾ ਨਾਮ ਕੀ ਹੈ? ਪੰਜਾਬ। ਇਹ ਪਤਾ ਨਹੀਂ ਮਾਰਕਾ ਕਿੱਥੇ ਬਣਦਾ, ਕਿੱਥੋਂ ਇਹ ਬਣਾਈ ਗਈ ਹੈ। ਠੇਕਿਆਂ ਵੇਖਣ ਨੂੰ ਤਾਂ ਠੇਕਿਆਂ ਦੀ ਸ਼ਰਾਬ ਜਿਹੜੀ ਉਹ ਲੱਗਦੀ ਹੈ। ਜੇ ਉਹ ਗੱਡੀ ਭਰ ਕੇ ਆਈ ਆ, ਚਲੋ ਉਹਦਾ ਉਮੀਦਵਾਰ ਨੇ ਤਾਂ ਭੇਜੀ, ਉਹਦੇ ਬੰਦੇ ਤਾਂ ਭੇਜ ਰਹੇ ਨੇ, ਲੈ ਕੌਣ ਰਹੇ ਆ ਜੀ? ਮੈਂ ਖੁਦ ਇਹ ਗੱਲ ਤੱਕੀ ਸੀਗੀ, ਅੱਜ ਨਹੀਂ, ਇਹ ਹੈਗੀ ਹੈ ਜੀ ਗੱਲ 16 ਦੀ, 2016 ਦੇ ਵਿੱਚ ਤਲਵੰਡੀ ਸਾਬੋ ਦੇ ਵਿੱਚ ਇੱਕ ਰੈਲੀ ਹੋਈ ਸੀਗੀ, ਵੱਡੀ ਰੈਲੀ ਸੀ ਵਿਸਾਖੀ ਦੇ ਮੌਕੇ ਦੇ ਉੱਤੇ। ਜਦੋਂ ਉਹ ਵਾਪਸ ਆ ਰਹੇ ਸੀਗੇ ਉਸ ਰਾਜਨੀਤਿਕ ਰੈਲੀ ਦੇ ਵਿੱਚੋਂ, ਇਹਨੂੰ ਉਧਰ ਧਾਰਮਿਕ ਪੁਆਇੰਟ ਆਫ ਵਿਊ ਦੇ ਨਾਲ ਨਾ ਜੋੜਨਾ, ਰਾਜਨੀਤਿਕ ਰੈਲੀ ਸੀਗੀ, ਉਹ ਅਕਾਲੀ ਦਲ ਦੀਆਂ ਬੱਸਾਂ ਸੀਗੀਆਂ। ਹੇਠਾਂ ਜਿਹੜਾ ਬੰਦਾ ਖੜਾ ਸੀਗਾ ਉਹ ਬੱਸ ਛੱਤ ਤੋਂ ਵੀ ਭਰੀ ਹੋਈ ਸੀ ਲੋਕਾਂ ਦੇ ਨਾਲ। ਉਹ ਥੱਲੋਂ ਜਿਹੜਾ ਪਊਆ ਸੀਗਾ, ਪਲਾਸਟਿਕ ਦੇ ਪਊਏ ਆਉਂਦੇ ਆ, ਉਹਨੂੰ ਉੱਪਰ ਨੂੰ ਸੁੱਟਦਾ ਤੇ ਉੱਪਰ ਛੱਤ ਤੇ ਬੈਠੇ ਲੋਕ ਬੋਚਦੇ ਸੀ ਉਹਨੂੰ। ਉਹ ਥੱਲੇ ਸੁੱਟੀ ਜਾਂਦਾ ਸੀ, ਇੱਕ ਅੱਗੇ ਫੜਾਈ ਚੱਲੋ ਕਹਿੰਦਾ ਜੀ, ਉਹ ਅੱਗੇ ਜਿਹੜਾ ਫੜਾਈ ਜਾਂਦੇ ਸੀ, ਇੱਕ ਪਊਏ ਦੇ ਉੱਤੇ ਜੀ। ਇਹ ਹਾਲਾਤ ਨੇ, ਇਹ ਪਊਏ ਫੇਰ ਵਰਤਨੇ ਨੇ। ਇਹ ਨਾ ਸੋਚ ਲਿਓ ਤੁਸੀਂ ਕਿ ਇੱਥੇ ਸਾਰਾ ਕੁਝ ਜਿਹੜਾ ਉਹ ਬਦਲ ਗਿਆ ਹੋਇਆ, ਓਦਾਂ ਹੀ ਆ, ਸਾਰਾ ਕੁਝ ਓਦਾਂ ਹੀ ਆ। ਕਿਸਾਨ ਅੰਦੋਲਨ ਕੱਲ ਦੀਆਂ ਗੱਲਾਂ ਹੋ ਗਈਆਂ। ਕਿਸਾਨ ਅੰਦੋਲਨ ਵਾਲੇ ਮਾਮਲਿਆਂ ਦੇ ਉੱਤੇ ਜਿਨ੍ਹਾਂ ਲੋਕਾਂ ਨੇ ਜ਼ਮਾਨਤਾਂ ਕਰਵਾਈਆਂ ਸੀਗੀਆਂ, ਉਹ ਵਕੀਲ ਸਾਹਿਬਾਨ ਮੈਨੂੰ ਦੱਸ ਰਹੇ ਸੀ, ਹਾਕਮ ਸਿੰਘ ਹੋਰੀ ਸਰਸੇ ਗਏ ਸੀ ਮੇਰੇ ਨਾਲ, ਉਹ ਕਹਿੰਦੇ ਅਸੀਂ ਪੇਸ਼ ਹੋਏ ਸੀਗੇ ਕੱਲ 3 ਲੋਕਾਂ ਦੇ ਵੱਲੋਂ ਜਿਨ੍ਹਾਂ ਨੂੰ ਨੋਟਿਸ ਆਏ ਹੋਏ ਆ ਦਿੱਲੀ ਦੀ ਸਰਕਾਰ ਦੇ ਵੱਲੋਂ ਉਸ ਟਾਈਮ ਦੇ ਉੱਤੇ। ਤੇ ਉਹ ਕਹਿੰਦੇ ਜਿਹੜੀ ਸਟੇਟ ਹੈ, ਪੰਜਾਬ ਸਟੇਟ ਹੈ, ਉਹਨਾਂ ਨੇ ਉਹਨਾਂ ਦੀਆਂ ਜ਼ਮਾਨਤਾਂ ਅਪੋਜ਼ ਕੀਤੀਆਂ ਨੇ ਕਿ ਇਹਨਾਂ ਨੂੰ ਜ਼ਮਾਨਤ ਨਹੀਂ ਮਿਲਣੀ ਚਾਹੀਦੀ। ਇਹ ਲੋਕ ਤਾਂ ਲੜ ਰਹੇ ਆ ਜਿਨ੍ਹਾਂ ਨੇ ਨਾ ਕੋਈ ਪੈਸਾ ਇਕੱਠਾ ਕੀਤਾ, ਨਾ ਉਹ ਕਿਸੇ ਮੋਹਰੇ ਆਏ। ਸਟੇਟ ਅੱਜ ਵੀ ਜਿਹੜੀ ਦੀ ਉਹ ਖਿਲਾਫ ਹੈ। ਤੇ ਜਿਹੜੇ ਕਹਿੰਦੇ ਸੀਗੇ ਵੀ ਮਤਲਬ ਕਿ ਵੀ ਇਹ ਤਾਂ ਸਾਡੇ ਤੋਂ ਬਿਨਾਂ ਮੋਰਚਾ ਜਿੱਤਿਆ ਹੀ ਨਹੀਂ ਜਾਣਾ, ਉਹ ਅੱਜ ਕੀ ਕਰਦੇ ਫਿਰਦੇ ਆ? ਕਿੰਨਾ ਲੋਕਾਂ ਦੇ ਵਾਸਤੇ, ਦੂਜਿਆਂ ਨੂੰ ਸੋਸ਼ਲ ਮੀਡੀਆ ਦੇ ਉੱਤੇ ਵੇਖੋ ਤਾਂ ਸਹੀ, ਬਣਿਆ ਕੀ ਪਿਆ ਸਾਡੇ ਪੰਜਾਬੀਆਂ ਦਾ। ਕਿਵੇਂ ਅਸੀਂ ਇੱਕ ਦੂਜੇ ਦੇ ਕੱਪੜੇ ਲਾਉਣ ਦੇ ਵਾਸਤੇ, ਇੱਕ ਦੂਜੇ ਦੀ ਇਨਸਲਟ ਕਰਨ ਦੇ ਵਾਸਤੇ ਕੋਈ ਟਿੱਲ ਜਿਹੜਾ ਜੀ ਉਹ ਛੱਡ ਨਹੀਂ ਰਹੇ। ਇਹ ਉਹੀ ਪੰਜਾਬੀ ਨੇ ਜੀ ਜਿਹੜੇ ਕੁਝ ਮਹੀਨੇ ਪਹਿਲਾਂ ਤੱਕ ਬੈਠੇ ਹੋਏ ਸੀ ਸਰਹੱਦਾਂ ਦੇ ਉੱਤੇ, ਬਿਲਕੁਲ ਉਹੀ ਨੇ ਜੀ। ਜੀ ਅਗਲੇ ਕਾਲਰ ਨੇ ਅਟਵਾਲ ਜੀ, ਸਤਿ ਸ਼੍ਰੀ ਅਕਾਲ। ਅਟਵਾਲ ਜੀ, ਹਾਂਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਤੇ ਬਣੀ ਮੈਂ ਚੱਲ ਭਾਜੀ ਗਵਾਚਣਾ ਕੋਈ ਨਹੀਂ, ਭਾਜੀ ਨਾਲ ਪੁੱਛਣਾ ਸੀ ਮੈਂ ਕਿਹਾ ਉਹਦੇ ਕਹਿੰਦੇ ਕਰਜ਼ਾ ਮਾਫ ਕਰਾਂਗੇ, ਲਿਮਟਾਂ ਲੁਮਟਾਂ ਦੀਆਂ ਚੱਕੀਆਂ ਲੋਕਾਂ ਨੇ ਉਹ ਮਾਫ ਕਰ ਦੇਣਗੇ ਕੋਈ ਬਣੇ ਤਾਂ। ਥੈਂਕ ਯੂ। ਬਿਹਾਰ ਫੋਨ ਕਰਕੇ ਪੁੱਛਣਾ ਜੀ, ਉਹਨਾਂ ਨੂੰ 1 ਲੱਖ ਕਰੋੜ ਰੁਪਈਆ ਦਿੱਤਾ ਸੀਗਾ, ਜੇ ਉਹਨਾਂ ਨੂੰ ਮਿਲ ਗਿਆ ਤੇ ਇੱਥੇ ਪੰਜਾਬ 'ਚ ਵੀ ਹੋ ਜਾਣਗੇ ਜੀ। ਜੀ ਅਗਲੇ ਕਾਲਰ ਨੇ ਸੁਰਿੰਦਰ ਸਿੰਘ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਵਾਲ ਤੇ ਤਾਂ ਕਰੀਏ ਜੇ ਪਹਿਲਾਂ ਜਵਾਬ ਨਾ ਦਿੰਦੇ ਹੋਵੋ, ਸੋ ਇਸ ਬਾਰੇ ਤੇ ਕੋਈ ਗੱਲ ਨਹੀਂ ਗੀ। ਸਿਰਫ ਇਸ ਕਰਕੇ ਟੈਲੀਫੋਨ ਕੀਤਾ ਆਪ ਜੀ ਨੂੰ ਕਿ ਇੱਕ ਪੰਜਾਬੀ ਰੇਡੀਓ ਦੇ ਸਰੋਤਾ ਦੇ ਨਾਤੇ ਆਪ ਜੀ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਤੇ ਅਰਦਾਸ ਕਰਦਾ ਹਾਂ ਕਿ ਇਹ ਜਿਹੜੇ ਹੋਰ 48 ਘੰਟੇ ਆ ਇਹਦੇ ਵਿੱਚ ਤੁਸੀਂ ਆਪਣੇ ਪੱਤਰਕਾਰੀ ਜਿਹੜੀ ਆ ਨਾ ਉਹਦੇ ਉੱਤੇ ਤੇ ਕੋਈ ਦੋ ਰਾਏ ਨਹੀਂ ਗੀਆਂ, ਜਿੰਨਾ ਵੀ ਵੱਧ ਤੋਂ ਵੱਧ ਤੁਸੀਂ ਕਰਦੇ ਹੋ ਨੇ ਉਹ ਕਰ ਰਹੇ ਆ।
ਬਸ ਇਹੀ ਅਰਦਾਸ ਆ ਕਿ ਇਹ ਹਾਲ ਜਿਹੜੇ ਆ ਇਹ ਬਹੁਤ ਹੀ ਸਾਡੇ ਪੰਜਾਬੀਆਂ ਦੇ ਲਈ ਇਹ ਘੰਟੇ ਜ਼ਰੂਰੀ ਆ ਤੇ ਸਾਨੂੰ ਹੁਣ ਕੀ ਕਹੀਏ, ਹੋ ਸਕਦਾ ਆ ਸਤਿਗੁਰੂ ਕਿਰਪਾ ਕਰਨ ਕਿ ਸਾਨੂੰ ਇਸ ਸਮਝ ਆ ਜਾਵੇ ਤੇ ਅਸੀਂ ਉਸ ਮੁਤਾਬਕ ਆਪਣੀ ਵੋਟ ਪਾਈਏ, ਨਾ ਕਿ ਪਾਰਟੀਆਂ ਨੂੰ ਅੱਗੇ ਰੱਖੀਏ। ਜਿਹੜਾ ਸਾਡੇ ਹਲਕੇ ਦੇ ਵਿੱਚੋਂ ਇਸ ਵੇਲੇ ਉਮੀਦਵਾਰ ਆ ਉਹਨੂੰ ਘੋਖ ਕੇ ਆਪਣੀ ਵੋਟ ਪਾਈ ਜਾਵੇ। ਬਸ ਇਹੀ ਆ ਤੇ ਆਪ ਜੀ ਦਾ ਬਾਰੰਬਾਰ ਧੰਨਵਾਦ ਆ ਤੇ ਅਰਦਾਸ ਆ ਕਿ ਇਸੇ ਤਰ੍ਹਾਂ ਆਪਣੀ ਪੱਤਰਕਾਰੀ ਕਰਦੇ ਰਹੋ ਤੇ ਪੰਜਾਬੀ ਰੇਡੀਓ ਦੇ ਨਾਲ ਜੁੜੇ ਰਹੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ ਜੀ। ਧੰਨਵਾਦ ਜੀ, ਬਹੁਤ ਮਿਹਰਬਾਨੀ। ਥੈਂਕ ਯੂ। ਬਹੁਤ ਬਹੁਤ ਧੰਨਵਾਦ ਹੈ ਜੀ ਤੁਹਾਡਾ, ਕਿਉਂਕਿ ਟਾਈਮ ਕੱਢ ਕੇ ਆਉਂਦੇ ਆ ਤੇ ਸਵਾਲ ਹੁੰਦੇ ਆ। ਕਈ ਵਾਰੀ ਪੰਨੂ ਜੀ ਕਈਆਂ ਦਾ ਇਹ ਹੁੰਦਾ ਆ ਕਿ ਅਸੀਂ ਜੀ ਸਵਾਲ ਇੱਕ ਦੂਜੇ ਨਾਲ ਗੱਲ ਕੀਤੀ ਆ, ਹੁਣ ਜਿਹੜੇ ਸਵਾਲ ਪੁੱਛੇ ਜਾਂਦੇ ਆ ਨਾ ਉਹ ਪਤਾ ਹੀ ਨਹੀਂ ਹੁੰਦਾ ਵੀ ਸਵਾਲ ਕਿਸੇ ਨੇ ਕੀ ਕਰਨਾ ਆ, ਕਿਉਂਕਿ ਕਈ ਵਾਰੀ ਉਹ ਖੁੱਡਾਂ ਦੇ ਵਿੱਚੋਂ ਕੱਢ ਕੇ ਸਵਾਲ ਲਿਆਂਦੇ ਜਾਂਦੇ ਆ। ਸੋ ਉਹ ਸਵਾਲਾਂ ਦੇ ਜਵਾਬ ਮਿਲਦੇ ਆ। ਤੇ ਬਲਤੇਜ ਪੰਨੂ ਜੀ ਆਪਾਂ ਇੱਥੇ ਹੀ ਹੁਣ ਅੱਗੇ ਲੈਂਦੇ ਆ। ਬਹੁਤ ਬਹੁਤ ਧੰਨਵਾਦ। ਮਿਹਰਬਾਨੀ ਜੀ, ਧੰਨਵਾਦ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਤੇ ਸਰੋਤੇ ਸਨ ਬਲਤੇਜ ਪੰਨੂ ਜੀ, ਸਾਡੇ ਨਾਲ ਜੁੜਦੇ ਨੇ, ਕਰਦੇ ਨੇ ਖਬਰਾਂ। ਇਸੇ ਦੇ ਨਾਲ ਸਾਡਾ ਅੱਜ ਦਾ ਬੁਲੇਟਿਨ ਇੱਥੇ ਸਮਾਪਤ। ਬਲਵਿੰਦਰ ਕੌਰ ਵੱਲੋਂ ਆਪ ਸਭ ਨੂੰ ਹੀ ਸਤਿ ਸ਼੍ਰੀ ਅਕਾਲ।